वाहिगुरू जी का खालसा वाहिगुरू जी की फतेह। अस्सलाम वालेकुम आदाब वर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅਧਿਆਇ ਵਿੱਚ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਆ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब आज 29 सितंबर 2023 1500 नानक शाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵੀਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵੀਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅਰਦਾਸ ਤੇ ਦੁਆ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਿਮਰਨਦੀਪ ਸਿੰਘ ਜਰਾਂ ਵੱਲੋਂ। ਇਹ ਟੋਰਾਂਟੋ ਤੋਂ ਉਹਨਾਂ ਨੇ ਸਾਨੂੰ ਸਪਾਂਸਰਸ਼ਿਪ ਭੇਜੀ ਹੈ ਔਰ ਇਹਨਾਂ ਕਿਹਾ ਹੈ ਕਿ ਅੱਜ ਸਾਨੂੰ ਕੌਮੀ ਮੀਡੀਆ ਦੀ ਸਖਤ ਲੋੜ ਹੈ ਜੋ ਸਾਡਾ ਪੱਖ ਜਿਹੜਾ ਦੁਨੀਆ ਸਾਹਮਣੇ ਰੱਖ ਸਕੇ ਅਤੇ ਸਿੱਖਾਂ ਖਿਲਾਫ ਝੂਠੇ ਪ੍ਰੋਪੇਗੈਂਡੇ ਦਾ ਜਿਹੜਾ ਜਵਾਬ ਦੇਵੇ। ਸੋ ਟੀਵੀ 84 ਨੇ ਇਸ ਕਾਰਜ ਨੂੰ ਬਾਖੂਬੀ ਨਿਭਾਇਆ ਔਰ ਸਭ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਦਸਵੰਧ ਵੱਧ ਤੋਂ ਵੱਧ ਕੱਢੋ, ਟੀਵੀ 84 ਦੀ ਵੱਧ ਤੋਂ ਵੱਧ ਸਹਾਇਤਾ ਕਰੋ ਔਰ ਕੌਮੀ ਘਰ ਖਾਲਸਾ ਲਈ ਲਾਮਬੰਦੀ ਕਰਨ ਵਾਲੇ ਜਿਹੜੇ ਮੀਡੀਆ ਅਦਾਰਿਆਂ ਦੀ ਸਾਡੇ ਕੋਲ ਘਾਟ ਹੈ ਸੋ ਵੱਧ ਤੋਂ ਵੱਧ ਯੋਗਦਾਨ ਪਾਓ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸਿਮਰਨਦੀਪ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਜਿਹੜਾ 29 ਸਤੰਬਰ ਦਾ ਦਿਨ ਮੌਜੂਦਾ ਸੰਘਰਸ਼ ਵਿੱਚ ਇੱਕ ਅਹਿਮ ਮੁਕਾਮ ਰੱਖਦਾ ਹੈ। ਜਿਵੇਂ 18 ਸਤੰਬਰ ਨੂੰ ਜਸਟਨ ਟਰੂਡੋ ਵੱਲੋਂ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਕੇਸ ਸੰਬੰਧੀ ਜਿਹੜੇ ਕੀਤੇ ਗਏ ਐਲਾਨ ਨੇ ਖਾਲਸਾ ਸੰਘਰਸ਼ ਨੂੰ ਗਲੋਬਲ ਸਟੇਜ ਤੇ ਲੈ ਆਂਦਾ। ਸੋ ਠੀਕ ਇਸੇ ਤਰ੍ਹਾਂ 42 ਵਰੇ ਪਹਿਲਾਂ ਜਦੋਂ ਭਾਈ ਗਜਿੰਦਰ ਸਿੰਘ ਦਲ ਖਾਲਸਾ ਅਤੇ ਉਹਨਾਂ ਦੇ ਸਾਥੀਆਂ ਨੇ ਭਾਰਤੀ ਜਹਾਜ਼ ਅਗਵਾ ਕੀਤਾ ਸੀ ਉਦੋਂ ਸਿੱਖ ਸੰਘਰਸ਼ ਅਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੇ ਨਾਂ ਨੇ ਅੰਤਰਰਾਸ਼ਟਰੀ ਸੁਰਖੀਆਂ ਜਿਹੜੀਆਂ ਬਟੋਰੀਆਂ ਸਨ। ਸੋ ਇਹ ਜਹਾਜ਼ ਜਿਹੜਾ ਅਗਵਾ ਸੰਤ ਜਰਨੈਲ ਸਿੰਘ ਖਾਲਸਾ ਜੀ ਪਿੰਡਾਂ ਵਾਲਿਆਂ ਦੀ ਜਿਹੜੀ ਆਜ਼ਾਦੀ ਦੀ ਮੰਗ ਨੂੰ ਲੈ ਕੇ ਕੀਤਾ ਗਿਆ ਸੀ। ਸੋ ਅੱਜ ਦਾ ਸਮੁੱਚਾ ਪ੍ਰੋਗਰਾਮ ਅਸੀਂ ਜਲਾਵਤਨ ਯੋਧੇ ਭਾਈ ਗਜਿੰਦਰ ਸਿੰਘ ਜੀ ਦੀ ਚੜ੍ਹਦੀ ਕਲਾ ਦੀ ਸਮਰਪਿਤ ਕਰਦੇ ਹਾਂ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਸਿਮਰਨਦੀਪ ਸਿੰਘ ਟੋਰਾਂਟੋ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ, ਉਹਨਾਂ ਨੇ ਬਿਲਕੁਲ ਠੀਕ ਨੁਕਤੇ ਦੇ ਉੱਤੇ ਫੋਕਸ ਕੀਤਾ ਕਿ ਕੌਮਾਂਤਰੀ ਜੋ ਚੈਲੰਜਸ ਸਾਡੇ ਸਾਹਮਣੇ ਨੇ ਔਰ ਖਾਸ ਤੌਰ ਤੇ ਹੁਣ ਜਿਵੇਂ ਖਾਲਿਸਤਾਨ ਦਾ ਸੰਘਰਸ਼ ਇਸ ਵੇਲੇ ਅੰਤਰਰਾਸ਼ਟਰੀ ਪੱਧਰ ਤੇ ਡਿਸਕਸ ਹੋ ਰਿਹਾ ਹੈ, ਭਾਰਤ ਸਰਕਾਰ ਦਾ ਨੈਰੇਟਿਵ ਚੈਲੰਜ ਹੋਇਆ ਹੈ, ਰਾਧਾ ਰੋਸ ਦਾ ਇੱਕ ਅਗਲੀ ਚਿਹਰਾ ਭੱਦਾ ਚਿਹਰਾ ਜਿਹੜਾ ਕਿ ਰੋਗ ਸਟੇਟ ਵਾਲਾ ਹੈ ਉਹ ਦੁਨੀਆ ਨੇ ਦੇਖਿਆ। ਦੂਸਰੇ ਪਾਸੇ ਸਿੱਖ ਕੌਮ ਦਾ ਵਿਕਟਮਹੁੱਡ ਜਿਹੜਾ ਅਸੀਂ ਪਿਛਲੇ 39 ਸਾਲਾਂ ਤੋਂ ਜਿਹੜਾ ਉਹ ਉਸ ਨੂੰ ਭੋਗ ਰਹੇ ਉਸ ਨੂੰ ਠੀਕ ਪਰਸਪੈਕਟਿਵ ਦੇ ਵਿੱਚ ਇੰਟਰਨੈਸ਼ਨਲ ਲੈਵਲ ਤੇ ਦੇਖਣ ਦਾ ਉਦਮ ਵੀ ਹੈ, ਐਫਰਟ ਵੀ ਹੈ ਔਰ ਇਹਦੇ 'ਚ ਸਾਡਾ ਕੋਈ ਖਾਸ ਯੋਗਦਾਨ ਨਹੀਂ ਹੈ। ਅਸੀਂ ਸਮਝਦੇ ਹਾਂ ਕਿ ਇੰਟਰਨੈਸ਼ਨਲ ਸਰਕਮਸਟੈਂਸਿਸ ਹੀ ਇਸ ਕਿਸਮ ਦੇ ਬਣ ਗਏ ਨੇ ਕਿ ਇਸ ਨੂੰ ਡਿਸਕਸ ਕਰਨਾ ਵੀ ਜਿਹੜਾ ਹੈ ਇਹਨਾਂ ਲਈ ਜ਼ਰੂਰੀ ਹੈ ਕਿਉਂਕਿ ਇਹ ਆਲ ਮਾਈਟੀ ਮੁਲਕ ਅਮਰੀਕਾ ਜਾਂ ਕੈਨੇਡਾ ਵਰਗੇ ਉਹਨਾਂ ਨੂੰ ਲੱਗਾ ਕਿ ਵੀ ਇਹ ਤਾਂ ਇਸ ਹੱਦ ਤੱਕ ਇਹਨਾਂ ਦੇ ਹੌਸਲੇ ਵੱਧ ਗਏ ਨੇ ਕਿ ਇਹ ਸਾਡੀ ਸੋਇਲ ਦੇ ਉੱਤੇ ਆ ਕੇ ਸਾਡੇ ਸ਼ਹਿਰੀਆਂ ਦਾ ਕਤਲ ਕਰ ਸਕਦੇ ਨੇ ਤੇ ਇਹ ਕਿਸੇ ਹੱਦ ਤੱਕ ਵੀ ਜਾ ਸਕਦੇ ਨੇ। ਜਿਵੇਂ ਅਸੀਂ ਕੱਲ ਗੱਲ ਕੀਤੀ ਸੀ
ਕਿ ਗੱਲ ਕੱਲੀ ਹਰਦੀਪ ਸਿੰਘ ਨਿੱਜਰ ਤੱਕ ਮਹਿਦੂਦ ਨਹੀਂ ਹੈ। ਜਿਵੇਂ ਉਹਨਾਂ ਨੇ ਹਿੰਦੂ ਤਵੀਆਂ ਦੀ ਇੱਕ ਫੋਰਸ ਨੇ ਇਹ ਕਹਿ ਕੇ ਪੂਰਾ ਆਪਣਾ ਲੋਗੋ ਸਟੇਟਮੈਂਟ ਲਾ ਕੇ ਜ਼ਿੰਮੇਵਾਰੀ ਲਈ ਪਹਿਲਾਂ ਵਾਰਨ ਕੀਤਾ ਕਿ ਜੀ ਅਸੀਂ ਹੈਕ ਕਰਾਂਗੇ, ਔਰ ਕੈਨੇਡਾ ਦਾ ਜਿਹੜਾ ਮਿਲਟਰੀ ਵੈਬਸਾਈਟ ਆ ਉਹਨੂੰ ਹੈਕ ਕੀਤਾ ਗਿਆ। ਪਹਿਲਾਂ ਵਾਰਨਿੰਗ ਦਿੱਤੀ ਗਈ, ਫਿਰ ਹੈਕ ਕਰਕੇ ਉਹਨਾਂ ਨੇ ਇਹ ਕਿਹਾ ਕਿ ਜੀ ਕਿਉਂਕਿ ਭਾਰਤ ਦੇ ਖਿਲਾਫ ਬਹੁਤ ਜ਼ਹਿਰੀਲਾ ਪ੍ਰੋਪੇਗੈਂਡਾ ਹੋ ਰਿਹਾ ਸੀ, ਔਰ ਇਹ ਅਸੀਂ ਜਸਟਿਨ ਟਰੂਡੋ ਨੂੰ ਦੱਸਣ ਦੇ ਲਈ ਕਿ ਅਸੀਂ ਇਹ ਵੀ ਕਰਨ ਦੇ ਸਮਰੱਥ ਹੈ। ਜਿਹੜੀ ਜੇ ਤੁਸੀਂ ਇਸ ਟੈਕਨੋਲੋਜੀ ਦੀ ਵਾਰ ਕਹੋ ਜਾਂ ਸਪੇਸ ਵਾਰ ਕਹੋ, ਸਪੇਸ ਐਂਡ ਟੈਕਨੋਲੋਜੀ ਔਰ ਇਨਫੋਰਮੇਸ਼ਨ ਟੈਕਨੋਲੋਜੀ ਔਰ ਇਹ ਸਾਰਾ, ਸੋ ਇਹ ਬਹੁਤ ਉਹਨਾਂ ਦੀ ਦਿਲਵਦੀ ਹੈ ਕਿ ਇਸ ਹੱਦ ਤੱਕ ਉਹ ਪਹੁੰਚ ਗਏ ਨੇ। ਲੇਕਿਨ ਇਸ ਵੀ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਉਹ ਮੀਡੀਆ ਵੀ ਜਿਹੜਾ ਸਿੱਖਾਂ ਨੂੰ ਭਾਰਤੀ ਨੈਰੇਟਿਵ ਦੇ ਥੱਲੇ ਸਿੱਖ ਦਹਿਸ਼ਤਗਰਦੀ ਜਾਂ ਸਿੱਖ ਆਤੰਕਵਾਦ ਜਾਂ ਈਵਨ 에ਅਰ ਇੰਡੀਆ ਦੇ ਮਾਮਲੇ 'ਚ ਜਿਵੇਂ ਜੋ ਭਾਰਤ ਦਾ ਨੈਰੇਟਿਵ ਸੀ ਉਹ 25-30 ਸਾਲ ਲਗਾਤਾਰਤਾ ਨਾਲ, ਈਵਨ ਜਦੋਂ ਕਿ ਜਿਨ੍ਹਾਂ ਨੂੰ ਦੋਸ਼ੀ ਬਣਾਇਆ ਗਿਆ ਸੀ ਉਹ ਬਰੀ ਵੀ ਹੋ ਗਏ, ਐਕਵਿਟ ਵੀ ਹੋ ਗਏ। ਉਹ ਇੰਨਾ ਕੁ ਜਿਹੜਾ ਉਹਨਾਂ ਦਾ ਮੀਡੀਆ ਟ੍ਰਾਇਲ ਪਹਿਲਾਂ ਹੋ ਚੁੱਕਾ ਸੀ ਸਿੱਖ ਕੌਮ ਦਾ ਕਿ ਉਹਨੇ ਸਾਡਾ ਬਹੁਤ ਨੁਕਸਾਨ ਕੀਤਾ ਖਾਲਿਸਤਾਨ ਦੀ ਤਹਿਰੀਕ ਦਾ। ਪਰ ਹੁਣ ਜਦੋਂ ਕਿ ਇਹ ਕ੍ਰੈਡੀਬਿਲਿਟੀ ਦੇ ਨਾਲ ਸਾਹਮਣੇ ਆ ਗਿਆ ਕਿ ਹਰਦੀਪ ਸਿੰਘ ਨਿੱਜਰ ਦਾ ਮਰਡਰ ਭਾਰਤੀ ਏਜੰਸੀਆਂ ਨੇ ਕੀਤਾ, ਤੇ ਹੁਣ ਮੇਰਾ ਖਿਆਲ ਹੈ ਕਿ ਵੀ ਈਵਨ ਆਉਣ ਵਾਲੇ ਪੀਰੀਅਡ 'ਚ ਸਾਡਾ ਫਰਜ਼ ਹੋਏਗਾ ਕਿ ਅਸੀਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਸ 에ਅਰ ਇੰਡੀਆ ਕਨਿਸ਼ਕਾ ਜਹਾਜ਼ ਦਾ ਜਿਹੜਾ ਹਾਦਸਾ ਜਿਹਦੇ 'ਚ ਬੇਗੁਨਾਹ 329 ਮੁਸਾਫਰ ਮਾਰੇ ਗਏ ਸੀ ਉਸ ਦੀ ਜਾਂਚ ਨੂੰ ਵੀ ਖੁਲਵਾਈਏ। ਪਰ ਇਸ ਵੇਲੇ ਫੋਕਸ ਤਾਂ ਇਹੀ ਹੋਏਗਾ ਕਿ ਹਰਦੀਪ ਸਿੰਘ ਨਿੱਜਰ ਦਾ ਕੇਸ ਕਿਵੇਂ ਔਰ ਪ੍ਰੋਸੀਡ ਕਰਦਾ ਹੈ ਜਾਂ ਇਸ ਦੇ ਕੀ ਫਾਲ ਆਊਟ ਹੁੰਦਾ ਹੈ, ਕੀ ਇਸ ਦੇ ਉੱਤੇ ਕੈਨੇਡਾ ਹਕੂਮਤ ਜਾਂ I5 ਕੰਟਰੀਜ਼ ਕਿਵੇਂ ਇਸ ਦੇ ਉੱਤੇ ਪ੍ਰੋਸੀਡ ਕਰਦੀਆਂ ਨੇ। ਲੇਕਿਨ ਇਸ ਕੋਈ ਸ਼ੱਕ ਨਹੀਂ ਹੈ ਕਿ ਅਲਟੀਮੇਟਲੀ ਇਹ ਗੱਲ ਸਾਡੇ ਇੱਕ ਵੱਡੇ ਤਬਕੇ ਨੂੰ ਸਮਝ ਆਣੀ ਸ਼ੁਰੂ ਹੋ ਗਈ ਹੈ ਕਿ ਲੜਾਈ ਨੈਰੇਟਿਵ ਦੀ ਹੈ, ਬਿਆਨੀਏ ਦੀ ਹੈ, ਬਿਰਤਾਂਤ ਦੀ ਹੈ। ਔਰ TV 84 ਨੂੰ ਇਹਨਾਂ 2-3 ਹਫ਼ਤਿਆਂ ਦੇ ਵਿੱਚ ਬਹੁਤ ਸਾਰੇ ਵੀਰਾਂ ਭੈਣਾਂ ਨੇ ਫੋਲੋ ਕੀਤਾ ਹੈ, ਬਹੁਤ ਸਾਰਿਆਂ ਨੇ ਸਬਸਕ੍ਰਾਈਬ ਵੀ ਕੀਤਾ ਹੈ, ਬਹੁਤ ਸਾਰਿਆਂ ਦੇ ਪਰਸਨਲ ਮੈਸੇजेस ਵੀ ਨੇ, ਕਈਆਂ ਨੇ ਰਿਗਰੈਟ ਕੀਤਾ ਹੈ ਕਿ 12 ਸਾਲ ਤੋਂ ਇਹ ਚੱਲ ਰਿਹਾ ਵੀ ਸਾਨੂੰ ਪਹਿਲਾਂ ਕਿਉਂ ਨਹੀਂ ਪਤਾ ਲੱਗਿਆ। ਪਰ ਚਲੋ ਇਹ ਵੀ ਹੈ ਕਿ ਸਾਡੇ ਇਹ ਵੀ ਹੈ ਕਿ ਵੀ ਸਾਡੇ ਵੀਰਾਂ ਨੇ ਭੈਣਾਂ ਨੇ ਜਿਨ੍ਹਾਂ ਨੇ ਇਸ ਸਾਰੇ ਦੌਰ ਦੇ ਵਿੱਚ ਲਗਾਤਾਰਤਾ ਦੇ ਨਾਲ ਸਾਨੂੰ ਸਪੋਰਟ ਕੀਤੀ ਹੈ, ਉਹਨਾਂ ਦੀ ਬਦੌਲਤ ਹੀ ਹੈ ਕਿ ਅੱਜ ਜੇ ਇਸ ਕਿਸਮ ਦਾ ਭਾਰਤੀ ਹਕੂਮਤ ਦਾ ਜਿਹੜਾ ਬਣਿਆ ਦਾਅਵਾ ਝੂਠ ਦਾ ਉਸ ਨੂੰ ਜੇ ਤਾਰ ਕਰਨ ਵਾਲ ਹੋਰ ਵੀ ਇਸ ਵੇਲੇ ਬਹੁਤ ਸਾਰੇ ਜਿਹੜੇ ਨੈਟਵਰਕ ਨੇ ਔਰ ਇੰਡੀਵਿਜੂਅਲਸ ਨੇ ਆਰਗੇਨਾਈਜੇਸ਼ਨਸ ਨੇ ਆਪਣੇ ਤੌਰ ਤੇ ਕੰਮ ਕਰ ਰਹੇ ਨੇ। ਲੇਕਿਨ ਸਾਡੀ ਜਿਹੜੀ ਸੀ ਆਊਟਰੀਚ ਅਸੀਂ ਇਕੱਲਾ ਆਪਣੀ ਕਮਿਊਨਿਟੀ ਤੱਕ ਇਹਨੂੰ ਮਹਿਦੂਦ ਨਹੀਂ ਰੱਖਿਆ। ਜਿਵੇਂ ਜੇ ਅਸੀਂ ਕਸ਼ਮੀਰੀਆਂ ਦੇ ਮੁੱਦੇ ਨੂੰ ਹਮੇਸ਼ਾ ਹੀ ਆਪਣਾ ਮੁੱਦਾ ਸਮਝਿਆ ਔਰ ਹਮੇਸ਼ਾ ਜਿਹੜੀ ਸਾਡੀ ਇਹ ਕੋਰਟ ਹੈ ਹੁਣ ਤਾਂ ਕਸ਼ਮੀਰੀ ਜਾਂ ਪਾਕਿਸਤਾਨੀ ਉਸ ਨੂੰ ਇੰਜੋਏ ਵੀ ਕਰਦੇ ਨੇ ਔਰ ਉਹਨੂੰ ਠੀਕ ਕਹਿੰਦੇ ਨੇ ਕਿ ਵੀ ਦਾ ਰੋਡ ਫਰੋਮ ਲਾਹੌਰ ਟੂ ਸ੍ਰੀਨਗਰ ਗੋਜ਼ ਵਾਇਆ ਅੰਮ੍ਰਿਤਸਰ, ਕਿ ਵੀ ਜਿਹੜੀ ਸ੍ਰੀਨਗਰ ਕਸ਼ਮੀਰ ਦੀ ਆਜ਼ਾਦੀ ਹੈ ਉਹ ਖਾਲਿਸਤਾਨ ਦੀ ਆਜ਼ਾਦੀ ਨਾਲ ਜੁੜੀ ਹੋਈ ਹੈ। ਔਰ ਜਿਵੇਂ ਸਾਡਾ UN ਦੇ ਸਾਹਮਣੇ ਇੱਕ ਇੰਟਰਵਿਊ ਸੀ 4th ਕਾਲਮ ਵਾਲਿਆਂ ਦੇ ਨਾਲ, ਉਹ ਕਾਫੀ ਪਪੂਲਰ ਹੋਇਆ ਕਿ ਉਹਦੇ 'ਚ ਅਸੀਂ 2-2.5 ਮਿੰਟ 'ਚ ਕਸ਼ਮੀਰੀਆਂ ਦੀ ਆਪਣੀ ਗੱਲ ਵੀ ਕੀਤੀ। ਇਸੇ ਤਰ੍ਹਾਂ ਜਿਹੜਾ ਵੌਇਸ ਆਫ ਸਾਊਥ ਏਸ਼ੀਆ TV ਚੈਨਲ ਉਸ ਦੇ ਨਾਲ ਸਾਡਾ ਉਰਦੂ 'ਚ 25 ਮਿੰਟ ਦਾ ਇੰਟਰਵਿਊ ਜਿਹੜਾ ਕੱਲ ਅਪਲੋਡ ਹੋਇਆ TV 84 ਦੇ ਵੈਬਸਾਈਟ ਤੇ ਵੀ, ਉਸ ਦੇ ਉੱਤੇ ਵੀ ਬਹੁਤ ਸਾਰੇ ਸਰਾਹਨਾ ਵਾਲੇ ਕਮੈਂਟ ਨੇ ਔਰ ਪਾਕਿਸਤਾਨ ਦੇ ਪ੍ਰਮੁੱਖ ਜਿਹੜੇ ਮੀਡੀਆ 'ਚ ਬੈਠੇ ਲੋਕ ਨੇ ਉਹਨਾਂ ਦੇ ਮੈਸੇजेस ਵੀ ਇਨ ਪਰਸਨ ਵੀ ਆਏ ਨੇ ਔਰ ਉਹਨਾਂ ਨੇ ਸ਼ੁਕਰੀਆ ਅਦਾ ਕੀਤਾ ਕਿ ਤੁਸੀਂ ਹਰ ਮਜ਼ਲੂਮ ਦੇ ਨਾਲ ਖਲੋਂਦੇ ਹੋ ਔਰ ਕਸ਼ਮੀਰੀਆਂ ਦੇ ਕੇਸ ਦੀ ਤੁਸੀਂ ਵਜ਼ਾਹਤ ਕਰਦੇ ਹੋ। ਤੇ ਮੇਰਾ ਹਮੇਸ਼ਾ ਇਹ ਕਹਿਣਾ ਹੁੰਦਾ ਕਿ ਵੀ ਨਹੀਂ ਇਹ ਕੋਈ ਆਸਾਨ ਨਹੀਂ ਹੈ, ਕਿਉਂਕਿ ਅਲਟੀਮੇਟਲੀ ਸਾਡਾ ਦੁਸ਼ਮਣ ਵੀ ਇੱਕ ਹੈ, ਸਾਡੀ ਡੈਸਟਨੀ ਵੀ ਇੱਕ ਹੈ। ਔਰ ਜਦੋਂ ਅਸੀਂ ਕਲੈਕਟਿਵਲੀ ਕੋਈ ਚੈਲੰਜ ਨੂੰ ਕਬੂਲਦੇ ਤੇ ਉਹ ਉਸ ਦੇ ਨਤੀਜੇ ਜਿਹੜੇ ਨੇ ਉਹ ਫਿਰ ਜ਼ਿਆਦਾ ਕਾਰਗਰ ਹੁੰਦੇ ਨੇ। ਸੋ ਵੀਰ ਸਿਮਰਨਦੀਪ ਸਿੰਘ ਜੀ ਹੋਰਾਂ ਦਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਬਿਲਕੁਲ ਠੀਕ ਕਿਹਾ ਕਿ ਵੀ ਹੁੰਦਾ ਇਹ ਹੈ ਵੀ ਜਿਹੜੀ ਕੋਈ ਕਰੰਟ ਘਟਨਾ ਵਾਪਰਦੀ ਹੈ ਉਹ ਸਾਡੇ ਤੇ ਇੰਨੀ ਕੁ ਜਿਹੜੀ ਹੈ ਪ੍ਰਭਾਵਸ਼ਾਲੀ ਜਾਂ ਉਹ ਸਾਡੇ ਤੇ ਆਪਣਾ ਪ੍ਰਭਾਵ ਪਾਉਂਦੀ ਹੈ
ਕਿ ਅਸੀਂ ਬੀਤੇ 'ਚ ਵੀ ਜਦੋਂ ਕਿ ਇਸ ਕਿਸਮ ਦਾ ਕੁਝ ਵਾਪਰਿਆ ਹੁੰਦਾ ਹੈ, ਉਸ ਨਾਲ ਜਿਹੜੇ ਤਾਂ ਉਸ ਜਨਰੇਸ਼ਨ ਦੇ ਨੇ ਉਹ ਉਹਨਾਂ ਮੂਮੈਂਟਸ ਨੂੰ ਰੀਕਲੈਕਟ ਕਰ ਸਕਦੇ ਨੇ, ਲੇਕਿਨ ਕੁਝ ਜਿਹੜੇ ਨੇ ਉਹਨਾਂ ਦਾ ਸਿਰਫ ਤੇ ਸਿਰਫ ਮੌਜੂਦਾ ਦੇ ਵਿੱਚ ਹੀ ਉਹ ਸਾਰੀ ਪਿਛਲੇ ਨੂੰ ਵੀ ਦੇਖਣ ਦੀ ਕੋਸ਼ਿਸ਼ ਕਰਦੇ ਨੇ। ਹੁਣ ਜਿਵੇਂ ਤੁਸੀਂ ਕਿਹਾ ਵੀ ਜਿਵੇਂ 18 ਸਤੰਬਰ ਜਿਹੜਾ ਹੈ ਉਹ ਗੇਮ ਚੇਂਜਰ ਹੈ, ਇਹ ਲਫ਼ਜ਼ ਮੈਂ ਵੋਸਾ ਦੇ ਇੰਟਰਵਿਊ 'ਚ ਵੀ ਇਸਤੇਮਾਲ ਕੀਤਾ ਕਿ ਇੱਕ ਦਿਨ ਨੇ ਖੇਲ ਬਦਲ ਦਿੱਤਾ 39 ਸਾਲ ਦਾ। ਹੁਣ ਜਦੋਂ ਅਸੀਂ 39 ਸਾਲ ਕਿਹਾ ਤੇ ਜ਼ਾਹਰ ਹੈ ਕਿ ਜੂਨ 84 ਸਾਡੀ ਕੱਟ ਆਫ ਡੇਟ ਹੁੰਦੀ ਹੈ, ਕਿਉਂਕਿ ਇਹ ਉਹ ਟਾਈਮ ਹੈ ਜਦੋਂ ਕਿ ਸਿੱਖ ਕੌਮ ਨੇ ਜੋ ਸੰਤ ਪਿੰਡਾਂ ਵਾਲਿਆਂ ਦੇ ਇਹ ਬਚਨ ਸਨ ਕਿ ਵੀ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਇਸ ਲਈ ਅਸੀਂ ਉਹਨੂੰ ਨੀਂਹ ਰੱਖਣ ਦਾ ਦਿਨ ਮੰਨਦੇ ਹਾਂ। ਹਾਲਾਂਕਿ ਡੈਕਲੇਰੇਸ਼ਨ ਤਾਂ 29 ਅਪ੍ਰੈਲ 1986 ਨੂੰ ਹੁੰਦੀ ਹੈ, ਲੇਕਿਨ ਉਸ ਦਿਨ ਇੰਡੀਅਨ ਸਟੇਟ ਔਰ ਸਿੱਖ ਕੌਮ ਦੇ ਰਸਤੇ ਵੱਖ-ਵੱਖ ਹੋ ਗਏ ਸਨ ਕਿ ਭਾਈ ਨੋ ਮੋਰ ਵਿਦ ਇੰਡੀਆ, ਔਰ ਉੱਥੋਂ ਹੀ ਅਸੀਂ ਉਸ ਸੰਘਰਸ਼ ਨੂੰ ਗਿਣਦੇ ਹਾਂ। ਉਹਦੇ ਚ ਜ਼ਾਹਰ ਹੈ ਕਿ 10 ਸਾਲ ਲਗਭਗ 84 ਤੋਂ 94-95 ਤੱਕ ਆਰਮਡ ਸਟਰਗਲ, 1 ਲੱਖ ਤੋਂ ਜ਼ਿਆਦਾ ਸ਼ਹਾਦਤਾਂ, ਔਰ ਫਿਰ ਕਿਸੇ ਨਾ ਕਿਸੇ ਫਾਰਮ ਦੇ ਵਿੱਚ ਉਸ ਦੀ ਕੰਟੀਨਿਊਟੀ ਜਿਹੜੀ ਸਿੱਖ ਤਾਕਤ ਦਾ ਦਿੱਲੀ ਦੇ ਨਾਲ ਟਕਰਾ ਲੇਟੈਸਟ ਅਸੀਂ ਕਿਸਾਨ ਮੋਰਚੇ ਦੇ ਰੂਪ ਚ ਦੇਖਿਆ, ਔਰ ਫਿਰ ਭਾਈ ਅੰਮ੍ਰਿਤਪਾਲ ਸਿੰਘ, ਔਰ ਹੁਣ ਦੇ ਜੇ ਅਸੀਂ ਕੰਟੈਕਸਟ 'ਚ ਗੱਲ ਕਰੀਏ ਤੇ ਇੰਡੀਅਨ ਸਟੇਟ ਨੇ ਜਿਵੇਂ ਕਿਲਿੰਗ ਸਪਰੀ ਸ਼ੁਰੂ ਕੀਤੀ, ਉਹਨਾਂ ਦੇ ਜਿਹੜੇ ਮਾਰੂ ਦਸਤੇ ਸੀ, ਕਿਲਰ ਗੈਂਗ ਸੀ, ਉਹਨਾਂ ਨੇ ਲਾਹੌਰ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ, ਬਰਮਿੰਗਮ ਦੇ ਵਿੱਚ ਭਾਈ ਅਵਤਾਰ ਸਿੰਘ ਖੰਡਾ, ਔਰ 18 ਜੂਨ ਨੂੰ ਸਰੀ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਲਾਟ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦਾ ਕੋਲਡ ਬਲੱਡਡ ਮਰਡਰ ਕੀਤਾ। ਲੇਕਿਨ ਜੇ ਅਸੀਂ 13 ਅਪ੍ਰੈਲ 1978 ਨੂੰ ਇੱਕ ਕੱਟ ਆਫ ਡੇਟ ਮੰਨੀਏ, ਕਿਉਂਕਿ ਇਹ ਉਹ ਦਿਨ ਸੀ ਜਿਸ ਦਿਨ ਖਾਲਸਾ ਸਾਜਨਾ ਦਿਵਸ ਵਾਲੇ ਦਿਨ ਪੰਜਾਬ 'ਚ ਬਾਦਲ ਅਕਾਲੀ ਦਲ ਦੀ ਹਕੂਮਤ ਹੁੰਦਿਆਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਨਰਕਧਾਰੀ ਗੁਰਬਚਨੇ ਨੇ ਔਰ ਉਹਦੀ ਗੁੰਡਾ ਕਿਲਿੰਗ ਗੈਂਗ ਨੇ, ਜਿਸ ਨੂੰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਪੂਰੀ ਮਦਦ ਕਰ ਰਿਹਾ ਸੀ, ਸ਼ਹੀਦ ਭਾਈ ਫੌਜਾ ਸਿੰਘ ਔਰ ਉਹਨਾਂ ਦੇ 12 ਹੋਰ ਸਾਥੀ ਸਿੰਘਾਂ ਨੂੰ ਸ਼ਹੀਦ ਕੀਤਾ ਸੀ। 3-4 ਦਰਜਨ ਤੋਂ ਜ਼ਿਆਦਾ ਜ਼ਖਮੀ ਸਨ, ਔਰ ਬਾਕੀ ਇਹਦੇ ਬਾਵਜੂਦ ਕਿ ਟਰਾਇਲ ਚੱਲਿਆ, ਅਦਾਲਤ ਨੇ ਨਾ ਸਿਰਫ ਉਹਨਾਂ ਨੂੰ ਬਰੀ ਕੀਤਾ, ਨਾਲ ਦੀ ਨਾਲ ਉਹਨਾਂ ਨੇ ਰਾਦਰ ਸਿੱਖਾਂ ਨੂੰ ਜਿਹੜਾ ਇਸ ਦੇ ਲਈ ਦੋਸ਼ੀ ਦੱਸਿਆ ਕਿ ਜੇ ਤੁਸੀਂ ਉੱਥੇ ਪ੍ਰੋਟੈਸਟ ਕਰਨ ਗਏ ਕਿਉਂ ਸੀ। ਸੋ ਉਹ ਇਹ ਪੀਰੀਅਡ ਸੀ ਕਿ ਜਦੋਂ ਸੰਤ ਪਿੰਡਾਂ ਵਾਲਿਆਂ ਦਾ ਉਭਾਰ ਹੁੰਦਾ ਹੈ, ਠੀਕ ਉਸੇ ਲਾਈਨ ਦੇ ਉੱਤੇ ਜਿਵੇਂ ਅੱਜ ਅਸੀਂ ਦੇਖਦੇ ਹਾਂ ਕਿ ਵੀ ਜਿਹੜਾ ਉਹ 18 ਸਤੰਬਰ ਨੇ ਕਿਵੇਂ ਇੱਕ ਗੇਮ ਚੇਂਜਰ ਹੈ, ਔਰ ਸੰਤ ਪਿੰਡਾਂ ਵਾਲਿਆਂ ਦੀ ਆਵਾਜ਼ ਜਿਹੜੀ ਹੈ ਉਹ ਕੌਮ ਦੇ ਉਸ ਹਲਕੇ 'ਚ ਵੀ ਜਿਹੜੇ ਉਦੋਂ ਤੱਕ ਇਹ ਸਮਝਦੇ ਸੀ ਕਿ ਜੀ ਅਕਾਲੀ ਦਲ ਸਟਰਗਲਿੰਗ ਬਾਡੀ ਹੈ, ਔਰ ਕਿਉਂਕਿ ਅਕਾਲੀ ਤਾਂ ਸਰਕਾਰ ਦੇ ਵਿੱਚ ਭਾਈਵਾਲ ਸੀ, ਪੰਜਾਬ ਦੇ ਵਿੱਚ ਅਕਾਲੀ ਸਰਕਾਰ ਸੀ, ਸੈਂਟਰ ਦੇ ਵਿੱਚ ਉਹ ਮੁਰਾਰਜੀ ਦੇਸਾਈ ਦੀ ਸਰਕਾਰ ਦਾ ਹਿੱਸਾ ਸੀ, ਔਰ ਈਵਨ ਜਿਹੜੀਆਂ ਨਗੁਣੀਆਂ ਜਿਹੀਆਂ ਮੰਗਾਂ ਸੀ ਉਸ ਵੇਲੇ ਅਕਾਲੀ ਦਲ ਨੇ ਜਾਂ ਸਿੱਖ ਕੌਮ ਨੇ ਰੱਖੀਆਂ ਕਿ ਜੀ ਇਹਦੇ ਨਰਕਧਾਰੀ ਦੀਆਂ 2 ਕਿਤਾਬਾਂ ਅਵਤਾਰ ਬਾਣੀ ਤੇ ਯੁਗ ਪੁਰਸ਼, ਇਹਨਾਂ ਦੇ ਉੱਤੇ ਪਾਬੰਦੀ ਲਾਈ ਜਾਏ, ਫਿਰ ਟਰਾਇਲ ਹੋਏ, ਦੂਸਰਾ ਹੋਏ, ਦੋਸ਼ੀਆਂ ਨੂੰ ਸਜ਼ਾਵਾਂ ਮਿਲਣ, ਲੇਕਿਨ ਉਹ ਤਾਂ ਸਾਰੇ ਬਰੀ ਹੋ ਗਏ। ਔਰ ਇਹ ਉਹ ਟਾਈਮ ਸੀ ਜਦੋਂ ਸੰਤ ਪਿੰਡਾਂ ਵਾਲਿਆਂ ਨੇ ਇਹ ਐਲਾਨ ਕੀਤਾ ਕਿ ਵੀ ਹੁਣ ਜਦੋਂ ਇਹਨਾਂ ਨੂੰ ਇਨਸਾਫ ਦੇ ਕਟਹਿਰੇ 'ਚ ਖੜਾ ਨਹੀਂ ਕੀਤਾ ਗਿਆ ਤੇ ਖਾਲਸਾ ਪੰਥ ਇਹਨਾਂ ਨੂੰ ਹੁਣ ਇਨਸਾਫ ਦੇਗਾ। ਔਰ ਉਸ ਦੇ ਥੱਲੇ ਫਿਰ ਜੋ ਉਹਨਾਂ ਦਾ ਡਰਾਮਾ ਸੀ ਕਿ ਉਹ ਜਿਵੇਂ ਉਹ ਪ੍ਰਚਾਰਦਾ ਸੀ ਜੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ 5 ਪਿਆਰੇ ਬਣਾਏ ਸੀ, ਮੇਰੇ 7 ਸਿਤਾਰੇ ਨੇ, ਤੇ ਇਹ ਉਹ। ਸੋ ਨਰਕਧਾਰੀਆਂ ਨੂੰ ਸਜ਼ਾ ਦੇਣ ਦਾ ਖਾਲਸਾ ਰਵਾਇਤਾਂ ਅਨੁਸਾਰ ਉਦੋਂ ਹੀ ਉਸ ਦੀ ਸ਼ੁਰੂਆਤ ਹੋਈ ਜਦੋਂ ਅਦਾਲਤ ਨੇ ਉਹਨਾਂ ਨੂੰ ਬਰੀ ਕਰ ਦਿੱਤਾ ਸੀ। ਔਰ ਉਸੇ ਪੀਰੀਅਡ ਦੇ ਵਿੱਚ ਕਿਉਂਕਿ ਜਦੋਂ ਅਸੀਂ ਸਟੇਟ ਦੇ ਇੰਸਟਰੂਮੈਂਟ ਦੇਖਦੇ ਹਾਂ, ਜਾਂ ਜਿਵੇਂ ਵੀਰ ਸਿਮਰਨਦੀਪ ਸਿੰਘ ਹੋਰਾਂ ਨੇ ਮੀਡੀਆ ਦੀ ਗੱਲ ਕੀਤੀ, ਹੁਣ ਕੱਲਾ ਇਹ ਨਹੀਂ ਸੀ ਕਿ ਵੀ ਸਰਕਾਰ ਜਾਂ ਏਜੰਸੀਆਂ ਕੋਈ ਅੰਦਰੋਂ ਅੰਦਰ ਹੀ ਉਹਦੀ ਮਦਦ ਕਰ ਰਹੀਆਂ ਸੀ, ਸਾਰਾ ਮੀਡੀਆ। ਔਰ ਉਸੇ ਪੀਰੀਅਡ ਦੇ ਵਿੱਚ ਜਗ ਬਾਣੀ, ਜਿਹਨੂੰ ਉਦੋਂ ਸਿੱਖ ਠੱਗ ਬਾਣੀ ਕਹਿੰਦੇ ਸੀ, ਹੁਣ ਤਾਂ ਸਾਡੇ ਲੀਡਰ ਉਹਦੇ 'ਚ ਵੀ ਇੰਟਰਵਿਊ ਦੇ ਕੇ ਜਾਂ ਬਿਆਨ ਲਵਾ ਕੇ ਬੜਾ ਖੁਸ਼ ਹੁੰਦੇ ਨੇ, ਉਹ ਖੁੱਲ ਕੇ, ਕਿਉਂਕਿ ਪੰਜਾਬ ਕੇਸਰੀ, ਹਿੰਦ ਸਮਾਚਾਰ ਤਾਂ ਪਹਿਲਾਂ ਹੀ ਉਹਨਾਂ ਦੇ ਅਖਬਾਰ ਸੀ, ਲੇਕਿਨ ਇਹ ਠੱਗ ਬਾਣੀ ਰਾਹੀਂ ਸਿੱਖਾਂ ਦੇ ਖਿਲਾਫ ਪੂਰਾ ਇੱਕ ਪ੍ਰਚਾਰ ਵਿੱਢਿਆ ਗਿਆ
ਕੱਲਾ ਇਹੀ ਨਹੀਂ, ਕਿਉਂਕਿ ਇਹਨਾਂ ਨਰਕਧਾਰੀਆਂ ਦੇ ਖਿਲਾਫ ਇਹ 13 ਅਪ੍ਰੈਲ 1978 ਨੂੰ ਇਹ ਕਰਤੂਤ ਕਰਦੇ ਨੇ, ਤੇ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤੇ 10 ਜੂਨ 1978 ਨੂੰ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੁੰਦਾ ਹੈ, ਔਰ ਜਿਸ ਦੇ ਵਿੱਚ ਸਪਸ਼ਟ ਤੌਰ ਦੇ ਉੱਤੇ ਕਿਹਾ ਗਿਆ ਸੀ ਜਥੇਦਾਰ ਸਾਧੂ ਸਿੰਘ ਭੌਰਾ ਜਥੇਦਾਰ ਸਨ ਅਕਾਲ ਤਖਤ ਦੇ, ਕਿ ਬਈ ਇਹ ਸਿੱਖ ਨਹੀਂ ਨੇ ਨਰਕਧਾਰੀ, ਔਰ ਹਰ ਸੰਭਵ ਤਰੀਕੇ ਨਾਲ ਇਹਨਾਂ ਦੇ ਪ੍ਰਚਾਰ ਔਰ ਪ੍ਰਸਾਰ ਨੂੰ ਰੋਕਿਆ ਜਾਏ। ਸੋ ਜ਼ਾਹਰ ਹੈ ਜਦੋਂ ਸੰਭਵ ਤਰੀਕਾ ਤਾਂ ਇਹੀ ਹੈ, ਜਿਵੇਂ ਮੈਲਕਮ ਐਕਸ ਨੇ ਕਿਹਾ ਬਾਈ ਆਲ ਮੀਨਸ ਪੋਸੀਬਲ। ਸੋ ਨਤੀਜੇ ਦੇ ਤੌਰ ਤੇ ਇਹਦੀ ਸ਼ੁਰੂਆਤ ਹੋਈ ਉਹਨਾਂ ਨੂੰ ਸਜ਼ਾ ਯਾਫਤਾ ਕਰਨ ਦੀ, ਪਰ ਇੰਨਾ ਭੰਡੀ ਪ੍ਰਚਾਰ ਗੰਦ ਸਿੱਖਾਂ ਦੇ ਖਿਲਾਫ ਔਰ ਇਵਨ ਅਕਾਲ ਤਖਤ ਸਾਹਿਬ ਦੇ ਖਿਲਾਫ ਇਹਨੇ ਲਾਲਾ ਜਗਤ ਨਾਰਾਇਣ ਜਿਹੜਾ ਕਿ ਇਸ ਸਾਰੇ ਜਿਹੜਾ ਹਿੰਦ ਸਮਾਚਾਰ ਸਮੂਹ ਗਰੁੱਪ ਸੀ, ਤਿੰਨੋਂ ਹੀ ਅਖਬਾਰ ਹਿੰਦ ਸਮਾਚਾਰ, ਪੰਜਾਬ ਕੇਸਰੀ ਔਰ ਠੱਗ ਬਾਣੀ ਨਵਾਂ ਸ਼ੁਰੂ ਕੀਤਾ ਸੀ, ਉਹਦਾ ਮਾਲਕ ਸੀ, ਉਹਨੇ ਬਹੁਤ ਨੈਗੇਟਿਵਿਟੀ ਦੇ ਨਾਲ ਅਕਾਲ ਤਖਤ ਨੂੰ ਔਰ ਸਿੱਖ ਕੌਮ ਨੂੰ, ਔਰ ਉਹਨਾਂ ਦਿਨਾਂ ਸਾਧੂ ਸਿੰਘ ਭੌਰੇ ਤੋਂ ਬਾਅਦ ਜਥੇਦਾਰ ਗੁਰਦਿਆਲ ਸਿੰਘ ਜਨੋਆ ਜਥੇਦਾਰ ਬਣੇ ਸੀ ਅਕਾਲ ਤਖਤ ਸਾਹਿਬ ਦੇ, ਔਰ ਉਹ ਉਹਨਾਂ ਦਿਨਾਂ 'ਚ ਇੱਕ ਟ੍ਰਿਪ ਦੇ ਉੱਤੇ ਇੱਥੇ ਕੈਲੀਫੋਰਨੀਆ ਵੀ ਆਏ, ਜਦੋਂ ਵਾਪਸ ਗਏ ਤਾਂ ਬਹੁਤ ਕੁਝ ਅਕਾਲ ਤਖਤ ਦੇ ਖਿਲਾਫ। ਸੋ ਸੰਤ ਪਿੰਡਾਂ ਵਾਲੇ ਨੇ ਕਿਹਾ ਦੇਖੋ ਮੈਂ ਮੇਰੇ ਨਿੱਜੀ ਖਿਲਾਫ ਕੋਈ ਕਹਿੰਦਾ ਹੈ ਜਾਂ ਮੈਨੂੰ ਨਹੀਂ ਹੈ, ਪਰ ਇਹ ਅਕਾਲ ਤਖਤ ਸਿੱਖਾਂ ਦੀ ਅਣਖ ਆਨ ਗੈਰਤ ਦਾ ਜਿਹੜਾ ਸਿੰਬਲ ਹੈ, ਔਰ ਇਹ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ। ਔਰ ਇਹ ਲਾਲਾ ਉਹ ਦੁੱਕੀ ਦਾ ਲਾਲਾ ਕਹਿੰਦੇ ਹੁੰਦੇ ਸੀ ਕਿ ਦੁੱਕੀ ਦੇ ਲਾਲੇ ਦੀ ਇਹ ਹਿੰਮਤ ਇਵੇਂ। ਸੋ ਚਲੋ ਕਿਸੇ ਨੂੰ ਜਿਹੜਾ ਅਣਖ ਜਾਗੀ ਔਰ ਉਹਨਾਂ ਨੇ ਲਾਲਾ ਜਗਤ ਨਾਰਾਇਣ ਦਾ ਕੰਮ ਕਰ ਦਿੱਤਾ ਇਹ, ਕਿਉਂਕਿ ਉਦੋਂ ਉਸ ਤੋਂ ਪਹਿਲਾਂ ਜਿਹੜੇ ਇਨ ਬਿਟਵੀਨ ਜਿਹੜੇ ਨਰਕਧਾਰੀ ਸਜ਼ਾ ਯਾਫਤਾ ਹੋਏ ਉਹ ਦੋਸ਼ੀ ਸੀ ਜਿਹੜੇ ਉਸ ਪੀਰੀਅਡ ਦੇ ਵਿੱਚ 13 ਅਪ੍ਰੈਲ 1978 ਦਾ ਸਾਕਾ ਅੰਮ੍ਰਿਤਸਰ ਲਈ ਜ਼ਿੰਮੇਵਾਰ ਸੀ। ਪਹਿਲਾ ਜੇ ਸਿਆਸੀ ਜਿਹੜੇ ਕਹਿਣਾ ਹੋਏ ਕਤਲ ਪੰਜਾਬ ਦੇ ਵਿੱਚ ਹੋਇਆ ਜਿਸ ਨੇ ਇੱਕ ਧਾਰਾ ਬਦਲੀ, ਤੇ ਉਹ ਲਾਲਾ ਜਗਤ ਨਾਰਾਇਣ ਦਾ ਸੀ, ਔਰ ਉਸ ਨੇ ਉਸ ਦੇ ਉੱਤੇ ਪੰਜਾਬ ਦਾ ਹਿੰਦੂ ਤਬਕਾ ਵੀ ਬਹੁਤ ਭੜਕਿਆ। ਫਿਰ ਪਤਾ ਨਹੀਂ ਉਹਨੂੰ ਜਿੱਥੇ ਫੂਕਿਆ ਗਿਆ ਉਦੋਂ ਵੀ ਉਹਨਾਂ ਨੇ ਰਾਹ 'ਚ ਵਾਇਲੈਂਸ ਕੀਤੀ ਹਿੰਦੂਆਂ ਨੇ, ਉਹਨੂੰ ਅਦਾ ਸਿੱਖਾਂ ਨੇ ਫਿਰ ਗੁੱਸਾ ਕੀਤਾ। ਫਿਰ ਜਿੱਥੇ ਉਹਨੂੰ ਸਾੜ ਕੇ ਚਲੇ ਗਏ, ਉਹ ਉਹਨਾਂ ਦੇ ਬਾਅਦ ਉਹਨਾਂ ਨੇ ਦੋ ਦਿਨ ਬਾਅਦ ਜਾਂ ਜਿਵੇਂ ਉਹ ਜਦੋਂ ਉੱਥੇ ਅਸਥੀਆਂ ਲੈਣ ਗਏ ਤਾਂ ਉੱਥੇ ਕੁੱਤੇ ਦੀਆਂ ਹੱਡੀਆਂ ਪਈਆਂ ਹੋਈਆਂ ਸੀ। ਉਹਨਾਂ ਨੇ ਕਿਹਾ ਵੀ ਇਹਦੀਆਂ ਹੱਡੀਆਂ ਵੀ ਜਿਹੜੀਆਂ ਨੇ ਉਹ ਰੋਲਣੀਆਂ ਨੇ, ਇਹਨੇ ਬਹੁਤ ਜਿਹੜਾ ਕੀਤਾ। ਹੁਣ ਉਸ ਵੇਲੇ ਤੱਕ ਕਿਉਂਕਿ ਪਿੰਡਾਂ ਵਾਲੇ ਇੱਕ ਵੱਡੀ ਤਾਕਤ ਦੇ ਤੌਰ ਤੇ ਉੱਭਰ ਚੁੱਕੇ ਸੀ ਸਿੱਖਾਂ ਦੇ ਵਿੱਚ, ਉਹਨਾਂ ਦੀ ਆਵਾਜ਼ ਨੂੰ ਪਸੰਦ ਕੀਤਾ ਜਾਂਦਾ ਸੀ ਕਿਉਂਕਿ ਵੰਗਾਰ ਸੀ, ਅਣਖ ਸੀ, ਗੈਰਤ ਸੀ। ਔਰ ਇਹ ਸਾਨੂੰ ਸਮਝਣਾ ਹੋਏਗਾ, ਬਹੁਤਿਆਂ ਨੂੰ ਲੱਗਦਾ ਕਿ ਜੀ ਇੱਕਦਮ ਦੀਪ ਸਿੱਧੂ ਆਇਆ ਜਾਂ ਸਿੱਧੂ ਮੂਸੇਵਾਲੇ ਦਾ ਇੱਕ ਗੀਤ ਜਾਂ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਜਾਂ ਅੱਜ ਹਰਦੀਪ ਸਿੰਘ ਨਿੱਜਰ ਦੇ ਮੁੱਦੇ ਤੇ ਸਿੱਖ ਇਵੇਂ ਇਮੋਸ਼ਨਲੀ ਕਿਵੇਂ ਯੂਨਾਈਟ ਹੋ ਜਾਂਦੇ ਨੇ। ਔਰ ਦੂਜਾ ਕਿਉਂਕਿ ਜਿਹੜੀ ਸਾਡੀ ਓਵਰਆਲ ਖਸਲਤ ਹੈ ਜਾਂ ਜਿਹੜੀ ਗੁਰੂ ਨੇ ਸਾਡੀ ਪ੍ਰੋਗਰਾਮਿੰਗ ਕੀਤੀ ਹੈ ਉਸ ਦਾ ਹਿੱਸਾ ਜਿਹੜਾ ਉਹ ਵੰਗਾਰ ਹੈ, ਡਿਫਾਈਂਸ ਹੈ, ਗੁਲਾਮੀ ਨਾ ਕਬੂਲਣਾ ਉਹ ਤਾਂ ਹੈ ਹੀ ਹੈ, ਲੇਕਿਨ ਜਿਹੜਾ ਵੀ ਆ ਕੇ ਲਲਕਾਰਦਾ ਹੈ ਵੰਗਾਰਦਾ ਹੈ। ਔਰ ਉਹਦੇ 'ਚ ਭਾਵੇਂ ਕਿੰਨੇ ਉਹਦੇ ਨਾਲ ਨੇ ਨਹੀਂ ਨੇ, ਗੱਲ ਇਹ ਨਹੀਂ ਹੁੰਦੀ, ਇਹਨੂੰ ਇੱਕਦਮ ਔਰ ਇਕੱਲਾ ਸ਼ਾਇਦ ਇਹ ਸਾਡਾ ਨਹੀਂ, ਔਰ ਸਿੱਖ ਕੌਮ ਦੀ ਗੈਰਤ ਦੀ ਬਦੌਲਤ ਪੰਜਾਬੀਆਂ ਦਾ ਵੀ ਜੇ ਦੇਖਿਆ ਜਾਏ, ਖਾਸ ਤੌਰ ਤੇ ਜੇ ਅਸੀਂ ਲਹਿੰਦੇ ਪੰਜਾਬ ਦੇ ਆਪਣੇ ਮੁਸਲਮਾਨ ਭੈਣਾਂ ਭਰਾਵਾਂ ਵੱਲ ਵੀ ਦੇਖੀਏ, ਜੇ ਹੁਣ ਅੱਜ ਵੀ ਦੁੱਲਾ ਭੱਟੀ ਜਾਂ ਜੱਗਾ ਡਾਕੂ ਜਾਂ ਖਰਲ ਜਿਹੜੇ ਵੱਡੇ ਵੱਡੇ ਨਾਂ ਨੇ ਜਿਨ੍ਹਾਂ ਨੇ ਭੱਟੀਆਂ ਦਾ, ਔਰ ਦੂਜਾ ਜਿਹੜਾ ਜਿਨ੍ਹਾਂ ਨੇ ਅੰਗਰੇਜ਼ਾਂ ਨੂੰ ਵੀ ਚੈਲੰਜ ਕੀਤਾ, ਮੁਗਲਾਂ ਨੂੰ ਵੀ ਕੀਤਾ, ਦੁੱਲਾ ਭੱਟੀ ਨੇ ਤਾਂ ਅਕਬਰ ਨੂੰ ਚੈਲੰਜ ਕੀਤਾ। ਇਹ ਹੀਰੋ ਨੇ, ਇਹਦੇ ਬਾਵਜੂਦ ਕਿ ਉਦੋਂ ਕਿਸੇ ਨੇ ਕੋਈ ਪ੍ਰੋਪਰ ਇਤਿਹਾਸ ਨਹੀਂ ਲਿਖਿਆ, ਕੋਈ ਦੂਜਾ ਨਹੀਂ, ਲੇਕਿਨ ਲੋਕ ਯਾਦਾਂ ਦੇ ਵਿੱਚ ਕਿਉਂਕਿ ਉਹਨਾਂ ਦੇ ਲਈ ਵਾਹ 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 ਸੂਰਿਆ ਵੰਗਾਰਿਆ, ਫਿਰ ਆ ਗਿਆ ਸਵਾਦ ਆ ਗਿਆ। ਇਹੀ ਕਾਰਨ ਹੈ ਕਿ ਬੇਅੰਤ ਸਿੰਘ, ਸਤਵੰਤ ਸਿੰਘ, ਜਿੰਦੇ ਸੁੱਖੇ ਜਾਂ ਦਿਲਾਵਰ ਸਿੰਘ ਜਾਂ ਹਵਾਰੇ ਨੇ ਜਦੋਂ ਇੱਕ ਉਹ ਸੂਰ ਦੇ ਬੱਚੇ ਦੇ ਚਪੇੜ ਮਾਰ ਕੇ ਘੁਮਾਤਾ, ਚਪੇੜ ਦਿਵਸ ਬਣ ਗਿਆ, ਕਿਉਂਕਿ ਇਹ ਇੱਕ ਬੇਸਿਕ ਪਾਰਟ ਹੈ। ਸੋ ਪਿੰਡਾਂ ਵਾਲੇ ਜਿਹੜੇ ਨੇ ਇਨਸਟੈਂਟ ਹੀਰੋ ਬਣੇ, ਔਰ ਸਰਕਾਰ ਨੂੰ ਇਹ ਲੱਗਾ ਕਿ ਵੀ ਇਹ ਤਾਂ ਜਿਵੇਂ ਉਹ ਹਰ ਇੱਕ ਤੋਂ ਹੀ ਖਤਰਾ ਮਹਿਸੂਸ ਕਰਦੇ ਨੇ, ਉਹਨਾਂ ਨੇ ਤਾਂ ਆਪਣੇ ਉਸ ਕਿਸਮ ਦੇ ਬਾਦਲ ਟੋੜੇ ਤਲਵੰਡੀ ਕਲਟੀਵੇਟ ਕੀਤੇ ਹੋਏ ਸੀ। ਸੋ ਉਹਦਾ ਨਤੀਜਾ ਸੀ ਕਿ ਉਹਨਾਂ ਨੇ ਔਰ ਹਿੰਦੂਆਂ ਨੇ ਬਹੁਤ ਦਬਾਅ ਬਣਾਇਆ ਕਿ ਉਹਨਾਂ ਨੇ
ਲਾਲਾ ਜਗਤ ਨਾਰਾਇਣ ਕਤਲ ਕੇਸ ਦੇ ਵਿੱਚ ਸੰਤ ਜਰਨੈਲ ਸਿੰਘ ਪਿੰਡਾਂ ਵਾਲਿਆਂ ਨੂੰ ਨਾਮਜ਼ਦ ਕਰ ਦਿੱਤਾ ਤੇ ਉਹਨਾਂ ਦੀ ਗ੍ਰਿਫਤਾਰੀ ਦੇ ਵਾਰੰਟ। ਔਰ ਇਸ ਢੰਗ ਨਾਲ ਪਹਿਲਾਂ ਉਹਨਾਂ ਨੇ ਚੰਦੋ ਕਲਾਂ ਹਰਿਆਣੇ 'ਚ ਜਿੱਥੇ ਸੰਤ ਸਨ ਉਹਨਾਂ ਨੇ ਜਿਹੜਾ ਉੱਥੇ ਜਿਵੇਂ ਰੇਡ ਕੀਤਾ ਔਰ ਉਹ ਸਾਰੇ ਦੇ ਥੱਲੇ ਸੰਤਾਂ ਨਿਕਲ ਆਏ ਉੱਥੋਂ ਪਹਿਲਾਂ ਹੀ। ਉਹਨਾਂ ਨੇ ਬੱਸਾਂ ਟਕਸਾਲ ਦੀਆਂ ਜਿਨ੍ਹਾਂ 'ਚ ਮਹਾਰਾਜ ਦੇ ਸਰੂ ਜਿਹੜੇ ਸੈਂਚੀਆਂ ਸਨ, ਜਿਹੜੇ ਵਿਦਿਆਰਥੀ ਸੀ ਟਕਸਾਲ ਦੇ, ਉਹਨਾਂ ਨੂੰ ਬਹੁਤ ਜ਼ਲੀਲ ਔਰ ਮਾਰ ਕੁਟਾਈ ਕੀਤੀ। ਔਰ ਫਿਰ ਜਿਹੜਾ ਉਹਨਾਂ ਨੇ ਸੰਤਾਂ ਨੇ ਦੇਖਿਆ ਕਿ ਵੀ ਹੁਣ ਇਹ ਵਕਤ ਹੈ ਵੀ ਕੌਮ 'ਚ ਇਹ ਵੀ ਨਾ ਲੱਗੇ ਕਿ ਭਾਈ ਇਹ ਚੈਲੰਜ ਤੋਂ ਦੌੜ ਰਹੇ ਨੇ। ਉਹਨਾਂ ਨੇ ਆਪਣਾ ਵਕਤ ਦਿੱਤਾ। ਉਹਨਾਂ ਨੇ ਕਿਹਾ ਜੀ ਮੈਂ ਖੁਦ ਗ੍ਰਿਫਤਾਰੀ ਦਿਆਂਗਾ। ਔਰ 20 ਸਤੰਬਰ 1981 ਦਾ ਦਿਨ ਜਿਹੜਾ ਉਹਨਾਂ ਨੇ ਦਿੱਤਾ। ਚੌਂਕ ਮਹਿਤਾ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼। ਔਰ ਮੈਨੂੰ ਜਦੋਂ ਤੁਸੀਂ ਉਹਨਾਂ ਯਾਦਾਂ ਦੇ ਨਾਲ ਜੁੜਦੇ ਹੋ ਤੇ ਅਸੀਂ ਵੀ ਇੱਕ ਵਿਦਿਆਰਥੀ ਹੋਣ ਸਾਂ ਔਰ ਉਦੋਂ ਭਾਵੇਂ ਬੱਸਾਂ ਗੱਡੀਆਂ ਸਭ ਬੰਦ ਕਰਤੀਆਂ ਗਈਆਂ ਸੀ, ਪਰ ਅਸੀਂ ਪਿੰਡਾਂ ਦੇ ਲੇਨਸ ਤੋਂ ਦੂਜੇ ਤੀਜੇ ਨਿਕਲ ਕੇ ਅਸੀਂ ਉਸ ਇਕੱਠ ਦਾ ਹਿੱਸਾ ਬਣੇ ਜਿਹੜਾ 20 ਸਤੰਬਰ 1981 ਨੂੰ ਸੀ। ਔਰ 2 ਲੱਖ ਦੇ ਕਰੀਬ ਗੈਦਰਿੰਗ ਸੀ। ਸੰਤ ਪਿੰਡਾਂ ਵਾਲਿਆਂ ਨੇ ਐਡਰੈਸ ਕੀਤਾ, ਜਥੇਦਾਰ ਜਨੋਹਾ ਨੇ ਕੀਤਾ, ਸੰਤੋਖ ਸਿੰਘ ਦਿੱਲੀ ਤੋਂ, ਔਰ ਉਸ ਵੇਲੇ ਦੀ ਟੌਪ ਲੀਡਰਸ਼ਿਪ ਟੌੜਾ ਦੂਜੇ ਤੀਜੇ, ਔਰ ਲੱਖਾਂ ਲੋਕ, 2 ਲੱਖ ਤੋਂ ਜ਼ਿਆਦਾ, ਚਾਰ ਚੁਫੇਰੇ ਦੂਰ ਦੂਰ ਤੱਕ ਜਿਹੜਾ ਹੈ ਉਹ ਦਸਤਾਰਾਂ ਹੀ ਨਜ਼ਰ ਆਉਂਦੀਆਂ ਸੀ। ਔਰ ਸੰਤਾਂ ਨੇ ਜਿਹੜਾ ਹੋਰ 4 ਮਹਾਂਪੁਰਖਾਂ ਦੇ ਨਾਲ ਜਾ ਕੇ ਆਪਣੇ ਆਪ ਨੂੰ ਜਿਹੜਾ ਪੇਸ਼ ਕੀਤਾ ਗ੍ਰਿਫਤਾਰੀ ਲਈ। ਲੇਕਿਨ ਇਹਦੇ ਬਾਵਜੂਦ ਕਿ ਸਾਰੀ ਪ੍ਰੋਸੈਸ ਪੀਸਫੁਲ ਸੀ, ਫਿਰ ਵੀ ਕਿਉਂਕਿ ਉਹਨਾਂ ਨੇ ਤਾਂ ਸਿੱਖਾਂ ਨੂੰ ਸਬਕ ਸਿਖਾਉਣ ਦੀ ਲਾਈਨ ਸੀ, CRPF ਔਰ ਦੂਸਰਾ ਲਿਆਂਦਾ ਹੋਇਆ ਸੀ, ਉਹਨਾਂ ਨੇ ਗੋਲੀ ਚਲਾ ਕੇ 1 ਦਰਜਨ ਦੇ ਕਰੀਬ ਸਿੰਘਾਂ ਨੂੰ ਜਿਹੜਾ ਸ਼ਹੀਦ ਕੀਤਾ। ਕਿੰਨੇ ਜ਼ਖਮੀ ਹੋਏ ਸੀ, ਖੁਦ ਜਿਹੜੇ ਜ਼ਖਮੀ ਸੀ ਉਹਨਾਂ ਨੂੰ ਅੰਦਰ ਲਿਆਂਦਿਆਂ ਢੋਂਦਿਆਂ ਔਰ ਫਸਟ ਏਡ ਦਿੰਦਿਆਂ ਜਿਹੜਾ ਉਸ ਦਾ ਨੂੰ ਦੇਖਿਆ। ਹੁਣ ਔਰ ਪਿੰਡਾਂ ਵਾਲਿਆਂ ਨੂੰ ਉੱਥੋਂ ਗ੍ਰਿਫਤਾਰ ਕਰਕੇ ਜਿਹੜਾ ਉਹ ਫਿਰੋਜ਼ਪੁਰ ਜੇਲ੍ਹ ਚ ਲਿਆਏ। ਸਾਰੇ ਪੰਜਾਬ ਦੇ ਵਿੱਚ ਸਿੱਖ ਕੌਮ ਦੇ ਵਿੱਚ ਇੱਕ ਬੜਾ ਰੋਹ ਜਾਗ ਗਿਆ। 1-2 ਫਾਇਰਿੰਗ ਦੇ ਇਨਸੀਡੈਂਟਸ ਵੀ ਜਲੰਧਰ ਚ ਹੋਈਆਂ। ਹੁਣ ਜਦੋਂ ਅਸੀਂ ਗੇਮ ਚੇਂਜਰ ਕਹਿੰਦੇ, ਲੇਕਿਨ ਕਿਉਂਕਿ ਉਦੋਂ ਵੀ ਨੈਰੇਟਿਵ ਜਿਹੜਾ ਉਹਨਾਂ ਦੇ ਕੋਲ ਸੀ, ਮੀਡੀਆ ਪ੍ਰਿੰਟ ਮੀਡੀਆ ਬਿਲਕੁਲ ਹੀ ਉਹਨਾਂ ਦਾ ਸੀ। ਕੋਈ ਚੈਨਲ ਭਾਰਤੀ ਦੂਰਦਰਸ਼ਨ ਨੈਗੇਟਿਵਿਟੀ ਕਰਦਾ ਹੀ ਕਰਦਾ ਸੀ। ਔਰ ਉਸ ਪੀਰੀਅਡ 'ਚ ਕੋਈ ਆਵਾਜ਼ ਬਾਹਰ ਤਾਂ ਹੈ ਹੀ ਨਹੀਂ ਸੀ ਕਿ ਵੀ ਕੀ ਹੋ ਰਿਹਾ। ਹੁਣ ਇਹ ਕੰਮ 20 ਸਤੰਬਰ 1981 ਨੂੰ ਹੁੰਦਾ ਹੈ ਔਰ ਉਹਨਾਂ ਨੇ ਪਿੰਡਾਂ ਵਾਲਿਆਂ ਨੂੰ ਪਹਿਲਾਂ ਹੀ ਜਿਹੜਾ ਇਵੇਂ ਪੇਂਟ ਕਰ ਦਿੱਤਾ ਸੀ ਕਿ ਵੀ ਜਿਵੇਂ ਉਹ ਸਾਰੇ ਜੋ ਪੰਜਾਬ 'ਚ ਹੋ ਰਿਹਾ ਨੈਗੇਟਿਵ ਲਾ ਐਂਡ ਆਰਡਰ ਇਹ ਉਹਦੀ ਪ੍ਰੋਬਲਮ ਹੈ। ਹਾਲਾਂਕਿ ਜਦੋਂ ਅਸੀਂ ਇਹ ਸਮਝਦੇ ਹਾਂ ਵੀ ਉਹ ਜਿਵੇਂ ਅੱਜ ਅਸੀਂ 18 ਸਤੰਬਰ ਨੂੰ ਸੈਲੀਬ੍ਰੇਟ ਕਰਦੇ ਹਾਂ ਕਿ ਵੀ ਖਾਲਿਸਤਾਨ ਦੀ ਮੂਵਮੈਂਟ ਇੰਟਰਨੈਸ਼ਨਲਾਈਜ਼ ਹੋਈ, ਠੀਕ 9 ਦਿਨ ਬਾਅਦ 29 ਸਤੰਬਰ 1981 ਨੂੰ ਭਾਈ ਗਜਿੰਦਰ ਸਿੰਘ ਜਿਨ੍ਹਾਂ ਨੇ 70ਵਿਆਂ ਦੇ ਵਿੱਚ ਦਲ ਖਾਲਸਾ ਜਥੇਬੰਦੀ ਬਣਾਈ ਸੀ, ਜਿਹੜੇ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਿਤ ਸੀ, ਔਰ ਉਹਨਾਂ ਦੇ 4 ਹੋਰ ਸਾਥੀ ਭਾਈ ਸਤਨਾਮ ਸਿੰਘ ਜਿਹੜੇ ਪੌਂਟਾ ਸਾਹਿਬ ਤੋਂ ਸਨ, ਭਾਈ ਜਸਵੀਰ ਸਿੰਘ ਜਿਹੜੇ ਰੋਪੜ ਤੋਂ ਸਨ, ਤਜਿੰਦਰਪਾਲ ਸਿੰਘ ਜਿਹੜੇ ਜਲੰਧਰ ਤੋਂ ਸਨ ਤੇ ਕਰਨ ਸਿੰਘ ਜਿਹੜੇ ਜੰਮੂ ਤੋਂ ਸਨ। ਸੋ ਇਹਨਾਂ 5 ਸਿੰਘਾਂ ਨੇ ਇੰਡੀਅਨ 에ਅਰਲਾਈਨ ਦਾ ਜਹਾਜ਼ ਜਿਹੜਾ ਉਹ ਅਗਵਾ ਕੀਤਾ। ਔਰ ਉਹ ਜਹਾਜ਼ ਦਾ ਬੋਇੰਗ ਜਹਾਜ਼ ਸੀ, ਇੰਡੀਅਨ 에ਅਰਲਾਈਨ ਜੈਟ ਲਾਈਨਰ 737 ਨੰਬਰ, ਔਰ ਉਸ ਨੂੰ ਜਿਹੜਾ ਉਹ ਉਡਾ ਕੇ ਲਾਹੌਰ ਲੈ ਗਏ। 117 ਉਹਦੇ ਚ ਮੁਸਾਫਰ ਸਨ। ਔਰ ਜਿਹੜੀਆਂ ਮੰਗਾਂ ਹੁਣ ਉਸ ਇਹ ਸਿੱਖ ਉਸ ਤੋਂ ਬਾਅਦ ਤਾਂ ਸ਼ਾਇਦ ਘੱਟੋ ਘੱਟ 6 ਵਾਰ ਜਹਾਜ਼ ਸਿੰਘਾਂ ਨੇ ਜਿਹੜੇ ਨੇ ਹਵਾ 'ਚ ਹੀ ਉਡਾ ਕੇ ਕਿਤੇ ਨਾ ਕਿਤੇ ਪਹੁੰਚਾਏ, ਨੁਕਸਾਨ ਕਿਸੇ ਦਾ ਨਹੀਂ ਕੀਤਾ। ਪਰ ਇਹ ਪਹਿਲੀ ਵਾਰ ਸੀ ਔਰ ਅਸੀਂ ਦੇਖਦੇ ਹਾਂ 81 ਜੂਨ 84 ਤੋਂ 3 ਸਾਲ ਪਹਿਲਾਂ। ਔਰ ਉਹਨਾਂ ਨੇ ਜਿਹੜੀਆਂ ਮੰਗਾਂ ਦੁਨੀਆ ਭਰ ਦੇ ਵਿੱਚ ਫਲੈਸ਼ ਹੋ ਗਿਆ ਕਿ ਵੀ 5 ਸਿੱਖ ਲੈ ਗਏ ਜਹਾਜ਼ ਉਡਾ ਕੇ, ਔਰ ਲਾਹੌਰ 'ਚ ਵੀ ਉਹਨਾਂ ਨੇ ਜਾ ਕੇ ਪਹਿਲੇ ਕੋਈ ਸਰੈਂਡਰ ਨਹੀਂ ਕੀਤਾ। ਇਹ ਤਾਂ ਪਾਕਿਸਤਾਨ ਦੇ ਕਮਾਂਡੋਜ਼ ਜਾਂ ਦੂਜਿਆਂ ਨੇ ਬਾਅਦ 'ਚ ਆ ਕੇ ਉਹਨਾਂ ਨੂੰ ਜਿਹੜਾ ਦਬੋਚਿਆ। ਲੇਕਿਨ ਜਿਹੜੀਆਂ ਉਹਨਾਂ ਨੇ ਮੰਗਾਂ ਰੱਖੀਆਂ ਉਹ ਬੜੀਆਂ ਕਲੀਅਰ ਸੀ। ਪਹਿਲੀ ਮੰਗ ਹੀ ਇਹ ਸੀ ਕਿ ਭਾਈ ਇਹ ਜਿਹੜਾ ਸੰਤ ਜਰਨੈਲ ਸਿੰਘ ਪਿੰਡਾਂ ਵਾਲਿਆਂ ਨੂੰ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਰਿਹਾ ਕੀਤਾ ਜਾਏ। ਸੋ ਇਹ ਜਦੋਂ ਅਸੀਂ ਕਹਿੰਦੇ ਹਾਂ ਕਿ ਵੀ ਇੰਟਰਨੈਸ਼ਨਲਾਈਜ਼ ਕਰਨਾ, ਇਹ ਉਸ ਦੌਰ ਦੇ ਵਿੱਚ ਬਹੁਤ ਵੱਡੀ ਗੱਲ ਸੀ। ਔਰ ਸੰਤ ਜਰਨੈਲ ਸਿੰਘ ਪਿੰਡਾਂ ਵਾਲਿਆਂ ਦਾ ਨਾਂ ਫਿਰ ਦੁਨੀਆ ਨੇ ਉਦੋਂ ਭਾਵੇਂ ਗੂਗਲ ਸਰਚ ਤਾਂ ਦੂਜੇ ਤੇ ਨਹੀਂ ਸੀ, ਲੇਕਿਨ ਮੀਡੀਆ ਚਰਚਾ ਹੋਣ ਲੱਗ ਗਈ ਕਿ ਵੀ ਐਸਾ ਕਿਹੜਾ ਬੰਦਾ ਉੱਥੇ ਨਿਕਲਿਆ ਜਿਸ ਦੇ ਲਈ ਜਿਹੜਾ ਉਹ ਜਹਾਜ਼ ਅਗਵਾ ਹੋ ਰਿਹਾ। ਔਰ ਦੂਸਰੀ ਮੰਗ ਇਹ ਸੀ ਕਿ ਵੀ ਇਹ ਜਿਹੜੇ ਜਿੰਨੇ ਵੀ 78 ਤੋਂ ਬਾਅਦ ਮੂਵਮੈਂਟ ਨਾਲ ਸੰਬੰਧਿਤ ਬੰਦੇ ਸਾਡੇ ਗ੍ਰਿਫਤਾਰ ਕੀਤੇ ਨੇ ਉਹਨਾਂ ਸਾਰਿਆਂ ਨੂੰ ਰਿਲੀਜ਼ ਕੀਤਾ ਜਾਏ।
ਔਰ ਜਿਹੜੇ 20 ਸਤੰਬਰ ਨੂੰ ਚੌਂਕ ਮਹਿਤੇ 'ਚ ਜਿਹੜੇ ਗੁਰਸਿੱਖ ਸ਼ਹੀਦ ਕੀਤੇ ਗਏ ਨੇ ਉਹਨਾਂ ਦੇ ਪਰਿਵਾਰ ਨੂੰ 1-1 ਲੱਖ ਰੁਪਏ ਦਾ ਜਿਹੜਾ ਉਹ ਹਰਜਾਨਾ ਦਿੱਤਾ ਜਾਏ। ਹੁਣ ਇਹ ਜਿਹੜਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਕੰਮ ਸੀ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵਾਕਿਆ ਨੇ ਉਦੋਂ ਅਜੇ ਖਾਲਿਸਤਾਨ ਦੀ ਮੂਵਮੈਂਟ ਤਾਂ ਨਹੀਂ ਸੀ, ਹਾਲਾਂ ਦਲ ਖਾਲਸਾ ਨੇ ਤਾਂ ਆਪਣਾ ਰਿਜ਼ੋਲਵ ਖਾਲਿਸਤਾਨ ਦਾ ਦਿੱਤਾ ਹੋਇਆ ਸੀ, ਲੇਕਿਨ ਅਜੇ ਤਾਂ ਆਨੰਦਪੁਰ ਦੇ ਮਤੇ ਦੀ ਅਜੇ ਤਾਂ ਧਰਮਯੁੱਧ ਮੋਰਚਾ ਵੀ ਨਹੀਂ ਸੀ ਸ਼ੁਰੂ ਹੋਇਆ। ਇਹ 29 ਸਤੰਬਰ ਦੀ ਅਸੀਂ ਗੱਲ ਕਰ ਰਹੇ ਹਾਂ 1981 ਦੀ। ਲੇਕਿਨ ਇਸ ਨਾਲ ਦਬਾਅ ਵੀ ਬਣਿਆ ਔਰ ਸ਼ਾਇਦ 3 ਹਫ਼ਤੇ ਜਾਂ ਮੈਕਸਿਮਮ 4 ਹਫ਼ਤੇ ਬਾਅਦ ਸੰਤ ਪਿੰਡਾਂ ਵਾਲਿਆਂ ਨੂੰ ਰਿਲੀਜ਼ ਕਰਨਾ ਹਕੂਮਤ ਦੀ ਮਜਬੂਰੀ ਵੀ ਬਣਿਆ। ਸਬੂਤ ਵੀ ਕੋਈ ਨਹੀਂ ਸੀ, ਲੇਕਿਨ ਉਹ ਜੇ ਇਸ ਕਿਸਮ ਦਾ ਪ੍ਰੈਸ਼ਰ ਬਿਲਟ ਨਾ ਹੁੰਦਾ ਤੇ ਜੋ ਪਾਰਟ ਅਸੀਂ ਹੁਣ ਦੇਖ ਰਹੇ ਹਾਂ ਕਿ 27 ਸਾਲਾਂ ਤੋਂ ਜੇਲ੍ਹਾਂ 'ਚ ਨੇ ਜਾਂ ਦੂਜੇ ਨੇ ਜਾਂ ਹੁਣ 8 ਮਹੀਨੇ ਤੋਂ ਜ਼ਿਆਦਾ ਹੋ ਗਿਆ ਹੈ, ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ ਸਾਥੀਆਂ ਨੂੰ ਡਿਬਰੂਗੜ੍ਹ ਦੇ ਵਿੱਚ ਲੈ ਕੇ ਗਏ ਨੇ, ਕੀ ਹੈ ਕੋਈ ਆਵਾਜ਼ NSA ਲਾਇਆ ਹੋਇਆ ਔਰ ਕੋਈ ਉਹਨਾਂ ਦਾ ਗੁਨਾਹ ਨਹੀਂ ਹੈ, ਕੋਈ ਕੇਸ ਉਹਨਾਂ ਦੇ ਖਿਲਾਫ ਨਹੀਂ ਬਣਦਾ। ਸੋ ਇਹ ਭਾਈ ਗਜਿੰਦਰ ਸਿੰਘ ਜਿਹੜੇ ਉਸ ਤੋਂ ਪਹਿਲਾਂ ਜੇ ਅਸੀਂ ਇਹ ਕਹਿਣਾ ਹੋਏ ਕਿ ਭਾਈ ਕੁਝ ਸ਼ਖਸੀਅਤਾਂ ਉਹ ਹੁੰਦੀਆਂ ਨੇ ਜਿਹੜੀਆਂ ਬਲੈਸਡ ਹੁੰਦੀਆਂ, ਅਕਾਲ ਪੁਰਖ ਨੇ ਉਹਨਾਂ ਨੂੰ ਇਸ ਪਾਸੇ ਤੋਰਿਆ ਹੁੰਦਾ ਖੁਦ ਹੀ ਔਰ ਆਪਣੀ ਚੜ੍ਹਦੀ ਜਵਾਨੀ ਵੇਲੇ ਤੋਂ ਉਹਨਾਂ ਦੇ ਅੰਦਰ ਪੰਥ ਦੀ ਸੇਵਾ ਦਾ ਚਾਅ, ਕੌਮੀ ਘਰ ਬਾਰੇ ਕਾਨਸੈਪਟ ਬਿਲਕੁਲ ਕਲੀਅਰ ਔਰ 70ਵਿਆਂ ਦੇ ਵਿੱਚ ਉਹਨਾਂ ਦੀ ਕਿਤਾਬ ਜਿਹਦੇ ਤੋਂ ਮੈਂ ਅਕਸਰ ਕੋਟ ਵੀ ਕਰਦਾ ਹੁੰਨੇ 5 ਤੀਰ ਹੋਰ, ਕਿਉਂਕਿ ਉਹੀ ਵਾਕਿਆ ਕਿ ਜਿਵੇਂ ਦਸ਼ਮੇਸ਼ ਪਿਤਾ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ 5 ਤੀਰ ਬਖਸ਼ ਕੇ ਪੰਜਾਬ ਭੇਜਿਆ ਸੀ ਜਿਹਨੇ ਹੇਠਲੀ ਉੱਤੇ ਲਿਆਂਦੀ ਸੀ, ਤੇ 70ਵਿਆਂ 'ਚ ਉਦੋਂ ਅਜੇ ਪਿੰਡਾਂ ਵਾਲੇ ਸੀਨ ਤੇ ਨਹੀਂ ਸੀ ਆਏ ਜਿਨ੍ਹਾਂ ਨੂੰ ਅੱਜ ਅਸੀਂ ਤੀਰ ਵਾਲਾ ਬਾਬਾ ਕਹਿ ਕੇ ਯਾਦ ਕਰਦੇ ਹਾਂ। ਪਰ ਭਾਈ ਗਜਿੰਦਰ ਸਿੰਘ ਨੇ ਉਦੋਂ ਵੀ ਮੰਗਿਆ ਸੀ ਉਸ ਨਜ਼ਮਾਂ 'ਚ, ਪੋਇਟਰੀ ਬੜੇ ਜ਼ਬਰਦਸਤ ਸ਼ਾਇਰ ਲੇਖਕ ਥਿੰਕਰ ਸਰਦਾਰ ਕਪੂਰ ਸਿੰਘ ਦੀ ਸੰਗਤ ਕੀਤੀ ਔਰ ਪੂਰੀ ਕਾਨਸੈਪਟ ਦੀ ਕਲੀਅਰੈਂਸ। ਉਦੋਂ ਉਹਨਾਂ ਨੇ ਮੰਗਿਆ ਸੀ ਕਿ ਹੇ ਦਸਵੇਂ ਪਾਤਸ਼ਾਹ ਸਾਨੂੰ 5 ਤੀਰ ਹੋਰ ਬਖਸ਼, ਤਾਂ ਕਿ ਇਹ ਜਿਹੜਾ ਔਰ ਉਹਨਾਂ ਦੀ ਜਦੋਂ ਮੈਂ ਅੱਜ ਇਹ ਸਾਰਾ ਪ੍ਰੋਗਰਾਮ ਵੀ ਉਹਨਾਂ ਦੀ ਯਾਦ ਨੂੰ ਸਮਰਪਿਤ ਕਰ ਰਿਹਾ, ਉਹਨਾਂ ਦੀ ਫਾਊਂਡ ਕੀਤੀ ਜਥੇਬੰਦੀ ਦਲ ਖਾਲਸਾ ਔਰ ਸਾਰੀਆਂ ਪੰਥਕ ਜਥੇਬੰਦੀਆਂ ਵੱਲੋਂ ਅੱਜ ਬੜਾ ਵੱਡਾ ਇਕੱਠ ਅਕਾਲ ਤਖਤ ਸਾਹਿਬ ਤੇ ਹੋਇਆ, ਉਸ ਦੀ ਵੀ ਅਸੀਂ ਗੱਲ ਕਰਾਂਗੇ। ਔਰ ਮੈਂ ਜਿਹੜਾ ਉਹਨਾਂ ਦੀ ਨਜ਼ਮਾਂ ਜਿਹਨਾਂ 'ਚ ਉਹਨਾਂ ਨੇ 5 ਤੀਰ ਹੋਰ ਦਾ ਮੈਂ ਜ਼ਿਕਰ ਕੀਤਾ ਹੈ ਉਹਦੇ 'ਚ ਉਹਨਾਂ ਨੇ, ਔਰ ਇਹ 70ਵਿਆਂ ਦੀ ਗੱਲ ਹੈ ਔਰ ਅਸੀਂ ਫਿਰ ਇਹ ਦੇਖਦੇ ਹਾਂ ਕਿ ਕਿਵੇਂ ਸੰਤ ਪਿੰਡਾਂ ਵਾਲੇ ਸੀਨ ਤੇ ਜਿਹੜੇ ਨੇ ਉਹ ਐਮਰਜ ਹੁੰਦੇ ਨੇ। ਜਦੋਂ ਬੰਦੇ ਨੂੰ ਆਪਣੀ ਤਰਕਸ਼ 'ਚੋਂ 5 ਤੀਰ ਤੋਂ ਦਿੱਤੇ ਤਾਂ ਸੁਣਿਆ ਜ਼ਾਲਮਾਂ ਤੋਂ ਯੁੱਧ ਬੰਦੇ ਨੇ ਬਹੁਤ ਜਿੱਤੇ, ਤੇਰੇ ਤਰਕਸ਼ ਦੇ 5 ਤੀਰਾਂ ਨੇ ਉਤਲੀ ਹੇਠ ਕੀਤੀ ਸੀ, ਤੇਰੇ ਹਰ ਤੀਰ ਨੇ ਤੋਪਾਂ ਦੀ ਸੁਣਿਆ ਗਰਜ ਸੀਤੀ ਸੀ, ਅਸੀਂ 5 ਤੀਰ ਤਰਕਸ਼ 'ਚੋਂ ਤੇਰੀ ਮੁੜ ਮੰਗਣ ਆਏ ਹਾਂ, ਤੇਰੇ ਸਿੱਖ ਹਾਂ ਹਾਂ ਤੇਰਾ ਰੂਪ ਬਿਨ ਸੰਗਣ ਹੀ ਆਏ ਹਾਂ, ਬਾਪੂ ਅੱਜ ਲੜਨ ਦਾ ਨਿਸ਼ਚਾ ਤੇਰੇ ਬੰਦਿਆਂ ਨੇ ਮੁੜ ਕੀਤਾ, ਤੇਰੇ ਤੀਰਾਂ ਨੂੰ ਤੈਥੋਂ ਮੰਗਣ ਦਾ ਤਾਂ ਹੀ ਹੌਸਲਾ ਕੀਤਾ, ਤੇਰੇ ਤਰਕਸ਼ ਦੇ ਤੀਰਾਂ ਨਾਲ ਨਿਸ਼ਾਨੇ ਵਿਨ ਵਿਨ ਮਾਰਾਂਗੇ ਤੇ ਗਿਣ ਗਿਣ ਕੇ ਸਿਰਾਂ ਦੇ ਅਸੀਂ ਮੁੱਲ ਉਤਾਰਾਂਗੇ, ਤੇਰੇ ਤੀਰਾਂ ਨਾਲ ਚਲਦੀ ਹਵਾ ਦਾ ਅਸੀਂ ਰੁਖ ਮੋੜਾਂਗੇ, ਜਿਨ੍ਹਾਂ ਸੰਗਲਾਂ 'ਚ ਜਕੜਿਆ ਕੌਮ ਨੂੰ ਉਹ ਸੰਗਲ ਤੋੜਾਂਗੇ। ਔਰ ਇਸ ਦੇ ਨਾਲ ਉਹਨਾਂ ਦੀ ਜਿਹੜੀ ਰਿਜ਼ੋਲਵ ਦੀ ਗੱਲ ਹੈ, ਜਦੋਂ ਅਸੀਂ ਉਸ ਸਾਰੇ ਪਾਰਟ ਨੂੰ ਦੇਖਦੇ ਹਾਂ ਉਹਨਾਂ ਦੀਆਂ ਨਜ਼ਮਾਂ ਦੇ ਵਿੱਚ, ਉਹ ਅਣਖ ਗੈਰਤ ਔਰ ਆਪਣੀ ਆਜ਼ਾਦੀ ਲੈਣ ਔਰ ਲੜਨ ਦਾ, ਔਰ ਇਹ ਬਿਗਨਿੰਗ ਹੀ ਮੇਰੀ ਛਾਤੀ ਤੇਰੀ ਸੰਗੀਨ, ਮੇਰੇ ਸੀਨੇ ਨੂੰ ਚੀਰ ਕੇ ਵੇਖੋ ਤੇ ਧਾਰ ਖੰਜਰ ਦੀ ਅਜਮਾਓ, ਜੋ ਲਿਖਿਆ ਹਰ ਪਰਤ ਉੱਤੇ ਮਿਟਾ ਸਕਦੇ ਹੋ ਮਿਟਾਓ, ਹੈ ਲਿਖਿਆ ਹਰ ਪਰਤ ਉੱਤੇ ਨਿਸ਼ਾਨਾ ਕੌਮ ਦਾ ਮੇਰੀ ਛਾਤੀ ਸਕੇ ਜੋ ਚੀਰ, ਉਹ ਸੰਗੀਨ ਨਹੀਂ ਤੇਰੀ, ਕਿ ਜੇ ਉਹ ਸੰਗੀਨ ਨਹੀਂ ਬਣੀ ਜਿਹੜੀ ਮੇਰੀ ਛਾਤੀ ਨੂੰ ਚੀਰ ਸਕੇ। ਔਰ ਇਹ ਸਾਰੇ ਦੇ ਨਾਲ ਜਿਹੜਾ ਨਜ਼ਮਾਂ ਉਹਨਾਂ ਦੀਆਂ ਮੈਂ ਰਿਕਮੈਂਡ ਵੀ ਕਰਾਂਗਾ ਕਿ ਭਾਈ ਇੱਕ ਰੋਸ਼ਨੀ ਨਜ਼ਰ ਆਈ, ਦਸ਼ਮੇਸ਼ ਦੇ ਵਾਰਸੋ ਸੁਣੋ
ਬੰਦੇ ਦੇ ਸਾਥੀਓ ਸੁਣੋ, ਇੱਕ ਅਰਜ਼ ਨਿਮਾਣੀ ਸੁਣੋ, ਯੋਧਿਆਂ ਦੀ ਕੌਮ ਏ, ਜੁਝਾਰੂਆਂ ਦੀ ਕੌਮ ਏ, ਹੋ ਬੈਠੀ ਨਿਤਾਣੀ ਸੁਣੋ। ਜਿਨ੍ਹਾਂ ਵਕਤ ਦੇ ਵਹਿਣ ਮੋੜੇ, ਮੂੰਹ ਜ਼ਾਬਰਾਂ ਦੇ ਤੋੜੇ ਸਨ, ਜੋ ਸੱਚ ਤੋਂ ਵੀ ਸੱਚੇ ਸਨ, ਧਾਰਾਂ ਤੇ ਚੜ ਜੋ ਨੱਚੇ ਸਨ, ਜੋ ਆਰਿਆਂ ਤੇ ਚੜ ਗਏ, ਨੀਹਾਂ 'ਚ ਜਾ ਕੇ ਖੜ ਗਏ, ਬੰਦ ਜਿਨ੍ਹਾਂ ਕਟਾਏ ਸਨ, ਤਨ ਆਰਿਆਂ ਨਾਲ ਚਿਰਾਏ ਸਨ, ਜ਼ਾਬਰਾਂ ਦੇ ਕਹਿਰ ਵਿੱਚ, ਕੁਰਬਾਨੀਆਂ ਦੀ ਲਹਿਰ ਵਿੱਚ, ਇੰਜ ਜੰਗ ਇੱਕ ਚਲਦੀ ਰਹੀ, ਪਰ ਕੌਮ ਇਹ ਪਲਦੀ ਰਹੀ, ਜੂਝਦਿਆਂ ਲੜਦਿਆਂ ਚਰਖੀਆਂ ਤੇ ਚੜ੍ਹਦਿਆਂ, ਸਰਹੰਦ ਫਤਹ ਕਰ ਲਈ, ਆਜ਼ਾਦੀ ਦੀ ਵੋਟੀ ਵਰ ਲਈ, ਇੰਜ ਬਾਗੀਓਂ ਬਾਦਸ਼ਾਹ ਬਣੇ, ਫਿਰ ਹੋਏ ਬਾਗੀ ਅਸੀਂ, ਲੜਦੇ ਰਹੇ, ਨਹੀਂ ਤੇਗ ਕਦੇ ਤਿਆਗੀ ਅਸੀਂ, ਪਰ ਅੱਜ ਕੀ ਹੈ ਹੋ ਗਿਆ, ਕਿਉਂ ਪੰਥ ਸਾਰਾ ਸੌਂ ਗਿਆ, ਸਾਡੀ ਤੇਗ ਨੂੰ ਕਿਸ ਡਸਿਆ, ਤੀਰਾਂ ਨੂੰ ਕਿਸ ਨੇ ਕੀਲਿਆ, ਜਾਂ ਰੱਤ ਪਾਣੀ ਹੋ ਗਿਆ, ਜਾਂ ਰੱਤ ਸਾਡਾ ਪੀ ਲਿਆ, ਜੂਝਣ ਤੋਂ ਅੱਜ ਹਾਂ ਡਰ ਰਹੇ, ਬਿਨ ਮੌਤ ਤਾਈਓ ਮਰ ਰਹੇ, ਹਾਕਮ ਅਸੀਂ ਨਾ ਬਣ ਸਕੇ, ਬਾਗੀ ਵੀ ਅੱਜ ਨਾ ਰਹਿ ਸਕੇ, ਨਾ ਲੜ ਸਕੇ ਜ਼ਾਲਮ ਦੇ ਨਾਲ, ਨਾ ਜ਼ੁਲਮ ਨੂੰ ਹੀ ਸਹਿ ਸਕੇ, ਹਾਲਤ ਅਜਿਹੀ ਆ ਗਈ ਨੇਰੇ ਦੀ, ਸਫ ਜਿਹੀ ਵਿਛ ਗਈ, ਫਿਰ ਦੂਰੋਂ ਹਨੇਰੀ ਰਾਤ ਚੋਂ ਇੱਕ ਰੌਸ਼ਨੀ ਆਈ ਨਜ਼ਰ, ਦਸ਼ਮੇਸ਼ ਦਿਆਂ ਬੰਦਿਆਂ ਨੇ ਫਿਰ ਉਧਰ ਦੌੜਾਈ ਨਜ਼ਰ, ਉਸ ਰੌਸ਼ਨੀ ਤੋਂ ਸੇਧ ਲੈ, ਮੁੜ ਤੁਰ ਪਏ ਉਹ ਲੜਨ ਨੂੰ, ਇੱਕ ਖੇਡ ਨੇ ਉਹ ਸਮਝਦੇ, ਹੁਣ ਫਾਂਸੀਆਂ ਤੇ ਚੜਨ। ਹੁਣ ਇਹ ਜਦੋਂ ਤੁਸੀਂ ਦੇਖਦੇ ਹੋ ਕਿ ਜ਼ਿੰਦਗੀ ਦੇ ਵਿੱਚ ਵਰਤਾਰੇ ਹੁੰਦੇ ਨੇ, ਬਿਲਕੁਲ, ਔਰ ਉਹ ਦਿਨ ਤੇ ਅੱਜ ਦਾ ਦਿਨ, ਪਿਛਲੇ 42 ਸਾਲ ਤੋਂ ਭਾਈ ਗਜਿੰਦਰ ਸਿੰਘ ਪਹਿਲਾਂ ਤਾਂ ਲੰਬਾ ਵਕਤ 14 ਸਾਲ ਜੇਲ੍ਹਾਂ ਦੇ ਵਿੱਚ ਰਹੇ, ਪਾਕਿਸਤਾਨ ਦੀਆਂ ਉਮਰ ਕੈਦ ਕੱਟੀ, ਉਸ ਤੋਂ ਬਾਅਦ ਜਲਾਵਤਨੀ ਦੇ ਵਿੱਚ ਨੇ, ਬਾਕੀ ਜਿਹੜੇ ਉਹਨਾਂ ਦੇ ਸਾਥੀ ਉਹ ਤਾਂ ਨਿਕਲ ਆਏ, ਕੋਈ ਸਵਿਟਜ਼ਰਲੈਂਡ ਹੈ, ਕੋਈ ਹੋਰ ਜਰਮਨ ਚ ਹੈ ਜਾਂ ਦੂਜਾ, ਉਹਨਾਂ ਨੇ ਕਦੇ ਵੀ ਆਪਣੀ ਉਸ ਧਰਤੀ ਨੂੰ ਛੱਡਣਾ ਨਹੀਂ ਚਾਹਿਆ, ਲੇਕਿਨ ਕੋਈ ਖੁੱਲ੍ਹ ਕੇ ਜੀਵਨ ਤਾਂ ਨਹੀਂ ਹੈ, ਉਸ ਕਿਸਮ ਦੀ ਬੰਦਸ਼ਾਂ ਦੇ ਵਿੱਚ ਜਾਂ ਕਿਸੇ ਨਾਲ ਮੇਲ ਮੁਲਾਕਾਤ ਵੀ ਨਹੀਂ, ਹਾਲਾਂ ਕੋਈ ਖਾਸ ਜਿਹੜਾ ਉਸ ਨੂੰ ਜਿਹੜਾ ਉਹ ਪਰਮਿਸ਼ਨ ਦੇ ਨਾਲ ਮਿਲਦਾ ਰਿਹਾ। ਔਰ ਅਸੀਂ ਸਮਝਦੇ ਹਾਂ ਕਿ ਇਹ ਜਦੋਂ ਅਸੀਂ ਜਾਣ ਤੋਂ ਬਾਅਦ ਤਾਂ ਸਭ ਨੂੰ ਹੀ ਜਿਹੜਾ ਨਹੀਂ ਵੀ ਜਿਹਨੇ ਕੁਝ ਕੀਤਾ ਹੁੰਦਾ ਉਹਨੂੰ ਵੀ ਅਸੀਂ ਕਹਿ ਰਹੇ ਹੁੰਦੇ ਆ ਜੀ ਬਹੁਤ ਵੱਡੇ ਪੰਥ ਦੇ ਦਰਦੀ ਤੇ ਫਲਾਣਾ। ਇਹ ਸਾਡੇ ਨਾਇਕ ਨੇ, ਜਿਉਂਦੇ ਹੀਰੋ ਨੇ। 42 ਸਾਲ ਜਲਾਵਤ ਨਹੀਂ, ਪਰ ਜੇ ਉਹਨਾਂ ਦਾ ਸਫ਼ਰ ਤੁਸੀਂ 70ਵਿਆਂ ਤੋਂ ਦੇਖੋ, ਉਹਨਾਂ ਦਾ ਅਜੇ ਵਿਆਹ ਹੋਇਆ ਸੀ, ਬੱਚੀ ਉਹਨਾਂ ਦੀ ਸ਼ਾਇਦ ਕੁਝ ਮਹੀਨੇ ਦੀ ਸੀ ਜਦੋਂ ਉਹਨਾਂ ਨੇ, ਦਰਸ਼ਕ ਉਹਨਾਂ ਦੀਆਂ ਕੁਝ ਫੈਮਿਲੀ ਪਿਕਚਰਸ ਜਿਹੜੀਆਂ ਇਸ ਪੁਸਤਕ 'ਚ ਨੇ ਉਹਨਾਂ ਨੂੰ ਦੇਖ ਸਕਦੇ ਨੇ ਕਿ ਭਾਈ ਉਹਨਾਂ ਦੀ ਸਿੰਘਣੀ ਕਿਸ ਹਾਲਤ 'ਚ ਉੱਥੇ, ਉਹਨਾਂ ਦੇ ਮਾਤਾ ਪਿਤਾ ਕਿਸ ਹਾਲਤ 'ਚ, ਪੁਲਿਸ ਦੇ ਛਾਪੇ ਔਰ ਦੂਜੇ, ਔਰ ਜਦੋਂ ਇਹਨਾਂ ਦੀ ਸਿੰਘਣੀ, ਹੁਣ ਤਾਂ ਉਹ ਵੀ ਚੜਾਈ ਕਰ ਗਏ ਕੈਂਸਰ ਨਾਲ, ਉਹ ਕੈਲੀਫੋਰਨੀਆ 'ਚ ਮਿਲੇ ਮੈਨੂੰ 90ਵਿਆਂ 'ਚ, ਭੈਣ ਜੀ ਮਨਜੀਤ ਕੌਰ, ਛੋਟੀ ਬੱਚੀ ਵੀ ਉਹਨਾਂ ਦੀ ਨਾਲ ਸੀ। ਤੇ ਉਹਨਾਂ ਦਾ ਜਦੋਂ ਤੁਸੀਂ ਉਹ ਦੇਖਦੇ ਹੋ, ਜਿਹੜੇ ਮੈਂ ਜਿਵੇਂ ਅਕਸਰ ਇਹ ਕਹਿੰਦਾ ਵੀ ਇੱਕ ਤਾਂ ਜਨੂਨ ਹੁੰਦਾ ਹੀ ਹੈ, ਜਿਹੜੇ ਤੁਰਦੇ ਨੇ ਉਹ ਤਾਂ ਉਸ ਜਨੂਨ ਚੋਂ ਹੀ ਉਹਨਾਂ ਨੂੰ ਜਿਹੜਾ ਉਹ ਸਕੂਨ ਮਿਲਦਾ, ਪਰ ਜਿਹੜੇ ਪਰਿਵਾਰ ਜਿਵੇਂ ਉਹਨਾਂ ਨੇ ਬੱਚੀ ਨੂੰ ਫਿਰ ਪਾਲਿਆ, ਜਿਵੇਂ ਉਹਨਾਂ ਨੇ ਬਾਹਰ ਆ ਕੇ, ਅਮਰੀਕਾ ਨੇ ਜਦ ਉਹਨਾਂ ਨੂੰ ਸ਼ਰਨ ਦੇਣ ਤੋਂ ਨਾ ਕਰਤੀ, ਅਸਾਈਲਮ, ਉਹਨਾਂ ਨੂੰ ਇਹ ਕਿਹਾ ਕਿ ਵੀ ਛੱਡ ਜਾਓ ਮੁਲਕ, ਨਹੀਂ ਤਾਂ ਅਸੀਂ ਅਰੈਸਟ ਕਰਾਂਗੇ, ਇਸ ਕਿਸਮ ਦਾ ਉਹਨਾਂ ਨੇ ਕਿਹਾ ਜੀ ਬੇਟੀ ਨੂੰ ਦੇ ਦਿੰਨੇ, ਤੁਹਾਨੂੰ ਨਹੀਂ, ਉਹਨਾਂ ਨੂੰ ਵੀ ਬਾਗੀ ਬਣਾਇਆ। ਉਹ ਕਿਵੇਂ ਵਿਚਾਰੇ ਨਿਕਲ ਕੇ ਜਰਮਨ ਪਹੁੰਚੇ, ਉੱਥੇ ਅਸਾਈਲਮ ਜਾਂ ਕਿਵੇਂ ਹੋਈ, ਕਿੰਨੇ ਸਾਲਾਂ ਬਾਅਦ ਜਾ ਕੇ ਲਾਹੌਰ ਮਿਲ ਸਕੇ ਪਤੀ ਨੂੰ, ਤੇ ਉੱਥੇ ਹੀ ਉਹਨਾਂ ਨੇ ਜਿਹੜਾ ਉਹ ਆਪਣਾ ਜਿਹੜਾ ਉਹ ਚੜਾਈ ਕੀਤੀ। ਸੋ ਇਹਨਾਂ, ਔਰ ਤੁਸੀਂ ਇਹਨਾਂ ਹਾਲਾਤਾਂ ਚੋਂ ਜਿਹੜੇ ਅੱਜ ਕਈ ਵਾਰੀ ਉੱਠ ਕੇ ਜੀ ਐਵੇਂ ਹੈ ਜੀ ਖਾਲਿਸਤਾਨ ਦੀਆਂ ਦੁਕਾਨਾਂ ਜੀ ਜਾਂ ਦੂਜੇ ਜੀ, ਔਰ ਅਸੀਂ ਸਮਝਦੇ ਹਾਂ ਵੀ ਇਹ ਇੱਕ ਠੀਕ ਟ੍ਰਿਬਿਊਟ ਹੈ ਉਹਨਾਂ ਦੀ ਯਾਦ ਨੂੰ ਸਮਰਪਿਤ ਜਿਹੜਾ। ਔਰ ਕੱਲਾ ਇਹੀ ਨਹੀਂ, ਦਲ ਖਾਲਸਾ ਨੇ ਇਸ ਸਮਾਗਮ ਦਾ ਜਿਹੜਾ ਉਹ ਵੱਡਾ ਦਾਇਰਾਕਾਰ ਕੀਤਾ, ਉਹਨਾਂ ਨੇ ਜਿਹੜਾ ਸ਼ੁੱਕਰਵਾਰ ਨੂੰ ਅਕਾਲ ਤਖਤ ਔਰ ਦੂਸਰੇ ਦੇ ਉੱਤੇ ਅਰਦਾਸ ਕੀਤੀ, ਔਰ ਉਹਦੇ ਸੀ ਕਿ ਵੀ ਸਮੂਹ ਜਲਾਵਤਨ ਸਿੱਖ ਕਾਰਕੁਨਾਂ ਦੀ ਤੰਦਰੁਸਤੀ,
ਸਿੱਖ ਸਿਆਸੀ ਕੈਦੀਆਂ ਦੀ ਰਿਹਾਈ, ਸਿੱਖ ਆਜ਼ਾਦੀ ਸੰਘਰਸ਼ ਦੀ ਸਫਲਤਾ ਅਤੇ ਹਰਦੀਪ ਸਿੰਘ ਨਿੱਜਰ, ਪਰਮਜੀਤ ਸਿੰਘ ਪੰਜਵੜ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਲਈ ਅਰਦਾਸ ਕੀਤੀ ਗਈ। ਔਰ ਅਰਦਾਸ ਸਰ ਹਰਚਰਨਜੀਤ ਸਿੰਘ ਧਾਮੀ ਜਿਹੜੇ ਰੂਹੇ ਰਵਾਨ ਨੇ ਦਲ ਖਾਲਸਾ ਦੇ ਪਹਿਲਾਂ ਪ੍ਰੈਜ਼ੀਡੈਂਟ ਵੀ ਸਨ, ਹੁਣ ਵੀ ਉਹ ਇੱਕ ਗਾਈਡਿੰਗ ਸਪਿਰਿਟ ਨੇ। ਉਹਨਾਂ ਨੇ ਆਪਣੇ ਗਲ 'ਚ ਹਜ਼ੂਰੀਆ ਪਾ ਕੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਕੀਤੀ। ਔਰ ਉਹਦੇ 'ਚ ਜ਼ਾਹਰ ਹੈ ਇੱਕ ਗੱਲ ਜ਼ਰੂਰ, ਜਿਹੜੇ ਕੁਝ ਚੰਗੇ ਐਕਸ਼ਨ ਸ਼ਾਇਦ ਗਿਆਨੀ ਹਰਪ੍ਰੀਤ ਸਿੰਘ ਦੇ ਵੇੜੇ ਹੀ ਹੋਇਆ, ਮੈਨੂੰ ਹੁਣ ਯਾਦ ਨਹੀਂ ਹੈ, ਕਿ ਸਤੰਬਰ 2020 ਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਭਾਈ ਗਜਿੰਦਰ ਸਿੰਘ ਦਲ ਖਾਲਸਾ ਨੂੰ ਜਲਾਵਤਨ ਸਿੱਖ ਯੋਧਾ ਇਹ ਟਾਈਟਲ ਦੇ ਨਾਲ ਨਵਾਜਿਆ ਗਿਆ ਸੀ। ਸੋ ਇਹ ਬਿਲਕੁਲ ਠੀਕ ਟਾਈਟਲ ਹੈ ਉਹਨਾਂ ਦੇ ਲਈ। ਉਹ ਜਲਾਵਤਨ ਨੇ, ਬੇਵਤਨੇ। ਔਰ ਜਿਹੜੀਆਂ ਤਖਤੀਆਂ ਵੀ ਦਰਸ਼ਕ ਦੇਖ ਸਕਦੇ ਨੇ, ਜਿਹੜੇ ਅਰਦਾਸ ਹੋਈ ਬਾਹਰ, ਬਹੁਤ ਵੱਡੀ ਗਿਣਤੀ ਸਿੱਖ ਨੌਜਵਾਨ ਅਕਾਲ ਤਖਤ ਸਾਹਿਬ ਤੋਂ ਬਾਹਰ ਸੀ, ਤਖਤੀਆਂ ਵੀ ਸੀ ਹੱਥ ਫੜੀਆਂ ਹੋਈਆਂ, ਬੇਵਤਨੇ ਸਿੱਖ, ਕਿ ਵੀ ਸਾਡਾ ਕੋਈ ਵਤਨ ਨਹੀਂ ਹੈ। ਕਿ ਵੀ ਇਹੀ ਜਦੋਂ ਹਰਿੰਦਰ ਸਿੰਘ ਮਹਿਬੂਬ ਵਰਗਿਆਂ ਦੇ ਇਹ ਨਜ਼ਮ ਨਿਕਲਦੀ ਹੈ ਤਾਂ ਫਿਰ ਇਹ ਬੇਵਤਨਿਆਂ ਦੀ ਕਹਾਣੀ ਹੁੰਦੀ ਹੈ ਕਿ ਵੀ ਜਦੋਂ ਅਸੀਂ ਜ਼ੁਲਮ ਦਾ ਸ਼ਿਕਾਰ ਹੋ ਰਹੇ ਹੁੰਦੇ ਆ ਤੇ ਫਿਰ ਬੇਪਤ ਹੋਈਆਂ ਕੌਮਾਂ ਦੇ ਘਰ ਦੂਰ ਫਰੇਬੀ ਧਰ ਤੇ ਬਦਨਸੀਬ ਪੈਰਾਂ ਦੇ ਹੇਠਾਂ ਖਾਕ ਵਿਸ਼ੈਲੀ ਕਰਕੇ ਮੂੰਹ ਜ਼ੋਰ ਸਮਾਂ ਨਾ ਕੌਮੇ ਮੇਟ ਸਕੇਗਾ ਤੈਨੂੰ ਆਪਣੀ ਪੱਤ ਪਛਾਣ ਲਵੇਂ ਜੇ ਲੜ ਮਾਹੀ ਦਾ ਫੜ ਕੇ। ਸੋ ਅਸੀਂ ਬੇਪਤ ਹੈ ਕਿਉਂਕਿ ਜਦੋਂ ਤੁਸੀਂ ਫਰੇਬੀਆਂ ਦੇ ਵਸ ਪੈਂਦੇ ਹੋ ਤੇ ਫਿਰ ਤੁਹਾਡੇ ਪੈਰਾਂ ਦੇ ਥੱਲੇ ਵੀ ਵਿਸ਼ਾਲੀ ਮਿੱਟੀ ਹੁੰਦੀ ਹੈ। ਉਹ ਜ਼ਹਿਰ ਹੈ ਜਿਹੜਾ ਅਸੀਂ ਦੇਖ ਰਹੇ ਹਾਂ ਕਿ ਇਹਨਾਂ ਜ਼ਹਿਰ ਦੇ ਵਣਜਾਰਿਆਂ ਨੇ, ਉਹ ਜ਼ਹਿਰ ਦੇ ਉਸ ਨਾਗ ਨੇ ਸਿਰਫ ਪੰਜਾਬ ਦੀ ਜਵਾਨੀ ਨੂੰ ਹੀ ਨਹੀਂ ਦੱਸਿਆ, ਅੱਜ ਉਸ ਜ਼ਹਿਰੀਲੇ ਨਾਗ ਦੇ ਫੁੰਕਾਰੇ ਲਾਹੌਰ, ਲੰਡਨ ਔਰ ਸਰੀ ਤੱਕ ਜਿਹੜਾ ਹੈ ਉਹ ਪਹੁੰਚੇ ਹੋਏ ਨੇ। ਔਰ ਇਹ ਸਾਰੇ ਦੇ ਚਲਦੇ ਇਸ ਸਮਾਗਮ ਦੇ ਵਿੱਚ ਜਿਹੜੇ 4-5 ਰਿਜ਼ੋਲਵ ਸਾਹਮਣੇ ਆਏ। ਇਸ ਸਮਾਗਮ ਨੂੰ ਭਾਈ ਦਲਜੀਤ ਸਿੰਘ ਬਿੱਟੂ ਹੋਰਾਂ ਨੇ ਵੀ ਐਡਰੈਸ ਕੀਤਾ ਔਰ ਉਹਦੇ 'ਚ ਇਹ ਸੀ ਕਿ ਵੀ ਪਾਕਿਸਤਾਨ ਨੂੰ ਕਿਹਾ ਗਿਆ ਕਿ ਭਾਈ ਬਹੁਤ ਹੋ ਗਿਆ, 42 ਸਾਲ ਤੋਂ ਲੁਕ ਛਿਪ ਕੇ ਉਹ ਕੱਟ ਰਹੇ ਨੇ ਜ਼ਿੰਦਗੀ, ਉਹਨਾਂ ਨੂੰ ਘੱਟੋ ਘੱਟ ਸਿਆਸੀ ਸ਼ਰਨ ਦਿਓ ਪਾਕਿਸਤਾਨ 'ਚ, ਭਾਵੇਂ ਨਨਕਾਣਾ ਸਾਹਿਬ ਉਹਨਾਂ ਨੂੰ ਰਹਿਣ ਦੀ ਆਗਿਆ ਦਿਓ ਤਾਂ ਕਿ ਜ਼ਿੰਦਗੀ ਦੇ ਉਹ ਜਿਹੜੇ ਬਾਕੀ ਵਰੇ ਨੇ, ਪਿੱਛੇ ਬਿਮਾਰ ਵੀ ਸੀ, ਹਾਰਟ ਉਹਨਾਂ ਨੂੰ ਕੰਡੀਸ਼ਨ ਸੀ, ਫਿਰ ਉਹਨਾਂ ਨੇ ਉਹ ਜਦੋਂ ਰਿਕਵਰ ਹੋਏ ਜਾਂ ਦੂਜੇ, ਉਹਨਾਂ ਨੇ ਕਿਹਾ ਵੀ ਨਹੀਂ, ਅਕਾਲ ਪੁਰਖ ਨੇ ਮੈਨੂੰ ਫਿਰ ਹਿੰਮਤ ਦਿੱਤੀ ਹੈ ਔਰ ਮੈਂ ਅਖੀਰਲੇ ਸਾਹ ਤੱਕ ਇਸ ਰਾਹ ਦਾ ਪਾਂਦੀ ਹਾਂ। ਔਰ ਇਹ ਇਸੇ ਸਮਾਗਮ ਦੇ ਵਿੱਚ ਕੈਨੇਡਾ ਦਾ ਧੰਨਵਾਦ ਕੀਤਾ ਗਿਆ ਕਿ ਉਹਨਾਂ ਨੇ ਰਾਜ ਏਜੰਸੀ ਦਾ ਪਰਦਾਫਾਸ਼ ਕੀਤਾ, ਇੰਡੀਅਨ ਮੀਡੀਆ ਨੂੰ ਉਹਨਾਂ ਨੇ ਵਾਰਨ ਕੀਤਾ ਕਿ ਤੁਸੀਂ ਖਾਲਿਸਤਾਨੀਆਂ ਨੂੰ ਗੈਂਗਸਟਰਾਂ ਦੇ ਨਾਲ ਨਾ ਜੋੜੋ, ਉਹਨਾਂ ਨਾਲ ਤੁਲਨਾ ਨਾ ਕਰੋ। ਔਰ ਉਹਨਾਂ ਨੇ ਕੈਨੇਡਾ ਨੂੰ ਵੀ ਕਿਹਾ ਵੀ ਜਦੋਂ ਹੁਣ ਉਹਨਾਂ ਦੇ ਕਾਤਲਾਂ ਦੀ ਨਿਸ਼ਾਨਦੇਹੀ ਹੋ ਰਹੀ ਹੈ ਤੇ ਇਸ ਸਾਰੇ ਨੂੰ ਮੰਤਕੀ ਅੰਜਾਮ ਤੱਕ ਪਹੁੰਚਾਇਆ ਜਾਏ। ਔਰ ਇਸੇ ਤਰ੍ਹਾਂ ਭਾਈ ਪਰਮਜੀਤ ਸਿੰਘ ਮੰਡ ਜਿਹੜੇ ਕਾਫੀ ਉਭਰਦੇ ਸਿਤਾਰੇ ਨੇ ਦਲ ਖਾਲਸਾ ਦੇ, ਉਹ ਪੰਜਾਬੀ, ਹਿੰਦੀ, ਉਰਦੂ ਬੜੀ ਕੰਫਰਟੇਬਲੀ ਜਿਹੜਾ ਉਹ ਕਮਿਊਨੀਕੇਟ ਵੀ ਕਰਦੇ ਨੇ, ਅੱਛੇ ਸਪੀਕਰ ਨੇ, ਸਿਧਾਂਤ ਦੀ ਕਲੈਰਿਟੀ ਹੈ, ਟੀਵੀ ਚੈਨਲਸ ਤੇ ਬਹਿ ਕੇ ਵੀ ਪੂਰੀ ਕਲੈਰਿਟੀ ਨਾਲ ਗੱਲ ਕਰਦੇ ਨੇ। ਉਹਨਾਂ ਨੇ ਕਿਹਾ, ਪਾਕਿਸਤਾਨ ਸਰਕਾਰ ਨੂੰ ਵੀ ਕਿਹਾ ਕਿ ਜਿਵੇਂ ਜਸਟਿਨ ਟਰੂਡੋ ਨੇ ਭਾਈ ਹਰਦੀਪ ਸਿੰਘ ਨਿੱਜਰ ਦੇ ਕਾਤਲਾਂ ਨੂੰ ਜਗਜ਼ਾਰ ਕੀਤਾ ਹੈ, ਇਵੇਂ ਹੀ ਪਾਕਿਸਤਾਨ ਸਰਕਾਰ ਵੀ ਬਿਨਾਂ ਝਿਜਕ ਤੋਂ ਭਾਈ ਪਰਮਜੀਤ ਸਿੰਘ ਪੰਜਵੜ ਦੇ ਜਿਹੜੇ ਕਾਤਲ ਨੇ ਉਹਨਾਂ ਨੂੰ ਬੇਨਕਾਬ ਕਰੇ। ਸੋ ਅਸੀਂ ਭਾਈ ਗਜਿੰਦਰ ਸਿੰਘ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ। ਜਲਾਵਤਨੀ ਹਰ ਕੋਈ, ਬੇਸ਼ੱਕ ਅਸੀਂ ਅਮਰੀਕਾ ਦੀ ਧਰਤੀ ਤੇ ਬੈਠ ਕੇ ਫਰੀडम्स ਵੀ ਮਾਣ ਰਹੇ ਹਾਂ, ਲੇਕਿਨ ਜਲਾਵਤਨੀ 'ਚ ਹੀ ਹੈ। ਅਸੀਂ ਕਦੇ ਵੀ ਲੰਬਾ ਵਕਤ ਮੈਂ ਅਮਰੀਕਨ ਸਿਟੀਜ਼ਨਸ਼ਿਪ ਨਹੀਂ ਸੀ ਲਈ, ਮੈਨੂੰ ਇਹ ਸੀ ਕਿ ਵੀ ਅਸੀਂ ਆਪਣੇ ਵਤਨ ਦੀ ਧਰਤੀ ਦੇ ਉੱਤੇ ਹੀ ਹੈ, ਲੇਕਿਨ ਫਿਰ ਹਾਲਾਤ ਜਿਸ ਕਿਸਮ ਦੇ ਬਣ ਜਾਂਦੇ ਨੇ। ਲੇਕਿਨ ਸਾਡੇ ਸੁਪਨਿਆਂ ਦੇ ਵਿੱਚ ਵੀ, ਸਾਡੇ ਜ਼ਿਹਨ ਦੇ ਵਿੱਚ ਵੀ, ਸਾਡੇ ਰੋਮ ਦੇ ਵਿੱਚ ਉਹ ਗੁਰੂਆਂ ਦੀ ਧਰਤੀ ਵਸਦੀ ਹੈ। ਔਰ ਹਮੇਸ਼ਾ ਜਦੋਂ ਅਸੀਂ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਦਾ ਜਿਹੜਾ ਅਰਦਾਸਾ ਕਰਦੇ ਹਾਂ, ਜਦੋਂ ਵੀ ਕੋਈ ਵੀ ਸਿੱਖ ਕਰਦਾ ਤਾਂ ਜ਼ਾਹਰ ਹੈ ਉਸ ਨੂੰ
ਉਹ ਧਰਤੀ ਗੁਰੂਆਂ ਦੀ ਧਰਤੀ, ਜਿੱਥੇ ਨੀਲੇ ਦੇ ਸ਼ਾਹ ਸਵਾਰ ਦੇ ਪੌੜ ਨੇ, ਜਿੱਥੇ ਜਿਸ ਦੇ ਦਰਿਆ ਸੁਖਮਣੀ ਪੜ੍ਹਦੇ ਨੇ, ਜਿਸ ਦੀਆਂ ਹਵਾਵਾਂ ਦੇ ਵਿੱਚ ਜਪਜੀ ਹੈ, ਔਰ ਜਿਸ ਧਰਤੀ ਨੂੰ ਆਜ਼ਾਦ ਕਰਵਾਉਣ ਦੇ ਲਈ ਸਾਡੇ 1.5 ਲੱਖ ਤੋਂ ਜ਼ਿਆਦਾ ਖਾਲਿਸਤਾਨ ਦੇ ਯੋਧੇ ਸਿੰਘਾਂ ਸਿੰਘਣੀਆਂ ਨੇ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਭੰਨੇ ਨੇ। ਉਹਨਾਂ ਸਾਰਿਆਂ ਨੂੰ ਵੀ ਅਸੀਂ ਆਪਣੀਆਂ ਯਾਦਾਂ ਚ ਲਿਆਂਦੇ ਹਾਂ। ਔਰ ਇਹ ਜਿਹੜਾ ਇਹ ਸਫ਼ਰ ਹੈ, ਬਹੁਤ ਵਾਰ ਮੰਜ਼ਿਲ ਦੀ ਉਡੀਕ ਵਾਲੇ ਲੋਕ ਹੁੰਦੇ ਨੇ, ਪਰ ਅਸੀਂ ਸਮਝਦੇ ਹਾਂ ਵੀ ਇਹ ਜਦੋਂ ਤੁਸੀਂ ਇੱਕ ਆਸ਼ਾ ਲੈ ਕੇ ਗੁਰੂ ਪਿਆਰ ਦਾ, ਗੁਰੂ ਪੰਥ ਦੀ ਚੜ੍ਹਦੀ ਕਲਾ ਦਾ ਤੁਰਦੇ ਹੋ, ਤੇ ਫਿਰ ਮੰਜ਼ਿਲ ਵੀ ਉਨੀ ਕੀ ਮਿੱਠੀ ਹੋਏਗੀ ਜਾਂ ਹੁੰਦੀ ਹੈ ਜਿੰਨਾ ਕਿ ਇਹ ਕੰਡਿਆਲਾ ਰਾਹ ਹੈ। ਔਰ ਇਹ ਗੁਰੂ ਅੱਗੇ ਮੰਗਦੇ ਕਿ ਯਾਰੜੇ ਦਾ ਸਾਨੂੰ ਸੱਥਰ ਚੰਗਾ, ਕਿ ਬੇਸ਼ੱਕ ਸੱਥਰ ਹੀ ਹੈ ਲੇਕਿਨ ਪਿਆਰੇ ਦੀ ਯਾਦ ਵੀ ਰਹੇ, ਤੇ ਅਲਟੀਮੇਟਲੀ ਗੁਰੂ ਕਲਗੀਧਰ ਪਾਤਸ਼ਾਹ ਬੌੜੀ ਕਰਨ, ਕੌਮ ਨੂੰ ਰਾਜ ਪਾਕ ਬਖਸ਼ਣ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ, ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਾਡੀ ਪੱਗ ਨਾਲ ਵੱਖਰੀ ਪਛਾਣ ਜੱਗ ਤੇ, ਕੀਤਾ ਪੱਗ ਨੇ ਹੈ ਉੱਚਾ ਸਾਡਾ ਮਾਣ ਜੱਗ ਤੇ। ਆਉਣ ਵਾਲੀ 30 ਸਤੰਬਰ ਦਿਨ ਸ਼ਨੀਵਾਰ ਨੂੰ ਰਿਚਮੰਡ ਹਿੱਲ ਨਿਊਯਾਰਕ ਦੇ 골ਡਨ ਟੈਰੇਸ ਹਾਲ ਵਿਖੇ ਦਸਤਾਰ ਪ੍ਰਾਈਡ 8th ਐਨੂਅਲ ਈਸਟ ਕੋਸਟ ਟਰਬਨਟਾਈਨ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ 9 ਤੋਂ 11, 12 ਤੋਂ 14, 15 ਤੋਂ 18, 19 ਤੋਂ 22 ਅਤੇ 23 ਤੋਂ 30 ਸਾਲ ਦੇ ਨੌਜਵਾਨਾਂ ਦੇ ਦਸਤਾਰ ਮੁਕਾਬਲੇ ਹੋਣਗੇ। ਤੁਸੀਂ 23 ਸਤੰਬਰ ਤੱਕ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। 9 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਕੰਪੀਟੀਸ਼ਨ ਸਵੇਰੇ 9 ਵਜੇ ਹੋਵੇਗਾ ਸ਼ੁਰੂ, ਤੇ ਫਿਰ ਹੋਵੇਗਾ ਮੈਜਿਕ ਸ਼ੋ। ਕੰਪੀਟੀਸ਼ਨ ਦੌਰਾਨ ਜੇਤੂਆਂ ਦੇ ਨਾਲ ਪਾਰਟਿਸਿਪੇਟਰੀ ਪ੍ਰਾਈਜ਼ ਵੀ ਦਿੱਤੇ ਜਾਣਗੇ। ਸੋ ਰਜਿਸਟ੍ਰੇਸ਼ਨ ਕਰਵਾਉਣ ਲਈ ਜਲਦ ਸਰਚ ਕਰੋ www.dastarpride.com/register। ਵਿਦੇਸ਼ਾਂ 'ਚ ਦਸਤਾਰ ਦੀ ਸ਼ਾਨ ਲਈ ਅਜਿਹੇ ਸ਼ੋਅ ਹੋਣੇ ਵਧੇਰੇ ਲਾਜ਼ਮੀ ਨੇ, ਸੋ ਪਰਿਵਾਰਾਂ ਸਮੇਤ ਇਹਨਾਂ ਪ੍ਰੋਗਰਾਮਾਂ ਦਾ ਹਿੱਸਾ ਜ਼ਰੂਰ ਬਣੋ ਜੀ। ਪੱਗ ਬੰਨਣੀ ਨਾ ਜਾਇਓ ਭੁੱਲੋ ਏ ਪੰਜਾਬੀਓ, ਪੱਗ ਬੰਨਣੀ ਨਾ ਜਾਇਓ ਭੁੱਲੋ ਏ ਪੰਜਾਬੀਓ। ਕੀ ਤੁਸੀਂ ਰੋਜ਼ਾਨਾ ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਸਿਆਸੀ ਗਲਿਆਰਿਆਂ ਤੇ ਇੰਟਰਨੈਸ਼ਨਲ ਮੀਡੀਆ ਵਿੱਚ ਅਜੇ ਵੀ ਜਿਹੜੀ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਚਰਚਾ ਗਰਮ ਹੈ, ਔਰ ਕੁਝ ਹਲਕਿਆਂ ਵੱਲੋਂ ਇਸ ਨੂੰ ਚਾਹ ਦੇ ਕੱਪ ਵਿੱਚ ਉਬਾਲ ਵਜੋਂ ਦੇਖਿਆ ਜਾ ਰਿਹਾ ਹੈ, ਜਦੋਂ ਕਿ ਕੁਝ ਹਲਕੇ ਇਸ ਚੋਂ ਖਾਲਿਸਤਾਨ ਦੀ ਲਹਿਰ ਦਾ ਚੜਾਅ ਦੇਖ ਰਹੇ ਨੇ। ਸੋ ਇਸ ਵਿਸ਼ੇ ਦੇ ਜਿਹੜੇ ਅੱਡ-ਅੱਡ ਪਹਿਲੂਆਂ ਤੇ ਆਪਾਂ ਗੱਲ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਾਡਾ ਇੰਟਰਨੈਟ ਅੱਜ ਪ੍ਰੋਬਲਮ ਦੇ ਰਿਹਾ, ਪਰ ਚਲੋ ਦੇਖੋ, ਅੱਜ ਇੱਕ ਖਾਸ US ਕਾਂਗਰਸ ਦੇ ਵਿੱਚ ਸਮਾਗਮ ਸੀ। ਸੈਨੇਟ ਦੇ ਵਿੱਚ ਸਿੱਖ ਅਰਦਾਸ ਹੋਈ ਲੰਬੇ ਵਕਤ ਬਾਅਦ। ਪਹਿਲਾਂ ਇੱਕ ਵਾਰ ਸਕੈਜੂਲਡ ਸੀ ਔਰ ਇਹ ਸਾਰੇ ਤੋਂ ਫਿਰ ਉਹਨਾਂ ਨੇ ਮੌਕੇ ਤੇ ਕੈਂਸਲ ਕੀਤਾ ਜੀ। ਹੁਣ ਵੀ ਬੇਸ਼ੱਕ ਇਸ ਵੇਲੇ ਕਾਂਗਰਸ ਦੇ ਵਿੱਚ ਬੜੀ ਉੱਥੇ ਭਗਦੜ ਮਚੀ ਹੋਈ ਹੈ, ਕਿਉਂਕਿ ਬਜਟ ਦੇ ਪਾਸ ਕਰਨ ਨੂੰ ਲੈ ਕੇ, ਔਰ ਇਹ ਲੱਗਦਾ ਹੈ ਵੀ ਫੈਡਰਲ ਗਵਰਨਮੈਂਟ ਸ਼ਟ ਡਾਊਨ ਹੋਏਗੀ ਜਿਵੇਂ ਇਹਨਾਂ ਦਿਨਾਂ 'ਚ ਆ ਕੇ ਹੁੰਦਾ ਹੈ। ਇਸ ਲਈ ਕਾਂਗਰਸਮੈਨਾਂ ਦੀ ਅਵੇਲੇਬਿਲਿਟੀ ਜਾਂ ਦੂਸਰਾ ਵੀ ਸੈਨੇਟਰਸ ਦਾ ਔਖਾ ਹੁੰਦਾ ਹੈ। ਲੇਕਿਨ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਇਸ ਨੂੰ ਆਰਗੇਨਾਈਜ਼ ਕੀਤਾ ਸੀ। ਅਸੀਂ ਵੀ ਪਾਰਟਿਸਿਪੇਟ ਕਰਨਾ ਸੀ, ਪਰ ਜੇ ਮੈਂ ਇਮਾਨਦਾਰੀ ਨਾਲ ਕਹਿਣਾ ਹੋਏ ਕਿ ਬੇਸ਼ੱਕ ਸਾਡੀ ਟੀਮ ਗਈ ਔਰ ਦਰਸ਼ਕ ਦੇਖ ਸਕਦੇ ਨੇ ਕਿ ਇਕੱਲੀ ਇਹੀ ਨਹੀਂ ਵੀ ਅਰਦਾਸ ਸਮਾਗਮ ਸੀ, ਉਹ ਤਾਂ ਸਟ੍ਰਿਕਟਲੀ ਅੰਦਰ ਹੁੰਦਾ। ਬਾਅਦ ਦੇ ਵਿੱਚ ਪੂਰੀ ਇੱਕ ਕਾਰਵਾਈ ਕਮਰੇ ਦੇ ਵਿੱਚ 2-3 ਘੰਟੇ, ਜਿਹਦੇ ਵਿੱਚ ਸਿੱਖ ਕਾਂਗਰੈਸ਼ਨਲ ਕਾਕਸ ਚੇਅਰ ਦੇ ਨੁਮਾਇੰਦੇ ਆਏ, ਦੂਸਰੇ ਵੀ ਜਿਹੜੇ ਸਿੱਖ ਨੁਮਾਇੰਦੇ 60-70 ਦੇ ਕਰੀਬ ਅਮਰੀਕਾ ਭਰ ਚੋਂ ਫਲਾਈ ਕਰਕੇ ਆਏ ਹੋਏ ਸੀ, ਔਰ ਮੈਨੂੰ ਵੀ ਐਡਰੈਸ ਕਰਨ ਲਈ ਕਿਹਾ ਗਿਆ ਸੀ। ਲੇਕਿਨ
ਮੈਨੂੰ ਇਹ ਲੱਗਦਾ ਸੀ ਕਿ ਵੀ ਜੋ ਡਿਵੈਲਪਮੈਂਟਸ ਇਸ ਵੇਲੇ ਚੱਲ ਰਹੀਆਂ ਨੇ, ਜੇ ਮੈਂ ਵਾਸ਼ਿੰਗਟਨ ਅੱਜ ਹੁੰਦਾ ਜਿਵੇਂ ਸਾਡੀ ਟੀਮ ਨੂੰ ਕਵਰ ਕਰ ਰਹੀ ਅੱਛਾ ਤੇ ਫਿਰ ਪ੍ਰੋਗਰਾਮ ਮਿਸ ਹੋਣਾ ਸੀ। ਸੋ ਅਸੀਂ ਸਮਝਦੇ ਹਾਂ ਕਿ ਇਸ ਵੇਲੇ ਜਿੱਥੇ ਟੀਵੀ 84 ਨੂੰ ਸਾਡੇ ਦਰਸ਼ਕਾਂ ਵੱਲੋਂ ਇੱਕ ਟਾਰਚ ਬੀਰਰ ਦੇ ਤੌਰ ਤੇ ਦੇਖਿਆ ਜਾਂਦਾ ਹੈ, ਅਸੀਂ ਡਿਸਅਪਾਇੰਟ ਵੀ ਨਹੀਂ ਕਰਨਾ ਚਾਹੁੰਦੇ। ਦੂਸਰਾ, ਨਿਊਯਾਰਕ ਦੇ ਵਿੱਚ ਅੱਜ ਜਿੰਨਾ ਜ਼ੋਰਦਾਰ ਫਲੱਡਿੰਗ ਜਾਂ ਦੂਸਰਾ ਹੋਈ, ਤੁਹਾਡਾ ਵੀ ਸ਼ੁਕਰੀਆ ਕਿ ਤੁਸੀਂ ਕਿੰਨੇ ਸਮੁੰਦਰ ਟੱਪ ਕੇ ਪਹੁੰਚੇ ਹੋ। ਲੇਕਿਨ ਇਹ ਗੱਲ ਇਹ ਦੱਸਦੀ ਵੀ ਹੈ ਕਿ ਅਸੀਂ ਜਿੱਥੇ ਭਾਈ ਹਰਦੀਪ ਸਿੰਘ ਨਿੱਜਰ ਜਾਂ ਸ਼ਹੀਦਾਂ ਦੀ ਲੈਗੇਸੀ ਦੀ ਗੱਲ ਸੁਣਾਉਂਦੇ ਹਾਂ, ਇਹਦਾ ਮਤਲਬ ਇਹ ਹੈ ਕਿ ਵੀ ਜਦੋਂ ਚੈਲੰਜ ਵੀ ਹੁੰਦਾ, ਭਾਵੇਂ ਇਹ ਛੋਟੇ ਛੋਟੇ ਚੈਲੰਜ ਨੇ, ਪਰ ਇਹ ਸਾਡੀ ਉਸ ਵਿਲ ਨੂੰ ਵੀ ਸ਼ੋਅ ਕਰਦਾ ਹੈ ਕਿ ਭਾਈ ਅਸੀਂ ਜਿਹੜਾ ਉਹ ਆਪਣੀ ਕਮਿਟਮੈਂਟ ਨੂੰ ਨਿਭਾਉਂਦੇ। ਔਰ ਇਹ ਜਿੱਥੇ ਅਰਦਾਸ ਸਮਾਗਮ ਦੀਆਂ ਬਾਕੀ ਰਿਪੋਰਟ ਤਾਂ ਜਦੋਂ ਸਾਡੇ ਕੋਲ ਪੂਰੀ ਆਏਗੀ ਅਸੀਂ ਉਸ ਨੂੰ ਦਿਖਾਵਾਂਗੇ। ਲੇਕਿਨ ਇਹ ਜਿੱਥੇ ਬਹੁਤ ਸਾਰੇ ਕਾਂਗਰਸਮੈਨਾਂ ਨੇ ਆ ਕੇ ਸੋਲੀਡੈਰਿਟੀ ਦਿਖਾਈ, ਬੀਤੇ ਕੱਲ CBC ਕੈਨੇਡਾ ਨੇ ਇੱਕ ਸਟੋਰੀ ਫੇਅਰ ਕੀਤੀ, ਉਹਦੇ 'ਚ ਉਹਨਾਂ ਨੇ ਜਿਹੜਾ ਇੰਟਰਵਿਊ ਵੀ ਕੀਤਾ ਉਹਨਾਂ ਨੂੰ ਕਿ ਅਮਰੀਕਨ ਸ਼ਹਿਰੀਆਂ ਨੂੰ ਜਿਨ੍ਹਾਂ ਨੂੰ ਥ੍ਰੈਟ ਕੀਤਾ ਭਾਰਤੀ ਏਜੰਸੀਆਂ ਨੇ ਔਰ ਜਿਨ੍ਹਾਂ ਨੂੰ ਖਤਰਾ ਹੈ ਭਾਰਤੀ ਏਜੰਸੀਆਂ ਤੋਂ ਔਰ ਵਾਰਨ ਕੀਤਾ ਹੈ FBI ਔਰ ਦੂਸਰਿਆਂ ਨੇ। ਔਰ ਇਸੇ ਤਰ੍ਹਾਂ ਜਿਹੜੇ ਈਵਨ ਜਦੋਂ ਮਾਈਕ ਪੈਂਸ ਵਾਈਸ ਪ੍ਰੈਜ਼ੀਡੈਂਟ ਰਹੇ ਨੇ, ਉਹਨਾਂ ਦੇ ਭਰਾਤਾ ਨੇ ਮਿਸਟਰ ਗ੍ਰੈਗ ਪੈਂਸ, ਇਹ ਕਾਂਗਰਸਮੈਨ ਨੇ ਇੰਡੀਆਨਾ ਤੋਂ, ਔਰ ਸਾਡੇ ਵੀਰ ਬਲਵਿੰਦਰ ਸਿੰਘ ਇੰਡੀਆਨਾ ਔਰ ਉਹਨਾਂ ਦੇ ਸਾਰੇ ਹੋਰ ਜਿਹੜੇ ਸ਼ੁਰੂ ਤੋਂ ਹੀ ਇਸ ਮੁੱਦੇ ਦੇ ਉੱਤੇ ਲੌਬੀ ਵੀ ਕਰਦੇ ਰਹੇ ਸਿੱਖ ਇਸ਼ੂਜ਼ ਤੇ। ਔਰ ਮਾਈਕ ਪੈਂਸ ਪਹਿਲੇ ਜਦੋਂ ਇੰਡੀਆਨਾ ਦੇ ਵਿੱਚ ਖਾਲਸਾ ਸਾਜਨਾ ਦਿਵਸ ਦਾ ਨਗਰ ਕੀਰਤਨ ਸੀ, ਉਹਦੇ 'ਚ ਵੀ ਸ਼ਮੂਲੀਅਤ ਕੀਤੀ। ਗ੍ਰੈਗ ਪੈਂਸ ਨੂੰ ਤਾਂ ਮਿਲਣ ਦਾ ਮੈਨੂੰ ਵੀ ਮੌਕਾ ਮਿਲਿਆ, ਉਹ ਵੀ ਹਰ ਸਾਲ ਉਸ ਇਵੈਂਟ ਦੇ ਉੱਤੇ ਆਉਂਦੇ ਰਹੇ। ਔਰ ਗ੍ਰੈਗ ਪੈਂਸ ਨੇ ਵੀ ਇਸ ਦੇ ਉੱਤੇ ਜੋ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ ਉਸ ਤੇ ਉਹਨਾਂ ਨੇ ਟਵੀਟ ਕੀਤਾ। ਉਹਨਾਂ ਨੇ ਕਿਹਾ, ਆਈ ਕੰਪਲੀਟਲੀ ਡਿਨਾਊਂਸ state sponsored violence and attacks against the Sikhs. It is wrong and evil. The 6th district is home to a thriving Sikh community and I stand with the Sikhs. ਕਿ ਵੀ ਮੈਂ ਇਹ ਜਿਹੜੀ ਸਟੇਟ ਸਪਾਂਸਰਡ ਵਾਇਲੈਂਸ ਹੈ, ਇੰਡੀਅਨ ਸਟੇਟ ਨੇ ਜੋ ਹਿੱਸਾ ਕੀਤੀ ਉਹਨੂੰ ਕੰਡੈਮ ਕਰਦਾ, ਡਿਨਾਊਂਸ ਕਰਦਾ ਔਰ ਇਹ ਗਲਤ ਹੈ ਔਰ ਈਵਲ ਹੈ, ਇਹ ਬਿਲਕੁਲ ਬੁਰਾਈ ਦਾ ਸੂਚਕ ਹੈ। ਔਰ ਇਹ 6th ਡਿਸਟ੍ਰਿਕਟ ਨੂੰ ਰਿਪਰੈਜ਼ੈਂਟ ਕਰਦੇ ਨੇ ਉੱਥੋਂ। ਉਹਨਾਂ ਨੇ ਕਿਹਾ ਜੀ ਵੀ ਮੈਂ ਜਿਸ 6th ਡਿਸਟ੍ਰਿਕਟ ਨੂੰ ਰਿਪਰੈਜ਼ੈਂਟ ਕਰਦਾ ਉੱਥੇ ਬੜੀ ਥ੍ਰਾਈਵਿੰਗ, ਉਤਸ਼ਾਹ ਭਰਪੂਰ ਅੱਗੇ ਅਗਾਂਹ ਵਧੂ ਸਿੱਖ ਕਮਿਊਨਿਟੀ ਹੈ ਔਰ ਮੈਂ ਜਿਹੜਾ ਸਿੱਖਾਂ ਦੇ ਨਾਲ ਖੜਾ। ਹੁਣ ਇਹ ਇੱਕ ਪਾਸੇ ਤਾਂ ਇਹ ਬਰਾਬਰਤਾ ਦੇ ਨਾਲ ਥਾਂ ਥਾਂ ਅਸੈਂਬਲੀ ਵਿਮਨ ਅਸੈਂਬਲੀ, ਈਵਨ ਸਾਨੂੰ ਬੇਕਰਸਫੀਲਡ ਤੋਂ ਵੀਡੀਓ ਕਲਿੱਪ ਸੀ ਜਿਹੜੀ ਉੱਥੇ ਯੰਗ ਬੱਚੀ ਸਿੱਖ ਬੱਚੀ ਹੈ ਕੌਂਸਲ ਵੂਮਨ, ਉਹਨੇ ਚੇਸਟ ਪੰਜਾਬੀ ਦੇ ਵਿੱਚ ਕਿਹਾ ਕਿ ਮੈਂ ਸਿੱਖਾਂ ਦੀ ਧੀ ਹਾਂ, ਜੋ ਸਾਡੀ ਕੌਮ ਨਾਲ ਹੋ ਰਿਹਾ ਅਸੀਂ ਖੜੇ ਹਾਂ। ਸੋ ਇਹ ਇੱਕ ਚਾਰ ਚੁਫੇਰੇ ਤੁਸੀਂ ਉਸ ਪਾਰਟ ਨੂੰ ਦੇਖ ਸਕਦੇ ਹੋ, ਇਮੋਸ਼ਨਲ ਯੂਨਿਟੀ ਵੀ ਔਰ ਜਿਹੜਾ ਸਿੱਖਾਂ ਦਾ ਪੋਲੀਟੀਕਲ ਇਨਫਲੂਐਂਸ ਹੈ। ਹੁਣ ਤੱਕ ਤਾਂ ਬਹੁਤ ਵਾਰ ਕੈਨੇਡਾ ਦੇ ਹਵਾਲੇ ਨਾਲ ਹੀ ਕਿ ਜੀ ਉਹ ਆਬਾਦੀ ਇੰਨੀ ਹੈ ਬਣ ਜਾਂਦੀ, ਉਹਨਾਂ ਦੀ ਇੰਨੇ MP ਚੁਣ ਲੈਂਦੇ ਨੇ, ਲੇਕਿਨ ਅਮਰੀਕਾ 'ਚ ਵੀ ਜਿਸ ਲੈਵਲ ਦੇ ਉੱਤੇ ਕਾਂਗਰਸਮੈਨ ਔਰ ਦੂਸਰਿਆਂ ਨੇ ਆਵਾਜ਼ ਚੁੱਕੀ ਹੈ, ਅਸੀਂ ਦੇਖ ਰਹੇ ਹਾਂ ਕਿ ਵੀ ਉਹਨਾਂ ਦੇ ਮੀਡੀਆ ਦੇ ਵਿੱਚ ਔਰ ਦੂਸਰੇ ਦੇ ਵਿੱਚ ਪੂਰੀ ਖਾਮੋਸ਼ੀ ਵੀ ਛਾਈ ਹੋਈ ਹੈ। ਔਰ ਜੈ ਕ੍ਰਿਸ਼ਨ ਜਿਹੜਾ ਵਾਸ਼ਿੰਗਟਨ ਬੈਠਾ 7 ਦਿਨ ਤੋਂ ਅਮਰੀਕਾ ਦਾ ਉਹਦਾ, ਔਰ ਉਹ ਸਿਰਫ 2 ਜਿਹੜੇ ਕਾਂਗਰਸਮੈਨ, ਇੱਕ ਰੌ ਖੰਨਾ ਔਰ ਇੱਕ ਹੋਰ ਪਤਾ ਨਹੀਂ ਕਿਹੜਾ, ਔਰ ਕ੍ਰਿਸ਼ਨਾ ਮੂਰਤੀ ਉੱਥੋਂ ਸ਼ਿਕਾਗੋ ਤੋਂ, ਹਿੰਦੂ ਤੋਂ ਵੀ ਦੋਨੋਂ, ਉਹਨਾਂ ਦੇ ਨਾਲ ਮਿਲਦਾ ਐਂਬੈਸਡਰ ਦੇ ਘਰ 'ਚ ਬੈਠਾ ਹੋਇਆ। ਸੋ ਮਤਲਬ ਇਹ ਹੈ ਵੀ ਇਸ ਲੈਵਲ ਦੇ ਉੱਤੇ ਕਿਉਂਕਿ ਇੰਨੇ ਹੁਣ ਘਬਰਾਏ ਹੋਏ ਨੇ ਕਿ ਔਰ ਸਿੱਖ ਕਾਕਸ ਵੀ ਜਦੋਂ ਐਨ ਜੈ ਕਿਸ਼ਨ ਵਾਸ਼ਿੰਗਟਨ 'ਚ ਬੈਠਾ ਉਦੋਂ ਸਿੱਖ ਕਾਕਸ ਜਿਹੜੀ ਹੈ ਉਹ ਲਗਾਤਾਰ, ਤਾਂ ਇਹਦੇ ਬਾਵਜੂਦ ਕਿ ਵੀ ਇਸ ਵੇਲੇ ਸ਼ੋਡਾਊਨ ਚੱਲ ਰਿਹਾ ਹੈ ਔਨ ਦਾ ਬਜਟ ਇਸ਼ੂ, ਇਹ ਬਹੁਤ ਵੱਡੀ ਤੁਹਾਡਾ ਪੋਲੀਟੀਕਲ ਮਸਲ ਨੂੰ ਸ਼ੋਅ ਕਰਨਾ ਹੈ। ਹੁਣ ਜਿਹੜੀ ਡਿਬੇਟ ਇਸ ਸਾਰੇ ਪੀਰੀਅਡ 'ਚ, ਹੁਣ ਜਿਵੇਂ ਜੇ ਐਂਟਨੀ ਬਲਿੰਕਨ ਦੇ ਨਾਲ ਮੁਲਾਕਾਤ ਹੋਈ ਐਸ ਜੈ ਸ਼ੰਕਰ ਦੀ, ਉਸ ਤੋਂ ਠੀਕ ਪਹਿਲੇ ਜਿਹੜਾ ਉਹ ਜਸਟਿਨ ਟਰੂਡੋ ਨੇ ਕਿਹਾ ਕਿ ਵੀ ਸਰਟਨਲੀ ਜਿਹੜਾ ਐਂਟਨੀ ਬਲਿੰਕਨ ਹੈ ਉਹ ਇਸ਼ੂ ਚੁੱਕੇਗਾ ਐਸ ਜੈ ਕਿਸ਼ਨ ਇਹਦੇ ਨਾਲ। ਲੇਕਿਨ ਕਿਉਂਕਿ ਡਿਪਲੋਮੇਸੀ ਤਾਂ ਇਹੀ ਹੁੰਦੀ ਹੈ, ਬਾਹਰ ਨਿਕਲਦਿਆਂ ਦੋਨਾਂ ਨੇ ਇਸ ਦੇ ਉੱਤੇ ਕੋਈ ਗੱਲ ਨਹੀਂ ਕੀਤੀ। ਲੇਕਿਨ ਜੇ ਤੁਸੀਂ ਬਾਡੀ ਲੈਂਗੁਏਜ ਜਾਂ ਦੂਜਾ ਦੇਖੋ ਤੇ ਹਵਾਈਆਂ ਉਹਦੀਆਂ ਉੱਡੀਆਂ ਹੋਈਆਂ। ਸਾਡੇ ਅੱਜ ਕੁਝ ਵਿਊਅਰਸ ਨੇ ਲਿਖਿਆ ਵੀ ਉਹ ਜਿਹੜਾ ਤੁਹਾਡਾ ਇਹ ਫਰੇਜ਼ ਹੈ ਕਿ ਵੀ
ਉਹਨਾਂ ਨੇ ਕਿਹਾ ਵੀ ਸਾਨੂੰ ਵੀ ਦੱਸੋ ਵੀ ਸਾਂਢੇ ਦਾ ਤੇਲ ਕਿੱਥੋਂ ਮਿਲਦਾ ਤੇ ਸ਼ਿਲਾਜੀਤ ਕਿੱਥੇ ਮਿਲਦੀ ਹੈ। ਉਹਨਾਂ ਕਹਿੰਦੇ ਤੁਸੀਂ ਉਹਨਾਂ ਨੂੰ ਕਿਹਾ ਜੀ ਸਾਂਢੇ ਦੇ ਤੇਲ ਦੀ ਮਾਲਿਸ਼ ਕਰਾ ਜਾ ਕੇ ਐਸ ਜੈ ਸ਼ੰਕਰ ਨੂੰ ਤੇ ਸ਼ਿਲਾਜੀਤ ਖਾ। ਮੈਂ ਕਿਹਾ ਇਹ ਜਿੱਥੋਂ ਗਊ ਮੂਤਰ ਗੋਬਰ ਮਿਲਦਾ ਇਹ ਵੀ ਉਹਨਾਂ ਦਾ ਹੀ ਸੌਦਾ ਹੈ, ਉਹਨਾਂ ਤੋਂ ਹੀ ਪੁੱਛ ਲਓ ਵੀ ਉਹਨਾਂ ਨੇ ਰੱਖਿਆ ਹੋਇਆ ਵੀ ਕੀ ਹੈ। ਅੱਛਾ। ਲੇਕਿਨ ਇਹ ਸਭ ਦੇ ਬਾਵਜੂਦ ਜਿਹੜੀ ਡਿਬੇਟ ਅਜੇ ਵੀ ਇੱਕ ਜਿਵੇਂ ਕੁਝ ਜਿਹੜੇ ਸੋ ਕਾਲਡ ਇੰਪਾਰਸ਼ਲ ਨੂੰ ਲਿਆਂਦਾ ਜਾਂਦਾ ਤੇ ਉਹ ਇੱਕ ਟਰਮ ਯੂਜ਼ ਕਰਦੇ ਨੇ ਕਿ ਯਾ ਦਿਸ ਇਜ਼ ਐਨ ਇੰਡੀਅਨ ਟਾਈਪ ਦੇ, ਔਰ ਕੁਝ ਜਿਹੜੇ ਇੰਡੀਅਨਾਈਜ਼ਡ ਟਰਬਨਡ ਸਿੱਖ ਵੀ ਨੇ ਉਹ ਕਹਿਣਗੇ ਵੀ ਠੀਕ ਹੈ ਗੱਲ ਹੋ ਰਹੀ ਹੈ ਬਟ ਇਟਸ ਲਾਈਕ ਏ ਸਟਾਰਮ ਇਨ ਦਾ ਟੀ ਕੱਪ, ਕਿ ਜਿਵੇਂ ਚਾਹ ਦੇ ਕੱਪ 'ਚ ਉਬਾਲ ਆਉਂਦਾ ਹੈ, ਹੁਣ ਕਿੰਨਾ ਕੁ ਉਬਾਲ ਆਏਗਾ ਉਹਨੇ ਬਹਿ ਜਾਣਾ ਹੁੰਦਾ ਕਿ ਵੀ ਇਟਸ ਏ ਮੈਟਰ ਆਫ ਫਿਊ ਡੇਜ਼, ਗੱਲਬਾਤ ਹੋਏਗੀ ਐਂਡ ਥਿੰਗਸ ਵਿਲ ਜਸਟ ਮੂਵ ਔਨ, ਕੋਈ ਇਹਦੇ ਨਾਲ ਲੰਬਾ ਚੌੜਾ ਫਰਕ ਨਹੀਂ ਪੈਣ ਲੱਗਾ। ਔਰ ਅੱਜ ਸਾਡੇ ਇੱਕ ਵੀਰ ਐਲੇ ਤੋਂ ਉਹਨਾਂ ਦੀ ਕਾਲ ਆਈ ਮੈਨੂੰ, ਉਹ ਕਹਿੰਦੇ ਕਿ ਵੀ ਇਹ ਤੁਸੀਂ ਇਸ ਇਸ਼ੂ ਨੂੰ ਕਿਵੇਂ ਦੇਖਦੇ ਹੋ। ਮੈਂ ਕਿਹਾ ਜੀ ਇਹ ਅਰੇਬੀਅਨ ਨਾਈਟਸ ਤੁਸੀਂ ਪੜ੍ਹੀਆਂ ਹੋਈਆਂ ਨੇ, ਹਾਲਾਂ ਉਹ ਖਲੀਫਾ 7ਵੀਂ 8ਵੀਂ ਸਦੀ ਉਹਦੀ ਸੈਟਿੰਗ 'ਚ ਹੈ ਤਾਂ ਉਹਦੇ 'ਚ ਸਿੰਦਾਬਾਦ ਦਾ ਸੇਲਰ ਉਸ ਦੇ ਬੜੇ ਜਦੋਂ ਉਹ ਅੱਡ-ਅੱਡ ਸਮੁੰਦਰਾਂ ਦੀ ਯਾਤਰਾ ਤੇ ਨਿਕਲਦਾ ਹੈ ਤਾਂ ਉਹਨਾਂ ਜ਼ਮਾਨਿਆਂ 'ਚ ਇਮੈਜੀਨੇਸ਼ਨ ਫੈਂਟੇਸੀ, ਔਰ ਦੂਜਾ ਤਾਂ ਉਹਦੀ 5ਵੀਂ ਸ਼ਾਇਦ ਕਹਾਣੀ ਹੈ ਸਿੰਦਾਬਾਦ ਦੀ ਸੇਲਰ ਦੀ ਕਿ ਇੱਕ ਉਹ ਸਮੁੰਦਰ ਜਾਂ ਦੂਜੇ 'ਚ ਵੜਿਆ ਔਰ ਅਜੀਬ ਜੇ ਉਹਨੂੰ ਐਨਕਾਊਂਟਰ ਹੁੰਦੇ ਨੇ ਤੇ ਉਹ ਮੁਕੱਦਰ ਕਾ ਸਿਕੰਦਰ ਬਣਦਾ ਹੈ, ਹਰ ਥਾਂ ਤੋਂ ਅਮੀਰ ਹੋ ਕੇ ਨਿਕਲਦਾ ਤੇ ਉੱਥੇ ਜਿਹੜਾ ਇੱਕ ਬਾਂਦਰ ਦੀ ਸ਼ਕਲ ਦਾ ਜਿਹੜਾ ਉਹਨੇ ਉਹਨਾਂ ਕਹਾਣੀਆਂ 'ਚ ਬਿਆਨਿਆ ਉਹ ਚੜ੍ਹ ਕੇ ਉਹਦੀ ਪਿੱਠ ਤੇ ਬਹਿ ਜਾਂਦਾ ਸਿੰਦਾਬਾਦ ਸੇਲਰ, ਔਰ ਫਿਰ ਉਹਨੂੰ ਉਹ ਚੰਬੜਿਆ ਹੀ ਰਹਿੰਦਾ। ਉਹਨੂੰ ਤੁਸੀਂ ਕਿ ਵੀ ਚਲੋ ਇਹਨੂੰ ਮੈਂ ਚੁੱਕ ਕੇ ਕਿਤੇ ਨਾ ਕਿਤੇ ਕਰਾਂਗਾ, ਉਹ ਉਹਨੂੰ ਕਹਿੰਦਾ ਕਿ ਵੀ ਹੁਣ ਤੂੰ ਮੈਨੂੰ ਮੈਂ ਤਾਂ ਹੀ ਤੈਨੂੰ ਛੱਡਾਂਗਾ, ਤੂੰ ਮੈਨੂੰ ਰੋਜ਼ ਦੀ ਕਹਾਣੀ ਸੁਣਾ। ਸੋ ਉਹ ਜਦੋਂ ਕੋਈ ਕਹਿਣਾ ਹੋਏ ਕਿ ਵੀ ਇਹ ਜਿਹੜਾ ਬੰਦੇ ਫਸ ਗਏ ਨੇ ਹੁਣ ਇਹਨਾਂ ਨੇ ਨਿਕਲਣਾ ਨੇ, ਵੀ ਬਾਂਦਰ ਬਹਿ ਗਿਆ ਇਹਨਾਂ ਦੇ ਮੋਢੇ ਤੇ, ਸਿੰਦਾਬਾਦ ਦਾ ਸੇਲਰ, ਹਾਲਾਂ ਬਾਅਦ ਚੋਂ ਇੱਕ ਡਿਫਰੈਂਟ ਕਹਾਣੀ ਹੈ ਵੀ ਉਹਦਾ ਕਿਵੇਂ ਹੁੰਦਾ। ਲੇਕਿਨ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਇਹ ਜਿਹੜਾ ਇਹ ਬਾਂਦਰ ਹੈ ਨਾ ਹੁਣ ਇਹਨਾਂ ਦੇ ਇੰਡੀਆ ਦੇ ਮੋਢੇ ਤੇ ਚੜ੍ਹ ਕੇ ਬਹਿ ਗਿਆ, ਇਹਨੇ ਛੱਡਣਾ ਨਹੀਂ ਹੈ ਇਹਨੂੰ। ਉਹ ਇਹਨਾਂ ਦਾ ਇਮੇਜ ਜਿਹੜਾ ਇਹਨਾਂ ਨੇ ਝੂਠਾ ਜਮਹੂਰੀਅਤ ਦਾ ਲਬਾਦਾ ਜਾਂ ਦੂਜਾ ਡਰਾਉਣਾ ਜਾਂ ਦੂਜਾ ਚੰਗੇ ਭਲੇ ਨੂੰ ਵੀ ਬੰਦੇ ਦੇ ਸਿਰ 'ਚ ਵੀ ਸਵਾਹ ਮਲ ਕੇ ਉਹਨੂੰ ਸੰਨਿਆਸੀ ਬਣਾ ਦਿੰਦੇ ਨੇ। ਸੋ ਮੈਂ ਕਿਹਾ ਵੀ ਇਹ ਜਿਹੜਾ ਇਸ ਦੇ ਉੱਤੇ ਇਹਨਾਂ ਨੇ ਜਿਹੜਾ ਮਲਮਲ ਦਾ ਜਾਂ ਰੇਸ਼ਮ ਦਾ ਉੱਤੇ ਚੋਗਾ ਪਾਇਆ ਹੋਇਆ ਸੀ ਜਮਹੂਰੀਅਤ ਦੇ ਨਾਂ ਥੱਲੇ, ਇਹ ਨਿਕਲ ਗਿਆ। ਔਰ ਇਹ ਵੈਸਟਰਨ ਐਨਾਲਿਸਟ ਨੇ ਵੀ ਕਹਿਣਾ ਸ਼ੁਰੂ ਕਰਤਾ ਕਿ ਵੀ ਇਹ ਡੋਂਟ ਸੇ ਕਿ ਜੀ ਵੀ ਹੈਵ ਦਾ ਸੇਮ ਵੈਲਿਊ ਸਿਸਟਮ, ਯੂ ਕੈਨ ਸੇ ਵੀ ਹੈਵ ਦਾ ਸ਼ੇਅਰਡ ਇੰਟਰਸਟ ਲੇਕਿਨ ਨਾਟ ਦਾ ਸੇਮ ਵੈਲਿਊ ਸਿਸਟਮ। ਇਹ ਜਮਹੂਰੀਅਤ ਵਾਲੇ ਜਿਹੜੇ ਨੇ ਇਹੀ ਕੰਮ ਤਾਂ ਰਸ਼ੀਆ ਚਾਈਨਾ ਜਾਂ ਇਜ਼ਰਾਈਲ ਕਰਦੇ ਨੇ, ਜੇ ਇਹੀ ਕਿਲਿੰਗ ਕਰਨੀ ਹੈ ਤੇ ਇਹ ਕੋਈ ਜਮਹੂਰੀਅਤ ਦਾ ਨਹੀਂ ਹੈ। ਹਾਲਾਂ ਤੁਸੀਂ ਇਹ ਦੇਖੋਗੇ ਵੀ ਇੰਡੀਅਨਸ ਐਸੇ ਫਸ ਗਏ ਜਾਂ ਉਹਨਾਂ ਦੇ ਹਿੰਦੂ ਤੋਂ ਵੀ ਕਦੇ ਤਾਂ ਉਹ ਬਿਲਕੁਲ ਡਿਨਾਇਲ 'ਚ ਸੀ ਵੀ ਕੁਛ ਨਹੀਂ ਕੀਤਾ, ਉਹਨਾਂ ਦੇ ਜਿਹੜੇ ਨਾਨ ਸਟੇਟ ਐਕਟਰ ਨੇ ਉਹ ਦਾਅਵੇ ਕਰ ਰਹੇ ਸੀ ਜੀ ਉਸਕੋ ਵੀ ਲੈ ਲਿਆ ਉਸਕੋ ਵੀ ਲੈ ਲਿਆ, ਘੁਸ ਕੇ ਮਾਰਾ ਦੂਸਰੇ ਕੋ ਮਾਰਾ। ਹੁਣ ਤੁਸੀਂ ਦੇਖੋਗੇ ਕਿ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਕਿ ਵੀ ਇਹ ਤਾਂ ਦੇ ਆਰ ਕਾਟ ਵਿਦ देयर ਹੈਂਡਸ ਇਨ ਦਾ ਕੁੱਕੀ ਜਾਰ। ਹੁਣ ਉਹਨੂੰ ਜਸਟੀਫਾਈ ਕਰਨ ਤੇ ਲੱਗੇ ਹੋਏ ਨੇ ਕਿ ਜੀ ਦੇਖੋ ਜੇ ਅਮਰੀਕਾ ਉਸਾਮਾ ਨੂੰ ਪਾਕਿਸਤਾਨ 'ਚ ਘੁਸ ਕੇ ਮਾਰ ਸਕਦਾ ਹੈ, ਈਰਾਨ ਦੇ ਜਿਹੜੀ ਸਪੈਸ਼ਲ ਰੈਵੋਲੂਸ਼ਨਰੀ ਗਾਰਡ ਦਾ ਹੈਡ ਸੀ ਜਨਰਲ ਸੁਲੇਮਾਨੀ, ਉਹਨੂੰ ਜਿਹੜਾ ਇਰਾਕ ਦੇ ਵਿੱਚ ਮਾਰਿਆ ਜਾ ਸਕਦਾ ਹੈ, ਫਲਾਣੇ ਨੂੰ ਉੱਥੇ ਮਾਰਿਆ ਜਾ ਸਕਦਾ ਹੈ, ਕਿਊਬਾ 'ਚ ਕੀ ਕੀਤਾ, ਫਲਾਣੇ 'ਚ ਕੀ ਕੀਤਾ, ਚਿਲੀ 'ਚ ਕੀ ਕੀਤਾ। ਹੁਣ ਇੱਕ ਨੇ ਉਹਨਾਂ ਨੂੰ ਪੁੱਛਿਆ, ਕੈਨੇਡਾ ਦਾ ਬੜਾ ਬੈਲੈਂਸਡ ਮੀਡੀਆ ਗਲੋਬ ਐਂਡ ਮੇਲ ਔਰ ਦੂਸਰਿਆਂ ਦੀਆਂ ਸਟੋਰੀਜ਼, ਉਹਨਾਂ ਨੇ ਕਿਹਾ ਪਹਿਲਾਂ ਤੁਸੀਂ ਇਹ ਡਿਸਾਈਡ ਕਰ ਲਓ ਕਿ ਤੁਸੀਂ ਡਿਨਾਇਲ ਮੋਡ 'ਚ ਹੋਣਾ ਹੈ ਕਿ ਐਕਸੈਪਟੈਂਸ ਮੋਡ 'ਚ ਹੋਣਾ ਹੈ, ਔਰ ਫਿਰ ਅਗਲੀ ਗੱਲ ਕਰੋ। ਸੋ ਮਤਲਬ ਇਵੇਂ ਹੀ ਹੁੰਦਾ ਕਿ ਵੀ ਜਦੋਂ ਤੁਸੀਂ ਉਸ 'ਚ ਫੜੇ ਜਾਂਦੇ ਹੋ ਰੰਗੇ ਹੱਥੀਂ, ਫਿਰ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਹੁੰਦਾ ਕੀ ਹੁੰਦਾ। ਹਾਲਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਨੇ ਅੰਦਰ ਵਾੜ ਕੇ ਇਹਨੂੰ, ਜੋ ਉਹਦੀ ਬਾਡੀ ਲੈਂਗੁਏਜ ਸੀ ਜੈ ਸ਼ੰਕਰ ਦੀ ਬਲਿੰਕਨ ਤੋਂ ਬਾਅਦ, ਜਾਂ ਹੁਣ ਤੁਸੀਂ ਦੇਖੋ ਅੱਜ ਹਡਸਨ ਇੰਸਟੀਚਿਊਟ ਸੀ, ਦੂਸਰੀਆਂ ਥਾਵਾਂ ਤੁਸੀਂ ਦੇਖ ਸਕਦੇ ਹੋ ਕੀ ਹੈ। ਤੇ ਮੈਨੂੰ ਇਹਦੀ ਸ਼ਕਲ ਦੇਖ ਕੇ ਉਹ ਯਾਦ ਆਉਂਦਾ ਹੈ ਕਿ ਵੀ ਉਹ ਸਾਡੇ ਇੱਕ ਮਿੱਤਰ ਸੁਣਾਉਂਦੇ ਹੁੰਦੇ ਸੀ ਗੱਲ ਕਿ ਜੀ ਸਾਡਾ ਕਹਿੰਦਾ ਭਾਈਆ, ਮਾਝੇ ਦੇ ਵਿੱਚ ਜੀਜੇ ਨੂੰ ਭਾਈਆ ਵੀ ਕਹਿੰਦੇ ਨੇ, ਕਹਿੰਦੇ ਵੀ ਭੈਣ ਸਾਡੀ ਕਵੇ ਜਦੋਂ ਕਹਿੰਦਾ ਸਾਡੇ ਆਏ ਉਹਨੂੰ ਪਲੇਟ ਜਿੰਨੀ ਮਰਜ਼ੀ ਸਾਫ਼ ਦਿਓ, ਫਿਰ ਉਹ ਕਿਹਾ ਕਰੇ ਇਟਸ ਨਾਟ ਕਲੀਨ। ਇੰਸਪੈਕਟਰ ਸੀ ਉਹਦੇ 'ਚ ਕਸਟਮ ਡਿਪਾਰਟਮੈਂਟ 'ਚ, ਉਹ ਕਹਿੰਦਾ ਵੀ 2 ਵਾਰੀ 3 ਵਾਰੀ, ਔਰ ਫਿਰ ਕਹਿੰਦਾ ਵੀ ਉਹ ਉਹਨਾਂ ਦੇ ਸਾਡੇ ਸਾਹਮਣੇ ਵੀ
ਭੈਣ ਨੂੰ ਉਹ ਦਰਕਾਰੇ, ਕਹਿੰਦੇ ਵੀ ਉਹਨਾਂ ਦਾ ਵੱਡਾ ਭਰਾ ਬਾਅਦ 'ਚ ਫੌਜ ਚਲਾ ਗਿਆ। ਉਹ ਕਹਿੰਦੇ ਅਸੀਂ ਜਿਹੜਾ ਪੇਰੈਂਟਸ ਨੂੰ ਪਤਾ ਨਹੀਂ ਜਦੋਂ ਕਿਤੇ ਭੇਜਿਆ ਜਾਂ ਕੀ ਹੋਇਆ, ਤੇ ਉਹਨੂੰ ਕਹਿੰਦੇ ਅਸੀਂ ਕਿਹਾ ਕਿ ਭਾਈਆ ਅਸੀਂ ਤੁਹਾਡੇ ਲਈ ਖਾਸ ਡਿਸ਼ ਬਣਾਈ ਹੈ, ਤੇ ਦੂਜਾ ਕਹਿੰਦੇ ਅਸੀਂ ਅੰਦਰ ਵਾੜ ਲਿਆ ਕਮਰੇ 'ਚ। ਕਹਿੰਦਾ ਫਿਰ ਦੇ ਕੋਈ ਪਤਾ ਨਹੀਂ ਵੀ ਕਿਤੇ, ਕਹਿੰਦਾ ਚੰਗਾ ਝੰਮਿਆ ਕਿ ਵੀ ਇਹ, ਤੇ ਕਹਿੰਦਾ ਵੀ ਉਹ ਝਾੜ ਚੂੜ ਕੇ ਥੋੜਾ ਬਹੁਤ, ਕਹਿੰਦਾ ਚਲੋ ਕਰ ਲਿਆ, ਮੈਂ ਅੱਗੋਂ ਤਾਂ ਸੁਧਰ ਜਾਊਂ ਪਰ ਕਿਸੇ ਨੂੰ ਦੱਸਿਓ ਨਾ ਵੀ ਮੇਰੇ ਨਾਲ ਕੀ ਤੁਸੀਂ ਕੀਤਾ ਹੈ ਨਾ। ਸੋ ਮੈਂ ਬਾਅਦ ਚੋਂ ਕਹਿਣੇ ਵੀ ਅੱਜ ਤਾਂ ਭਾਈਆ ਕੁੱਟਿਆ ਗਿਆ ਨਾ। ਸੋ ਹਾਲ ਤਾਂ ਤੁਸੀਂ ਉਹ ਦੇਖ ਸਕਦੇ ਹੋ ਵੀ ਕੀ ਹੈਗਾ। ਹਾਲਾਂਕਿ ਜੇ ਹੁਣ ਉਹਨਾਂ ਨੇ ਕਿਹਾ ਜੀ ਦੇਖੋ ਹੁਣ ਟਰੂਡੋ ਨੇ ਵੀ ਆਪਣਾ ਜਿਹੜੀ ਹੈ ਉਹ ਟੋਨ ਡਾਊਨ ਕਰ ਲਿਆ, ਉਹ ਹੁਣ ਕਹਿ ਰਿਹਾ ਜੀ ਅਸੀਂ ਭਾਰਤ ਨਾਲ ਸੰਬੰਧ ਚੰਗੇ, ਭਾਰਤ ਵੱਡੀ ਇਕੋਨਮੀ। ਇਹ ਡਿਪਲੋਮੇਸੀ 'ਚ ਇਵੇਂ ਹੀ ਹੁੰਦਾ ਕਿ ਵੀ ਤੁਸੀਂ ਨਾਲ ਦੀ ਨਾਲ ਜਿਸ ਸਾਹ ਦੇ ਵਿੱਚ ਟਰੂਡੋ ਇਹ ਕਹਿੰਦਾ ਉਹਦੇ 'ਚ ਨਾਲ ਦੀ ਨਾਲ ਕੈਨੇਡੀਅਨ ਪੁਲਿਸ ਸੇ probe into killing of Hardeep Singh Nijjar active and ongoing। और ये उन्होंने कहा जी ये प्रॉपर प्रॉब चल रही है, एक्टिव है, ongoing है। और ये amid standoff Justin Trudeau says Canada still committed to building closer ties with India। उन्होंने कहना ही है कि भी ये तो नहीं है कि भी ठीक है पर ਇਹਦੇ 'ਚ ਪੂਰਾ ਜਿਹੜਾ ਕੋਆਪਰੇਟ ਕਰੋ। ਔਰ ਇਹ ਜਿਹੜਾ ਹੁਣ ਜਿਹੜੀ ਉਹਦੀ ਅੰਦਰ ਵੜ ਕੇ ਇਹਦੇ ਨਾਲ ਕੀ ਹੋਇਆ, ਇਹਨਾਂ ਦੀ ਆਪਣਾ ਹੀ ਮੀਡੀਆ ਕਹਿ ਰਿਹਾ US ਐਂਡ ਇੰਡੀਆ ਮਮ ਔਨ ਕੈਨੇਡਾ ਸਪੈਟ ਇਨ ਡਿਸਕ੍ਰਾਈਬਿੰਗ ਜੈ ਸ਼ੰਕਰ ਬਲਿੰਕਨ ਮੀਟ। ਔਰ ਉਹਨਾਂ ਨੇ ਕਿਹਾ ਜੀ ਗੋਲਮੋਲ ਦੀਆਂ ਜੀ ਅਸੀਂ ਗਲੋਬਲ ਗੱਲਾਂ ਕੀਤੀਆਂ, ਪਰ ਉਹਨਾਂ ਦਾ ਮੀਡੀਆ ਵੀ ਕਹਿ ਰਿਹਾ ਕਿ ਵੀ ਜਿਹੜੀ ਬੋਡੀ ਲੈਂਗੁਏਜ ਸੀ ਐਸ ਜੈ ਸ਼ੰਕਰ ਦੀ ਉਹ ਦੱਸਦੀ ਸੀ ਕਿ ਵੀ ਇਹਦੇ ਨਾਲ ਬਹੁਤ ਬੁਰੀ ਹੋਈ ਅੰਦਰ। ਔਰ ਇਹ ਜਿਹੜਾ ਹੁਣ ਕਿਉਂਕਿ ਇਹਨਾਂ ਨੂੰ ਇਹ ਨਜ਼ਰ ਆ ਰਿਹਾ ਵੀ ਇਹਨਾਂ ਦਾ ਸੋ ਕਾਲਡ ਗਲੋਬਲ ਸਟੇਟਸ ਉਹ ਤਾਂ ਧੜਮ ਕਰਕੇ ਥੱਲੇ ਡਿੱਗੇ ਨੇ, ਤੇ ਹੁਣ ਇਹਨਾਂ ਨੇ ਆਪਣੇ ਆਰਮੀ ਚੀਫ ਤੋਂ ਬਿਆਨ ਦਿਵਾਉਣੇ ਸ਼ੁਰੂ ਕੀਤੇ ਨੇ। ਦੋ ਸਟੇਟਮੈਂਟਾਂ ਜਿਹੜੇ ਉਹਦੇ ਵਰਲਡ ਇਜ਼ ਟੇਕਿੰਗ ਨੋਟ ਆਫ ਰਾਈਜ਼ਿੰਗ ਇੰਡੀਆਜ਼ ਰਿਜ਼ੋਲਵ ਸੇਜ਼ ਆਰਮੀ ਚੀਫ। 2020 standoff with China made the world take notice of the political and military resolve of rising India, says General Pandey। ਜਨਰਲ ਪਾਂਡੇ ਕਹਿੰਦਾ ਕਿ ਜੀ ਦੁਨੀਆ ਦੇਖ ਰਹੀ ਹੈ ਕਿ ਇੰਡੀਆ ਦਾ ਰਿਜ਼ੋਲਵ ਫੌਜੀ ਕਿੰਨਾ ਵੱਡਾ, ਜਿਹੜਾ 2020 ਚੀਨ ਨਾਲ ਹੋਇਆ ਸੀ, ਦੁਨੀਆ ਨੇ ਦੇਖਿਆ ਕਿ ਇੰਡੀਆ ਦਾ। ਤੁਸੀਂ ਹੁਣ ਦੇਖੋ ਝੂਠ ਦੀ ਵੀ 4000 ਸਕੁਅਰ ਕਿਲੋਮੀਟਰ ਤੁਹਾਡੀ ਟੈਰੀਟਰੀ ਉਹਨਾਂ ਨੇ ਖੋਹ ਲਈ, ਜੁੱਤੀਆਂ ਤੁਹਾਡੇ ਸਿਰ 'ਚ ਮਾਰੀਆਂ, 20 ਤੁਹਾਡੇ ਸੋਲਜਰ ਮਾਰੇ, 7 ਜਿਹੜੇ ਨੇ ਪ੍ਰਿਜ਼ਨਰ ਆਫ ਵਾਰ ਜਿਹਨਾਂ 'ਚੋਂ 5 ਤੁਹਾਡੇ ਆਫੀਸਰ ਸੀ, ਮੁੜ ਕੇ 4 ਦਿਨ ਬਾਅਦ 5 ਦਿਨ ਬਾਅਦ ਉਹਨਾਂ ਨੇ ਮੋੜੇ। ਤੁਸੀਂ 1 ਇੰਚ ਵਾਪਸ ਲੈ ਨਹੀਂ ਸਕੇ। ਪ੍ਰਾਈਮ ਮਿਨਿਸਟਰ ਤੋਂ ਲੈ ਕੇ ਤੁਹਾਡੀ ਪਾਰਲੀਮੈਂਟ ਤੱਕ ਅੱਜ ਤੱਕ ਕਹਿਣ ਨੂੰ ਤਿਆਰ ਨਹੀਂ ਹੈ ਕਿ ਜਿਹੜਾ ਚੀਨ ਐਗਰੈਸਰ ਹੈ। ਨਾਲ ਦੀ ਨਾਲ ਤੁਸੀਂ ਰੌਲਾ ਵੀ ਪਾਈ ਜਾਂਦੇ ਹੋ ਜੀ ਕਿ ਸੋਵਰਨਿਟੀ ਭੰਗ ਨਹੀਂ ਹੋਣੀ ਚਾਹੀਦੀ। ਹੁਣ ਇਸ ਸਾਰੇ ਦੇ ਚੱਲਦੇ ਆ ਤੁਸੀਂ ਫਿਰ ਵੀ ਜੇ ਇਸ ਧੜੱਲੇ ਦੇ ਨਾਲ ਝੂਠ ਬੋਲ ਕੇ ਕਹੋ ਕਿ ਜੀ ਨਹੀਂ ਇਹ ਤਾਂ ਜਿਹੜਾ ਹੈ ਉਹ ਸਾਡਾ ਮਾਈਟ ਦੁਨੀਆ ਨੇ ਦੇਖਿਆ ਔਰ ਸਾਰੇ ਨੇ ਕੀਤਾ। ਔਰ ਇੱਕ ਪਾਰਟ ਜਿਹੜਾ ਕਿ ਵੀ ਅਸੀਂ ਕੀ ਇਹ ਜਿਹੜੀ ਡਿਵੈਲਪਮੈਂਟ ਹੈ ਇਹ ਸਿਰਫ ਸਟਾਰਮ ਇਨ ਦਾ ਟੀ ਕੱਪ ਹੈ ਜਾਂ ਸਿਰਫ ਜਿਵੇਂ ਮੈਂ ਕਿਹਾ ਕਿ ਵੀ ਭਾਰਤ ਦੇ ਮੋਢੇ ਤੇ ਬਾਂਦਰ ਚੜ ਗਿਆ ਵੀ ਉਹ ਰੋਜ਼ ਕਹਾਣੀ ਸੁਣਾ ਛੱਡਣਾ ਨਹੀਂ ਵੀ ਇੰਡੀਆ ਨੂੰ ਕਰਨਾ, ਜਾਂ ਜਿਹੜਾ ਇੱਕ ਆਪਟੀਮਿਸਟ ਸੈਕਸ਼ਨ ਹੈ ਕਿ ਵੀ ਇਸ ਨੇ ਸਾਡੇ ਖਾਲਿਸਤਾਨ ਦੀ ਡਗਰ ਨੂੰ ਹੋਰ ਸਾਵਾਂ ਕਰ ਦਿੱਤਾ ਤੇ ਮੰਜ਼ਿਲ ਵੱਲ ਅਸੀਂ ਅਗਰਸਰ ਹੋਣ ਲਈ ਕਿਤੇ ਨਾ ਕਿਤੇ ਪੱਛਮੀ ਤਾਕਤਾਂ ਅਮਰੀਕਾ ਹੀ, ਬਾਕੀ ਕੈਨੇਡਾ ਜਾਂ ਦੂਜੇ ਤੋਂ ਉਹਨੂੰ ਹੀ ਫੋਲੋ ਕਰਦੇ ਨੇ ਕਿ ਉਹਨਾਂ ਨੇ ਇਸ ਵੱਲ ਜਿਹੜਾ ਕੋਈ ਰੁਝਾਨ ਰੱਖਿਆ। ਹਾਲਾਂਕਿ ਇੱਕ ਇਹਦੇ 'ਚ ਡੀਟੇਲ ਆਰਟੀਕਲ ਔਰ ਉਹਦੇ 'ਚ ਬਹੁਤ ਪੁਰਾਣੀ ਇੱਕ ਹਵਾਲਾ ਹੈ ਕਿ ਸਮ ਪ੍ਰੋਮੀਨੈਂਟ ਇੰਡੀਅਨਸ ਇਨਕਲੂਡਿੰਗ ਇੰਦਰਾ ਗਾਂਧੀ and former senior intelligence officer B. Raman have alleged that US covertly backed Sikh separatists in 1970s and 1980s when Washington was in a Cold War alliance with Islamabad, a likely sponsor of the Khalistan movement. India has long accused Pakistan of backing Sikh separatists and Pakistan officially denied the charge। ਹੁਣ ਉਹ ਇਹ ਕਹਿ ਰਹੇ ਨੇ ਕਿ ਵੀ ਇਹ ਜਦੋਂ 1970ਵਿਆਂ ਔਰ 1980ਵਿਆਂ 'ਚ ਇਹ ਡਾਕਟਰ ਜਗਜੀਤ ਸਿੰਘ ਚੌਹਾਨ ਜਿਹੜੇ ਨੇ ਉਹ 71 ਦੇ ਪੀਰੀਅਡ 'ਚ ਅਮਰੀਕਾ ਆਏ, ਕੁਆਟਰ ਪੇਜ ਐਡ ਨਿਊਯਾਰਕ ਟਾਈਮਸ ਲੱਗੀ, DC ਵੀ ਗਏ, ਜੈਸੀ ਹੈਲਮ ਸੈਨੇਟ ਦੇ ਵਿੱਚ
ਸੈਨੇਟਰ ਸਨ, ਉਦੋਂ ਇੱਕ ਹੀਅਰਿੰਗ ਵੀ ਐਗਰੀਕਲਚਰ ਦੇ ਉੱਤੇ ਹੋਈ, ਜਗਜੀਤ ਸਿੰਘ ਚੌਹਾਨ ਤੋਂ ਕਰਵਾਈ। ਜੀ ਸੋ ਉਦੋਂ ਵੀ ਇਹ ਜਿਹੜਾ ਇਹ ਕਿਹਾ ਜਾਂਦਾ ਸੀ ਕਿ ਜੀ ਇਹ ਅਮਰੀਕਾ ਬੈਕ ਕਰ ਰਿਹਾ ਹੈ, ਕਿ ਨਿਊਯਾਰਕ ਟਾਈਮ 'ਚ ਲੱਗਾ ਹੈ ਔਰ ਦੂਸਰਾ, ਔਰ ਇਸ ਸਾਰੇ ਦੇ ਉੱਤੇ ਉਹਨਾਂ ਨੇ ਇਹ ਕਿਹਾ ਕਿ ਵੀ ਉਦੋਂ ਵੀ ਇੰਟਰਸਟ ਸੀ, ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈ ਕਿ ਉਦੋਂ ਈਵਨ ਇਹ ਇੱਕ ਵਾਕਿਆ ਜਿਹੜਾ ਟ੍ਰਿਬਿਊਨ ਦੇ ਵਿੱਚ ਵੀ ਇੱਕ ਕਾਲਮ 'ਚ ਛਪਿਆ ਸੀ, ਮੈਂ ਉਸ ਦੀ, ਕਿਉਂਕਿ ਉਹਨਾਂ ਜ਼ਮਾਨੇ 'ਚ ਇੰਟਰਨੈਟ ਤੇ ਨਹੀਂ ਸੀ ਹੁੰਦਾ, ਉਹਦੇ 'ਚ ਇਹ ਸੀ ਕਿ ਅਮਰੀਕਨ ਐਂਬੈਸਡਰ ਜਿਹੜਾ ਦਿੱਲੀ 'ਚ ਹੈ ਉਹ ਬੰਸੀ ਲਾਲ, ਕਿਉਂਕਿ ਚੌਧਰੀ ਬੰਸੀ ਲਾਲ ਡਿਫੈਂਸ ਮਿਨਿਸਟਰ ਸੀ ਇੰਦਰਾ ਗਾਂਧੀ ਦੀ ਕੈਬਨਿਟ 'ਚ ਐਮਰਜੈਂਸੀ ਦੇ ਵੇਲੇ ਵੀ, ਉਸ ਪੀਰੀਅਡ ਦੀ ਗੱਲ ਹੈ 72-73 ਪੀਰੀਅਡ ਦੀ, ਕਿ ਅਮਰੀਕਨ ਐਂਬੈਸਡਰ ਬੰਸੀ ਲਾਲ ਨੂੰ ਮਿਲਿਆ ਤੇ ਉਹਨੇ ਪਹਿਲਾਂ ਇਹ ਕਿਹਾ ਕਿ ਚੌਧਰੀ ਬੰਸੀ ਲਾਲ ਤੁਸੀਂ ਖਾਲਿਸਤਾਨ ਕਦੋਂ ਬਣਾ ਰਹੇ ਹੋ। ਸੋ ਉਹਦੇ ਤੇ ਉਹਨੇ ਅੱਗੋਂ ਬੜਾ ਕੋਈ ਨੈਗੇਟਿਵ ਜਿਹਾ ਕਮੈਂਟ ਕੀਤਾ, ਉਹ ਵਿਗੜਿਆ ਜਾਟ ਸੀ ਹਰਿਆਣਵੀ, ਲੇਕਿਨ ਇਹ ਗੱਲ ਜਿਹੜੀ ਹੈ ਉਹ ਮੀਡੀਆ 'ਚ ਵੀ ਆਈ ਔਰ ਦੂਜੇ ਵੀ ਉਦੋਂ ਇਹ ਕਿਹਾ ਜਾਂਦਾ ਸੀ ਕਿ ਅਮਰੀਕਾ ਕੋਲਡ ਵਾਰ ਪੀਰੀਅਡ ਸੀ। ਸੋ ਮਤਲਬ ਇਹ ਹੈ ਵੀ ਇਹ ਖਾਲਿਸਤਾਨ ਦੀ ਗੱਲ ਕੋਈ ਇਹ ਨਹੀਂ ਹੈ ਕਿ ਆਲ ਆਫ ਏ ਸਡਨ ਹੁਣ ਅਮਰੀਕਾ ਨੂੰ ਪਤਾ ਲੱਗੀ ਹੈ, ਜਾਂ ਹਰਦੀਪ ਸਿੰਘ ਨਿੱਜਰ ਦੇ ਮਾਮਲੇ 'ਚ ਅਮਰੀਕਾ ਨੇ ਟਿਪ ਆਫ ਕੀਤਾ। ਉਦੋਂ ਵੀ ਸਰਕਮਸਟੈਂਸਿਸ, ਪਰ ਉਦੋਂ ਇਸ ਲਈ ਸ਼ਾਇਦ ਗੱਲ ਅੱਗੇ ਨਹੀਂ ਵਧੀ ਕਿ ਪੰਜਾਬ 'ਚ ਵੀ ਸ਼ਾਇਦ ਉਦੋਂ ਅਜੇ ਭਿੰਡਰਾਂਵਾਲੇ ਦਾ ਅਪੀਅਰ ਨਹੀਂ ਸੀ ਹੋਏ, ਪਰ ਬਾਈ ਦਾ ਟਾਈਮ 80s ਦਾ ਦੌਰ ਸ਼ੁਰੂ ਹੁੰਦਾ, ਅਰਲੀ 79, ਉਦੋਂ ਆਲਰੇਡੀ ਜਿਹੜਾ ਸੋਵੀਅਤ ਯੂਨੀਅਨ ਨੇ 1979 'ਚ ਅਫਗਾਨਿਸਤਾਨ ਦੇ ਉੱਤੇ ਹਮਲਾ ਕਰ ਦਿੱਤਾ ਸੀ, ਔਰ ਪਾਕਿਸਤਾਨ ਔਰ ਅਮਰੀਕਾ CIA ISI ਉਧਰ ਲੱਗੇ ਹੋਏ ਸੀ। ਸੋ ਉਹ ਜੇ ਜ਼ਿਆਉਲ ਹੱਕ ਦੀ ਕੋਈ ਦਿਲਚਸਪੀ ਵੀ ਸੀ ਥੋੜੀ ਬਹੁਤ ਖਾਲਿਸਤਾਨ, ਤੇ ਅਮਰੀਕਾ ਨੇ ਰੋਕ ਦਿੱਤਾ ਸੀ ਕਿ ਇੱਕੋ ਵੇਲੇ ਦੋਨੋਂ ਫਰੰਟਾਂ ਦੇ ਉੱਤੇ ਨਹੀਂ ਹੁਣ। ਸੋ ਸਾਨੂੰ ਇਹ ਲੱਗਦਾ ਹੈ ਕਿ ਵੀ ਇਸ ਗੱਲ ਨੂੰ ਅਸੀਂ ਇਹ ਤਾਂ ਨਹੀਂ ਕਿ ਵੀ ਬਿਲਕੁਲ ਉਸ ਦੇ ਉੱਤੇ ਮੋਹਰ ਲਾ ਸਕਦੇ ਹਾਂ, ਪਰ ਸਾਨੂੰ ਲੱਗਦਾ ਹੈ ਵੀ ਇਹ ਖਾਲਿਸਤਾਨ ਦਾ ਕਨਸੈਪਟ, ਇਸ ਦੀ ਜ਼ਰੂਰਤ ਜਾਂ ਇਸ ਇਸ਼ੂ ਦੇ ਉੱਤੇ ਇਹ ਕੋਈ ਅਮਰੀਕਨਾਂ ਦੇ ਲਈ ਇਹ ਨਵੀਂ ਗੱਲ ਨਹੀਂ। ਔਰ ਹੁਣ ਜਿਹੜਾ ਆਲ ਆਫ ਏ ਸਡਨ ਇਸ ਨੂੰ ਇਸ ਲੈਵਲ ਤੱਕ ਲਿਜਾਣਾ ਹੈ, ਇਸ 'ਚ ਅਸੀਂ ਇਹ ਕਹਿ ਸਕਦੇ ਹਾਂ ਕਿ ਸਰਟਨਲੀ ਇਹ ਚਾਹ ਦੇ ਕੱਪ 'ਚ ਉਬਾਲ ਨਹੀਂ ਹੈ। ਦੂਸਰੀ ਗੱਲ ਕਾਫੀ ਹੱਦ ਤੱਕ ਠੀਕ ਹੈ, ਭਾਰਤ ਦੇ ਮੋਢੇ ਤੇ ਬਾਂਦਰ ਬਿਠਾਤਾ ਹੈ। ਤੇ ਤੀਸਰਾ ਸਾਨੂੰ ਲੱਗਦਾ ਹੈ ਕਿ ਵੀ ਇਸ ਪੋਸੀਬਿਲਿਟੀ ਨੂੰ ਇਹ ਜ਼ਰੂਰ ਐਕਸਪਲੋਰ ਵੀ ਕਰਨਗੇ, ਔਰ ਪਰ ਉਹਦੇ ਲਈ ਜਿਵੇਂ ਮੈਂ ਕਿਹਾ ਵੀ ਕੋਈ ਕਿਸੇ ਨੂੰ ਦੰਦਾ ਨਹੀਂ ਹੁੰਦਾ, ਰਾਜ ਸਾਡੇ 10ਵੇਂ ਪਾਤਸ਼ਾਹ ਦਾ ਹੀ ਫਰਮਾਨ ਹੈ, ਕਹੂ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ। ਸੋ ਉਹ ਸਾਨੂੰ ਖਾਲਿਸਤਾਨ ਆਜ਼ਾਦ ਕਰਵਾਉਣ ਦੇ ਲਈ ਕੌਮ ਨੂੰ ਆਪਣੇ ਗੁਰੂ ਦੇ ਉੱਤੇ ਈਮਾਨ ਰੱਖ ਕੇ ਔਰ ਆਪਣੇ ਬਲਬੂਤੇ ਦੇ ਉੱਤੇ ਜਿਹੜਾ ਉਸ ਨੂੰ ਆਜ਼ਾਦ ਕਰਵਾਉਣਾ ਹੋਵੇਗਾ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਸਾਡੀ ਪੱਗ ਨਾਲ ਵੱਖਰੀ ਪਛਾਣ ਜੱਗ ਤੇ, ਕੀਤਾ ਪੱਗ ਨੇ ਹੈ ਉੱਚਾ ਸਾਡਾ ਮਾਣ ਜੱਗ ਤੇ। ਆਉਣ ਵਾਲੀ 30 ਸਤੰਬਰ ਦਿਨ ਸ਼ਨੀਵਾਰ ਨੂੰ ਰਿਚਮੰਡ ਹਿੱਲ ਨਿਊਯਾਰਕ ਦੇ 골ਡਨ ਟੈਰੇਸ ਹਾਲ ਵਿਖੇ ਦਸਤਾਰ ਪ੍ਰਾਈਡ 8th ਐਨੂਅਲ ਈਸਟ ਕੋਸਟ ਟਰਬਨ ਟਾਈਮ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ 9 ਤੋਂ 11, 12 ਤੋਂ 14, 15 ਤੋਂ 18, 19 ਤੋਂ 22 ਅਤੇ 23 ਤੋਂ 30 ਸਾਲ ਦੇ ਨੌਜਵਾਨਾਂ ਦੇ ਦਸਤਾਰ ਮੁਕਾਬਲੇ ਹੋਣਗੇ। ਤੁਸੀਂ 23 ਸਤੰਬਰ ਤੱਕ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। 9 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਕੰਪੀਟੀਸ਼ਨ ਸਵੇਰੇ 9 ਵਜੇ ਹੋਵੇਗਾ ਸ਼ੁਰੂ ਤੇ ਫਿਰ ਹੋਵੇਗਾ ਮੈਜਿਕ ਸ਼ੋ। ਕੰਪੀਟੀਸ਼ਨ ਦੌਰਾਨ ਜੇਤੂਆਂ ਦੇ ਨਾਲ ਪਾਰਟਿਸਿਪੇਟਰੀ ਪ੍ਰਾਈਜ਼ ਵੀ ਦਿੱਤੇ ਜਾਣਗੇ। ਸੋ ਰਜਿਸਟ੍ਰੇਸ਼ਨ ਕਰਵਾਉਣ ਲਈ ਜਲਦ ਸਰਚ ਕਰੋ www.dastarpride.com/register। ਵਿਦੇਸ਼ਾਂ 'ਚ ਦਸਤਾਰ ਦੀ ਸ਼ਾਨ ਲਈ ਅਜਿਹੇ ਸ਼ੋ ਹੋਣੇ ਵਧੇਰੇ ਲਾਜ਼ਮੀ ਨੇ, ਸੋ ਪਰਿਵਾਰਾਂ ਸਮੇਤ ਇਹਨਾਂ ਪ੍ਰੋਗਰਾਮਾਂ ਦਾ ਹਿੱਸਾ ਜ਼ਰੂਰ ਬਣੋ ਜੀ। ਪੱਗ ਬੰਨਣੀ ਨਾ ਜਾਇਓ ਭੁੱਲੋ ਏ ਪੰਜਾਬੀਓ, ਪੱਗ ਬੰਨਣੀ ਨਾ ਜਾਇਓ ਭੁੱਲੋ ਏ ਪੰਜਾਬੀਓ।
ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸ਼੍ਰੀਲੰਕਾ ਤੋਂ ਬਾਅਦ ਬੰਗਲਾਦੇਸ਼ ਨੇ ਵੀ ਕੈਨੇਡਾ ਦੇ ਖਿਲਾਫ ਜ਼ਹਿਰ ਉਗਲਦਿਆਂ ਭਾਰਤ ਦੀ ਹਮਾਇਤ ਕੀਤੀ ਹੈ। ਗੁੰਡਿਆਂ ਦੇ ਯਾਰ ਗੁੰਡੇ ਅਖਾਣ ਮੁਤਾਬਕ ਨਸਲਕੁਸ਼ੀ ਕਰਨ ਵਾਲੇ ਭਾਰਤ ਨਾਲ ਇਹ ਦੋਵੇਂ ਨਸਲਕੁਸ਼ੀ ਕਰਨ ਵਾਲੇ ਮੁਲਕ ਹੀ ਖਲੋਤੇ ਹਨ। ਬੰਗਲਾਦੇਸ਼ ਦੀ ਸ਼ੇਖ ਹਸੀਨਾ ਦੀ ਹਕੂਮਤ ਬਣਾਈ ਹੀ ਭਾਰਤ ਦੀ ਖੁਫੀਆ ਏਜੰਸੀ ਰॉ ਨੇ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਵੈਸੇ ਤਾਂ ਅੰਗਰੇਜ਼ੀ ਦਾ ਬੜਾ ਪਪੂਲਰ ਅਖਾਣ ਹੈ ਕਿ ਇਹ ਮੈਨ ਇਜ਼ ਨੋਨ ਬਾਈ ਦਾ ਕੰਪਨੀ ਹੀ ਕੀਪਸ, ਕਿ ਜੇ ਤੁਸੀਂ ਕਿਸੇ ਬੰਦੇ ਬਾਰੇ ਜਾਣਨਾ ਹੈ ਤਾਂ ਉਹਦੇ ਦੋਸਤਾਂ ਬਾਰੇ ਜਾਣੋ ਕਿ ਉਹ ਕਿਹਨਾਂ ਦੇ ਨਾਲ ਉਹਦੀ ਬੈਠਕ ਉਠਕ ਹੈ। ਅੱਛਾ, ਇਹ ਬਜ਼ੁਰਗ ਜਿਹੜੇ ਨੇ ਜਦੋਂ ਇਹ ਦੇਖਦੇ ਸੀ ਨਾ, ਉਹ ਆਪਣੇ ਬੱਚੇ ਦੀ ਚਾਲ ਢਾਲ ਉਹਨੂੰ ਜਿਹੜਾ ਉਹ ਦੇਖਦੇ ਸੀ ਵੀ ਇਹ ਕਿਹਦੇ ਨਾਲ, ਔਰ ਉਹ ਕਈ ਵਾਰੀ ਵਾਰਨ ਕਰਦੇ ਖਬਰਦਾਰ ਉਹਦੇ ਘਰ ਵੀ ਗਿਆ ਜਾਂ ਉਹਦੇ ਨਾਲ ਰੱਖਿਆ ਜਾਂ ਦੂਜਾ, ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਅਲਟੀਮੇਟਲੀ ਜਿਹੜਾ ਅੰਗਰੇਜ਼ੀ ਦਾ ਫਿਰ ਇੱਕ ਹੋਰ ਅਖਾਣ ਹੈ ਕਿ ਬਰਡਸ ਆਫ ਏ ਫੈਦਰ ਫਲੌਕ ਟੂਗੈਦਰ, ਕਿ ਵੀ ਇੱਕੋ ਜਿਹੜੇ ਕਿਸਮ ਦੇ ਹੁੰਦੇ ਨੇ। ਸਾਡੇ ਮਾਤਾ ਹੀ ਕਹਿੰਦੇ ਹੁੰਦੇ ਸੀ ਮੱਝਾਂ ਦੀਆਂ ਭੈਣਾਂ ਮੱਝਾਂ, ਵੀ ਉਹ ਇੱਕੋ ਹੀ ਨਸਲ ਜਿਹੜੀ ਆ ਉਸ ਕਿਸਮ ਦਾ ਹੀ ਨਜ਼ਰ ਆਉਂਦਾ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ G20 ਦੇ ਉਸ ਅਸਮਾਨ ਦੇ ਵਿੱਚ ਖੁਦ ਹੀ ਵਿਸ਼ਵ ਗੁਰੂ ਬਣ ਕੇ ਜਿਹੜਾ ਉਹ ਉਡਾਰੀਆਂ ਮਾਰ ਰਹੇ ਸੀ, ਉਹ ਧੜਮ ਕਰਕੇ ਥੱਲੇ ਡਿਗੇ, ਧੋਤੀ ਦਾਤੀ ਦਾ ਖੁੱਲ ਗਏ ਉਹਨਾਂ ਦੀ। ਲੇਕਿਨ ਇੱਕ ਗੱਲ ਨੇ ਹੋਰ ਵੀ ਇਹ ਜ਼ਾਹਰ ਕਰਤਾ ਹੈ ਕਿ ਕੱਲਾ ਉਹਨਾਂ ਨੇ ਸਿਰਫ G7 ਵਾਲਿਆਂ 'ਚ ਨਾਲ ਹੀ ਟੱਕਰ ਨਹੀਂ ਰਹੀ। ਕੈਨੇਡਾ ਜਿਹੜਾ G7 ਦਾ ਮੈਂਬਰ ਹੈ ਜਾਂ I5 ਵੀ ਉਹਨਾਂ ਦੇ ਦਿਵਾੜੇ ਨਹੀਂ ਹੋਏ। ਕੋਈ ਵੀ ਹੋਰ ਮੁਲਕ ਦੁਨੀਆ ਦਾ ਛੋਟੇ ਮੋਟੇ ਜਿਨ੍ਹਾਂ ਨੂੰ ਕਿਸੇ ਨੂੰ ਇੱਧਰ ਪੈਸੇ ਦੇ ਉੱਧਰ ਦੇ, ਕੋਈ ਮੌਰੀਸ਼ੀਅਸ, ਕੋਈ ਫਿਜੀ, ਕੋਈ ਟ੍ਰਿਨੀਡਾਡ, ਕੋਈ ਜਿੱਥੇ ਪੂਰੇ ਉਹ ਹਿੰਦੂ ਤੋਂ ਵੀ ਜਾਂ ਨੋਬਡੀ ਡੇਅਰਡ ਕਿ ਕੋਈ ਹੋਏ। ਹੁਣ ਕੌਣ ਖਲੋਤਾ? ਪਹਿਲੀ ਜਿਹੜਾ ਬਿਆਨ ਆਇਆ ਸੀ ਸ੍ਰੀਲੰਕਾ ਵਾਲੇ ਦਾ, ਕਿ ਜੀ ਦੇਖੋ ਇਹਨਾਂ ਨੇ 18 ਮਈ ਦਾ ਦਿਨ ਐਲਾਨਿਆ ਹੋਇਆ ਜਿਹੜਾ ਉਹ ਤਾਮਿਲ ਜੈਨੋਸਾਈਡ ਹੈ। ਕੈਨੇਡਾ ਟਰੂਡੋ ਇਵੇਂ ਹੀ ਕਰਦਾ ਹੈ, ਕੈਨੇਡਾ ਵਾਲਿਆਂ ਨੂੰ ਇਵੇਂ ਹੀ ਹੈ, ਅਸੀਂ ਕੋਈ ਜੈਨੋਸਾਈਡ, ਉਹਦੀ ਤੁਸੀਂ ਸਟੇਟਮੈਂਟ ਦੇਖੋ ਜਿਨ੍ਹਾਂ ਨੇ 40-50 ਹਜ਼ਾਰ ਵਿਚਾਰੇ ਬੇਗੁਨਾਹ ਤਾਮਿਲ ਸਣੇ ਟੱਬਰਾਂ ਦੇ ਮਾਰ ਦਿੱਤੇ। ਉਹ ਕਹਿੰਦਾ the same thing they did for Sri Lanka, a terrible total lie about saying that Sri Lanka had a genocide. Everybody knows there was no genocide in our country. Sri Lanka ਦੇ ਮਾਮਲੇ 'ਚ ਯੂਨਾਈਟਿਡ ਨੇਸ਼ਨਸ ਦੇ ਸਪੈਸ਼ਲ ਹਿਊਮਨ ਰਾਈਟ ਕਾਉਂਸਲ ਸਪੈਸ਼ਲ ਰਿਪੋਰਟਰ ਉਹਨਾਂ ਦੀ ਇਨਵੈਸਟੀਗੇਸ਼ਨ 'ਚੋਂ ਇਹ ਸਾਹਮਣੇ ਆਇਆ ਹੋਇਆ। ਹੁਣ ਕਿਉਂਕਿ ਕੈਨੇਡਾ ਇੱਕ ਮੁਲਕ ਹੈ ਜਿੱਥੇ ਫਰੀडम ਦੀ ਗੱਲ ਹੈ, ਔਰ ਇੱਥੇ ਕੈਨੇਡਾ ਦੇ ਵਿੱਚ ਜਿਹੜੇ ਨੇ ਯੂਕਰੇਨੀਅਨ ਵੀ, ਮੈਨੂੰ ਨਹੀਂ ਸੀ ਪਤਾ ਵੀ ਇਹ ਜਿਹੜਾ ਲਾਰਜੈਸਟ ਯੂਕਰੇਨੀਅਨ ਡਾਇਸਪੋਰਾ ਹੈ ਯੂਰਪ ਤੋਂ ਬਾਅਦ ਉਹ ਕੈਨੇਡਾ 'ਚ ਹੈ। ਔਰ ਕੈਨੇਡਾ ਦੇ ਵਿੱਚ ਯੂਕਰੇਨੀਅਨ ਔਰ ਯਹੂਦੀਆਂ ਦਾ ਟਕਰਾਅ ਵੀ ਰਹਿੰਦਾ, ਕਿਉਂਕਿ ਜਿਹੜੇ ਯੂਕਰੇਨੀਅਨ ਕੈਨੇਡਾ 'ਚ ਨੇ ਉਹਨਾਂ ਦਾ ਇੱਕ ਹਿੱਸਾ ਹੈ ਜਿਹੜੇ ਸੋਵੀਅਤ ਯੂਨੀਅਨ ਦੇ ਖਿਲਾਫ ਲੜਨ ਲਈ ਉਹਨਾਂ ਨੇ ਨਾਜ਼ੀਆਂ ਦੇ ਨਾਲ ਤਾਵਨ ਕੀਤਾ ਸੀ। ਕਿ ਵੀ ਸੋਵੀਅਤ ਯੂਨੀਅਨ ਤਾਂ ਬਹੁਤ ਜ਼ੁਲਮ ਕਰਦਾ ਸੀ, ਕਿ ਵੀ ਜਿਵੇਂ ਸੁਭਾਸ਼ ਚੰਦਰ ਬੋਸ ਨੂੰ ਹੁਣ ਕਦੇ ਕਿਸੇ ਨੇ ਨਹੀਂ ਕਿਹਾ ਵੀ ਉਹ ਨਾਜ਼ੀਆਂ ਦਾ ਸਾਥੀ ਕਿਉਂ ਬਣਿਆ। ਹੁਣ ਸੁਭਾਸ਼ ਚੰਦਰ ਬੋਸ ਜਾ ਕੇ ਹਿਟਲਰ ਨੂੰ ਮਿਲਿਆ, ਜਿਹੜੀ ਇਹ ਸਾਰੀ ਆਜ਼ਾਦ ਹਿੰਦ ਫੌਜ ਕਿਹਨੇ ਬਣਾਈ? ਈਵਨ ਰਵਿੰਦਰਨਾਥ ਟੈਗੋਰ, ਕੋਈ ਇਹ ਨਾਂ ਨਹੀਂ ਲਏਗਾ ਵੀ 3 ਵਾਰ ਉਹਨੇ ਹਿਟਲਰ ਦੇ ਨਾਲ ਟੈਗੋਰ ਨੇ ਮੁਲਾਕਾਤ ਕੀਤੀ ਸੀ। ਹੁਣ ਜੇ ਇਹਨਾਂ ਨੇ ਕਿਹਾ ਜੀ ਉਹ ਨਾਜ਼ੀਆਂ ਦੇ ਬੰਦੇ ਨੂੰ ਉੱਥੇ ਬੁਲਾਤਾ ਅੰਦਰ 92 ਸਾਲਾਂ ਦੇ ਬੁੱਢੇ ਨੂੰ, ਜਦੋਂ ਕਿ ਯੂਕਰੇਨ ਦਾ ਜ਼ੈਲੈਂਸਕੀ ਆਇਆ, ਇੱਕ ਡਿਬੇਟ ਹੈ ਉਹਨਾਂ ਦੇ ਅੰਦਰ, ਉੱਥੇ ਇੱਕ ਕਮਿਊਨਿਟੀ ਉਹ ਕਹਿੰਦੇ ਵੀ ਉਹਨਾਂ ਨੇ ਕੋਈ ਯਹੂਦੀਆਂ ਨੂੰ ਨਹੀਂ ਮਾਰਿਆ ਹੈ ਜਿਹੜੇ ਯੂਕਰੇਨੀਅਨ ਨਾਜ਼ੀਆਂ ਦੇ ਨਾਲ ਤਾਵਨ ਕੀਤਾ, ਉਹਨਾਂ ਨੂੰ ਸੀ ਵੀ ਉਹ ਸੋਵੀਅਤ ਯੂਨੀਅਨ ਤੋਂ ਲਿਬਰੇਟ ਹੋਣਾ ਚਾਹੁੰਦੇ ਨੇ, ਔਰ ਉਹਦੇ ਲਈ ਸੀ ਕਿ ਵੀ ਇਹ ਜਦੋਂ ਹਾਰ ਗਏ ਸੋਵੀਅਤ ਯੂਨੀਅਨ ਤੇ ਸਾਨੂੰ ਆਜ਼ਾਦੀ ਮਿਲੇਗੀ। ਇਹੀ ਆਰਗੂਮੈਂਟ ਜਿਹੜਾ ਉਹ ਸੁਭਾਸ਼ ਚੰਦਰ ਬੋਸ ਜਾਂ ਦੂਜੇ ਵਾਲਿਆਂ ਦਾ ਹੈ ਜੀ ਕਿ ਅੰਗਰੇਜ਼ਾਂ ਨੂੰ ਕੱਢਣ ਲਈ ਅਸੀਂ ਗਏ ਪਰ ਤੁਸੀਂ ਨਾਜ਼ੀਆਂ ਦਾ ਸਾਥ ਦਿੱਤਾ। ਉਹਨਾਂ ਨਾਜ਼ੀਆਂ ਦਾ ਜਿਨ੍ਹਾਂ ਨੇ ਜਦੋਂ ਉਸ ਅੰਡੇਮਾਨ ਨਿਕੋਬਾਰ ਦੇ ਉੱਤੇ ਕਬਜ਼ਾ ਕੀਤਾ ਤੇ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਵਰਗੇ ਦਾ ਮਰਡਰ ਕੀਤਾ, ਉਹਨੂੰ ਬਹੁਤ ਟੌਰਚਰ ਕਰਕੇ ਗੁਰਦੁਆਰੇ ਦੇ ਅੰਦਰ ਜਿਹੜਾ ਜੋ ਕਿ ਉੱਥੇ ਕਰਨ ਦੀ ਕੋਸ਼ਿਸ਼ ਕੀਤੀ ਜਾਪਾਨੀਆਂ ਨੇ, ਕਿਉਂਕਿ ਜਰਮਨ ਜਾਪਾਨ ਦਾ ਇੱਕ ਅਲਾਇੰਸ ਸੀ। ਹੁਣ ਤਮਿਲ ਔਰ ਇਹ ਜਦੋਂ 10 ਸਟੇਜਸ ਜੈਨੋਸਾਈਡ ਦੀਆਂ UN ਦੇ ਜਿਹੜੀਆਂ ਬਿਆਨੀਆਂ ਹੋਈਆਂ ਨੇ, ਉਹਦਾ ਲਾਸਟ ਇਹ ਹੀ ਹੈ ਡਿਨਾਇਲ, ਕਿ ਹਰ ਜੈਨੋਸਾਈਡ ਕਰਨ ਵਾਲੀ ਤਾਕਤ ਜਿਹੜੀ ਹੈ ਉਹ ਡਿਨਾਇਲ 'ਚ ਹੁੰਦੀ ਹੈ। ਹੁਣ ਉਹੀ ਸ੍ਰੀਲੰਕਾ ਜਿਸ ਮੁੱਦੇ ਦੇ ਉੱਤੇ ਭਾਰਤ ਨੇ, ਕਿਉਂਕਿ ਤਮਿਲਾਂ ਦੀਆਂ ਵੋਟਾਂ ਲੈਣੀਆਂ ਹੁੰਦੀਆਂ ਇਹਨਾਂ ਨੇ, ਉਦੋਂ UN ਜਾਂ ਹਿਊਮਨ ਰਾਈਟ ਕਾਉਂਸਲ 'ਚ ਕਹਿਣਗੇ ਕਿ ਜੀ ਉਹਨਾਂ ਦੀ
ਆਟੋਨਮੀ ਦਿਓ ਉਹਨਾਂ ਨੂੰ, ਉਹਨਾਂ ਦੇ ਨਾਲ ਜੋ ਹੋਇਆ ਫਲਾਣਾ ਲੇਕਿਨ ਹੁਣ ਜੇ ਇਹਨਾਂ ਦਾ ਕੋਈ ਯਾਰ ਬਣਿਆ ਤੇ ਜੈਨੋਸਾਈਡ ਕਰਨ ਵਾਲਾ ਮੁਲਕ श्रीलंका। हुण अज बांग्लादेश मिनिस्टर हिट्स आउट एट कैनेडा। SHMB नूर चौधरी convicted of shooting Bangladesh founding father has been living in Canada since 1996 with Ottawa refusing to extradite him as he has been given the death sentence। ये उन्हां दा मिनिस्टर कह रहे कि जी आ देखो कैनेडा ने और ईवन एक खबर दा हैड ही लंका दा वाले लाया Lanka, Bangladesh have their niggers in Canada, back India on extradition of fugitives। ਹੁਣ श्रीलंका ਤੋਂ ਬਾਅਦ ਬੰਗਲਾਦੇਸ਼ ਉਹ ਕਹਿੰਦੇ ਜੀ ਸਾਡੇ ਵੀ ਜਿਹੜੇ ਨਿੱਜਰ ਨੇ, ਇਹਦਾ ਮਤਲਬ ਇਹ ਹੈ ਕਿ ਨਿੱਜਰ ਨੂੰ ਉਹ ਇੱਕ ਦਹਿਸ਼ਤਗਰਦ ਦੇ ਤੌਰ ਤੇ ਕਰ ਰਹੇ ਨੇ। ਅਸੀਂ ਇਹਦੀ ਖਬਰ ਲਵਾਂਗੇ ਇਹਨਾਂ ਦੀ ਦੋਨਾਂ ਦੀ, श्रीलंका ਦੇ ਵੀ ਔਰ ਬੰਗਲਾਦੇਸ਼ ਦੀ ਵੀ, ਕਿ ਤੁਹਾਨੂੰ ਇਹ ਕਿਹਨੇ ਹੱਕ ਦਿੱਤਾ ਹੈ ਜਿਹੜੇ ਜਿਸ ਮੁਲਕ 'ਚ ਉਹ ਹੈ ਜਾਂ ਜਿਹੜਾ ਇਹਨਾਂ ਦਾ ਸਾਰੇ ਉਹ ਤਾਂ ਉਹਨੂੰ ਪੀਸਫੁਲ ਜਿਹੜਾ ਇੱਕ ਸਿੱਖ ਐਕਟਿਵਿਸਟ ਕਹਿੰਦੇ ਨੇ ਜਿਹੜਾ ਰੈਫਰੈਂਡਮ ਖਾਲਿਸਤਾਨ ਰੈਫਰੈਂਡਮ ਕਰਵਾ ਰਿਹਾ। ਲੇਕਿਨ ਕਿਉਂਕਿ ਇਹ ਜਿਹੜੀ ਹੁਣ ਸ਼ੇਖ ਹਸੀਨਾ ਦੀ ਗਵਰਨਮੈਂਟ ਹੈ ਬੰਗਲਾਦੇਸ਼ ਦੇ ਵਿੱਚ, ਇਹ ਰਾਹ ਨੇ ਖੜੀ ਕੀਤੀ ਹੋਈ ਹੈ ਕਿਉਂਕਿ ਇਹਦਾ ਸਾਰਾ ਟੱਬਰ ਸ਼ੇਖ ਮੁਜੀਬੁਰ ਰਹਿਮਾਨ ਜਿਹਨੂੰ ਬੰਗ ਬੰਧੂ ਕਹਿੰਦੇ ਸੀ, ਉਹਦਾ ਵੀ ਜਿਹੜਾ ਤਾਵਨ ਹੈ ਉਹ ਇੰਡੀਅਨ ਏਜੰਸੀਆਂ ਦੇ ਨਾਲ ਸੀ। ਇਹ ਠੀਕ ਹੈ ਵੀ ਪਾਕਿਸਤਾਨ ਦੀ ਯਹੀਆ ਖਾਨ ਨੇ ਹੈਂਡਲ ਨਹੀਂ ਕੀਤਾ ਠੀਕ, ਫੌਜ ਨੇ ਉੱਥੇ ਜਾ ਕੇ ਜਿਹੜਾ ਧੱਕੇ ਵੀ ਕੀਤੇ ਆਮ ਲੋਕਾਂ ਦੇ ਨਾਲ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਸ਼ੇਖ ਮੁਜੀਬੁਰ ਰਹਿਮਾਨ ਹੈ ਉਹ ਰਲਿਆ ਹੋਇਆ ਸੀ ਇੰਡੀਅਨ ਏਜੰਸੀਆਂ ਦੇ ਨਾਲ। ਇਹੀ ਕਾਰਨ ਹੈ ਕਿ ਉਹ 71 ਦੇ ਵਿੱਚ ਲਿਬਰੇਟ ਦੇ ਨਾਂ ਥੱਲੇ ਉਹ ਪ੍ਰੈਜ਼ੀਡੈਂਟ ਬਣਦਾ ਹੈ। ਵਿਦ ਇਨ ਅ ਈਅਰ ਸਾਰਾ ਹੀ ਟੱਬਰ ਜੇ ਫੌਜ ਨੇ ਹੀ ਕੂਹ ਕੀਤਾ, ਉਹਨਾਂ ਨੇ ਮੁਜੀਬੁਰ ਰਹਿਮਾਨ ਸਾਰੇ ਹੀ ਮਾਰਤੇ ਸੀ। ਇਹ ਜਿਹੜੀ ਹੁਣ ਬਣੀ ਹੋਈ ਹੈ ਪ੍ਰਾਈਮ ਮਿਨਿਸਟਰ ਸ਼ੇਖ ਹਸੀਨਾ, ਇਹ ਉਦੋਂ ਕਿਤੇ ਬਾਹਰ ਸੀ ਗਈ ਹੋਈ, ਇੰਡੀਆ 'ਚ ਸੀ ਕਿ ਕਿੱਥੇ ਸੀ, ਇਹ ਬਚ ਗਈ, ਬਾਅਦ ਦੇ ਵਿੱਚ ਪ੍ਰਾਈਮ ਮਿਨਿਸਟਰ ਬਣੀ ਔਰ ਇਹ ਬਿਲਕੁਲ ਹੀ ਪ੍ਰੋ ਇੰਡੀਆ ਹੈ। ਇਸ ਦਾ ਜਿਹੜਾ ਵਰਤਾਰਾ ਹੈ, ਹਾਲਾਂ ਜਿਹਨੇ ਉਸ ਤੋਂ ਪਹਿਲਾਂ ਜਿਹੜਾ ਲੰਬਾ ਵਕਤ ਰਿਹਾ ਔਰ ਉਹਦੀ ਜ਼ਿਆਉਰ ਰਹਿਮਾਨ ਫੌਜੀ ਕੂਹ ਵਾਲਾ ਸੀ ਔਰ ਉਹਦਾ ਵੀ ਬੀਬੀ ਦਾ ਭਲਾ ਜਿਹਾ ਨਾਂ ਹੈ, ਉਹ ਆਪਣੀ ਪਾਰਟੀ ਨੂੰ ਲੀਡ ਕਰਦੇ ਆ। ਪਰ ਇਹ ਸ਼ੇਖ ਹਸੀਨਾ ਨੇ ਜਿਵੇਂ ਉੱਥੇ ਫੜ ਕੇ ਫਾਂਸੀਆਂ ਤੇ ਚਾੜੇ ਨੇ ਬਿਹਾਰੀ ਵਿਚਾਰੇ ਮੁਸਲਮਾਨ ਦੂਜਿਆਂ ਨੂੰ, ਔਰ ਪੂਰਾ ਕਰਪਟ ਸਿਸਟਮ ਹੈ, ਗੁੰਡਾ ਰਾਜ ਹੈ। ਲੇਕਿਨ ਕਿਉਂਕਿ ਰਾਜ ਜਿਹੜਾ ਉਹ ਹਰ ਹਾਲਤ ਭਾਰਤੀ ਖੁਫੀਆ ਏਜੰਸੀ ਬੰਗਲਾਦੇਸ਼ ਦੇ ਉੱਤੇ ਆਪਣਾ ਕਬਜ਼ਾ ਰੱਖਣਾ ਚਾਹੁੰਦੀ ਹੈ ਔਰ ਹੁਣ ਵੀ ਈਵਨ ਅਮਰੀਕਾ ਨੇ ਬੰਗਲਾਦੇਸ਼ ਦੇ ਉੱਤੇ ਪਾਬੰਦੀਆਂ ਲਾਈਆਂ ਕਿਉਂਕਿ ਇਲੈਕਸ਼ਨਾਂ ਹੋਣੀਆਂ। ਉਹਨੇ ਕਿਹਾ ਜੀ ਸਾਡੇ ਆਬਜ਼ਰਵਰ ਉੱਥੇ ਹੋਣਗੇ ਦੇਖਣ ਲਈ ਜਾਂ ਦੂਜਾ, ਕਿਉਂਕਿ ਇਹ ਸ਼ੇਖ ਹਸੀਨਾ ਕੋਈ ਬੜੀ ਇਹ ਨਹੀਂ ਕੋਈ ਹਸੀਨ ਮੂਰਤ ਨਹੀਂ ਹੈ, ਇਹਦੀਆਂ ਕਰਤੂਤਾਂ ਦੇਖੋ ਤੇ ਫਿਰ ਇਹ ਜਿਹੜੀ ਹੈ 72 ਕਰਤੂਤਾਂ ਵਾਲਾ ਕੰਮ ਹੈ। ਔਰ ਉਹ ਵੀ ਜਿਹੜਾ ਉਹਨਾਂ ਦਾ ਮਿਨਿਸਟਰ ਵੀ ਕਹਿ ਰਿਹਾ ਕਿ ਜੀ ਦੇਖੋ ਜਿਨ੍ਹਾਂ ਨੇ ਮਾਰਿਆ ਸੀ ਸ਼ੇਖ ਮੁਜੀਬੁਰ ਰਹਿਮਾਨ ਨੂੰ, ਜਿਹੜਾ ਉਹ ਨੂਰ ਚੌਧਰੀ, ਉਹਨੂੰ ਕੈਨੇਡਾ ਨੇ ਅੱਜ ਤੱਕ ਐਕਸਟਰਾਡਾਈਟ ਨਹੀਂ ਕੀਤਾ। ਹੁਣ ਇਹ ਸਮਝਦੇ ਨੇ ਵੀ ਇਹਨਾਂ ਦੇ ਮੁਲਕਾਂ ਵਾਂਗੂ ਉੱਤੋਂ DGP ਦੀ ਕਾਲ ਆਈ ਜੀ ਫਲਾਣੇ ਨੂੰ ਚੁੱਕ ਲਓ ਤੇ ਉਹਨੂੰ ਜਿਹੜਾ ਉਹਦੇ ਤੇ ਫਲਾਣਾ ਪਰਚਾ ਪਾ, ਇਵੇਂ ਨਹੀਂ ਹੁੰਦਾ। ਕੈਨੇਡਾ 'ਚ ਰੂਲ ਆਫ ਦਾ ਲਾਅ ਹੈ। ਇਹੀ ਕਾਰਨ ਹੈ ਕਿ ਯਹੂਦੀਆਂ ਨੂੰ ਵੀ ਇਹ ਸ਼ਿਕਾਇਤ ਹੁੰਦੀ ਹੈ ਜੀ ਫਲਾਂ ਜਿਹੜੇ ਨਾਜ਼ੀਆਂ ਦੇ ਨਾਲ ਤਾਵਨ ਕਰਦੇ ਰਹੇ, ਉਹਨਾਂ ਨੂੰ ਜਿਹੜਾ ਉਹਨਾਂ ਦੇ ਬੁੱਤ ਕਿਉਂ ਲੱਗੇ ਹੋਏ ਨੇ। ਕੈਨੇਡਾ 'ਚ ਬਹੁਤ ਸਾਰੀਆਂ ਡਿਬੇਟਸ ਨੇ, ਮੈਂ ਇਸ ਇਸ਼ੂ ਨੂੰ ਕੱਢਿਆ ਸੀ, ਕਿਸ ਦਿਨ ਮੈਂ ਡਿਸਕਸ ਕਰਾਂਗਾ ਕਿ ਵੀ ਫਰੀडम्स ਕੀ ਹੁੰਦੀਆਂ ਨੇ। ਔਰ ਕੈਨੇਡਾ ਨੇ ਜਿੱਥੇ ਕੱਲਾ ਇਹ ਨਹੀਂ ਵੀ ਇੱਕ ਪਰਸੀਕਿਊਸ਼ਨ ਜਿੱਥੇ ਕਿਤੇ ਹੋਈ ਉਹਦੇ ਸ਼ਿਕਾਰ ਲੋਕਾਂ ਨੂੰ ਉਹਨਾਂ ਨੇ, ਹੁਣ ਸੀਰੀਆ ਰਿਫਿਊਜੀ ਸਭ ਤੋਂ ਪਹਿਲਾਂ ਕੈਨੇਡਾ ਨੇ ਉਹਨਾਂ ਨੂੰ ਲਿਆ। ਹਾਲਾਂ ਯੂਰਪ ਦੇ ਕਈ ਮੁਲਕਾਂ ਨੇ ਵਰਡ ਨਹੀਂ ਦਿੱਤਾ ਕਿ ਜੀ ਇਹ ਸੀਰੀਅਨ, ਇਹਨਾਂ 'ਚ ਪਤਾ ਨਹੀਂ ਕਿੰਨੇ ਦਹਿਸ਼ਤਗਰਦ ਆ ਜਾਣੇ ਨੇ। ਔਰ ਜਸਟਿਨ ਟਰੂਡੋ ਖੁਦ ਗਿਆ ਜਿਹੜਾ ਉਹ ਉਹਨਾਂ ਨੂੰ ਰਿਸੀਵ ਕਰਨ ਜਹਾਜ਼ ਦੇ ਉੱਤੇ। ਸੋ ਇਹ ਸੌਖੀ ਗੱਲ ਨਹੀਂ ਹੈ। ਸੋ ਇਹ ਹੁਣ ਮੈਂ ਉਹ ਕਹਿਣਾ ਤਾਂ ਚਾਹੁੰਦਾ ਪੰਜਾਬੀ ਦਾ ਖਾਣ, ਪਰ ਮੈਂ ਕਹਿ ਨਹੀਂ ਸਕਦਾ ਵੀ ਉਸ ਕਿਸਮ ਦੇ ਜਿਸ ਕਿਸਮ ਦੀ ਫਿਰ ਤੁਹਾਡੀ ਕਰਤੂਤ ਹੁੰਦੀ ਆ ਉਸ ਕਿਸਮ ਦੇ ਤੁਹਾਡੇ ਯਾਰ ਹੁੰਦੇ ਨੇ। ਸੋ ਆਹ ਦੇਖ ਲਓ ਇੰਡੀਆ ਦੇ ਨਾਲ ਇੱਕ ਸ੍ਰੀਲੰਕਾ ਤੇ ਇੱਕ ਬੰਗਲਾਦੇਸ਼ ਜਿਹੜੇ ਖੁਦ ਨਸਲਕੁਸ਼ੀਆਂ ਦੇ ਲਈ ਜ਼ਿੰਮੇਵਾਰ ਨੇ, ਉਹਨਾਂ ਨੂੰ ਜਿਹੜਾ ਉਹ ਕਹਿੰਦੇ ਨੇ ਭਾਈ ਨੇ ਭਾਈ ਪਛਾਤਾ, ਪਛਾਣ ਲਏ ਭਰਾ ਉਹਨਾਂ ਨੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ
no contract, no reserve and no hidden fees. ਅੱਜ ਹੀ ਕਾਲ ਕਰੋ ਬਾਪਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਸਾਡੀ ਪੱਗ ਨਾਲ ਵੱਖਰੀ ਪਛਾਣ ਜੱਗ ਤੇ ਕੀਤਾ ਪੱਗ ਨੇ ਹੈ ਉੱਚਾ ਸਾਡਾ ਮਾਣ ਜੱਗ ਤੇ। ਆਉਣ ਵਾਲੀ 30 ਸਤੰਬਰ ਦਿਨ ਸ਼ਨੀਵਾਰ ਨੂੰ ਰਿਚਮੰਡ ਹਿੱਲ ਨਿਊਯਾਰਕ ਦੇ 골ਡਨ ਟੈਰੇਸ ਹਾਲ ਵਿਖੇ ਦਸਤਾਰ ਪ੍ਰਾਈਡ 8th ਐਨੂਅਲ ਈਸਟ ਕੋਸਟ ਟਰਬਨਟਾਈਨ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ 9 ਤੋਂ 11, 12 ਤੋਂ 14, 15 ਤੋਂ 18, 19 ਤੋਂ 22 ਅਤੇ 23 ਤੋਂ 30 ਸਾਲ ਦੇ ਨੌਜਵਾਨਾਂ ਦੇ ਦਸਤਾਰ ਮੁਕਾਬਲੇ ਹੋਣਗੇ। ਤੁਸੀਂ 23 ਸਤੰਬਰ ਤੱਕ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। 9 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਕੰਪੀਟੀਸ਼ਨ ਸਵੇਰੇ 9 ਵਜੇ ਹੋਵੇਗਾ ਸ਼ੁਰੂ ਤੇ ਫਿਰ ਹੋਵੇਗਾ ਮੈਜਿਕ ਸ਼ੋ। ਕੰਪੀਟੀਸ਼ਨ ਦੌਰਾਨ ਜੇਤੂਆਂ ਦੇ ਨਾਲ ਪਾਰਟਿਸਿਪੇਟਰੀ ਪ੍ਰਾਈਜ਼ ਵੀ ਦਿੱਤੇ ਜਾਣਗੇ। ਸੋ ਰਜਿਸਟ੍ਰੇਸ਼ਨ ਕਰਵਾਉਣ ਲਈ ਜਲਦ ਸਰਚ ਕਰੋ www.dastarpride.com/register। ਵਿਦੇਸ਼ਾਂ 'ਚ ਦਸਤਾਰ ਦੀ ਸ਼ਾਨ ਲਈ ਅਜਿਹੇ ਸ਼ੋ ਹੋਣੇ ਵਧੇਰੇ ਲਾਜ਼ਮੀ ਨੇ, ਸੋ ਪਰਿਵਾਰਾਂ ਸਮੇਤ ਇਹਨਾਂ ਪ੍ਰੋਗਰਾਮਾਂ ਦਾ ਹਿੱਸਾ ਜ਼ਰੂਰ ਬਣੋ ਜੀ। ਪੱਗ ਬੰਨਣੀ ਨਾ ਜਾਇਓ ਭੁੱਲੋ ਏ ਪੰਜਾਬੀਓ। ਪੱਗ ਬੰਨਣੀ ਨਾ ਜਾਇਓ ਭੁੱਲੋ ਏ ਪੰਜਾਬੀਓ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਕੇਸ ਦੇ ਸਾਹਮਣੇ ਆਉਣ ਤੋਂ ਬਾਅਦ ਭਾਰਤ ਡੈਮੇਜ ਕੰਟਰੋਲ ਮੋਡ ਵਿੱਚ ਹੈ। ਸੋ ਪਰ ਉਸ ਦਾ ਜਿਹੜਾ ਨਸਲ ਕੁਸ਼ੀ ਵਾਲਾ ਚਿਹਰਾ ਦੁਨੀਆ ਸਾਹਮਣੇ ਜਿਹੜਾ ਜ਼ਾਹਰ ਹੋ ਗਿਆ ਹੈ ਔਰ ਡਾਇਸਪੋਰਾ ਸਿੱਖ ਕਮਿਊਨਿਟੀ ਨੂੰ ਭਾਰਤ ਦੀਆਂ ਇੰਟਰਨੈਸ਼ਨਲ ਟ੍ਰੇਡ ਡੀਲਸ ਨੂੰ ਰੁਕਵਾਉਣ ਲਈ ਜਿਹੜੀ ਲੌਬੀ ਹੈ ਕਰਨ ਦੀ ਲੋੜ ਹੈ। ਸੋ ਇਸ ਸੰਬੰਧੀ ਅਸੀਂ ਜਿਹੜੇ ਯੂਕੇ ਤੋਂ ਸਾਡੇ ਵੀਰ ਸਰਦਾਰ ਸਵਿੰਦਰ ਸਿੰਘ ਥਾਂਦੀ ਹੋਰਾਂ ਦੀ ਜਿਹੜੀ ਲਿਖਤ ਦਾ ਜਿਹੜਾ ਦੂਸਰਾ ਹਿੱਸਾ ਆਪਾਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਤਾਂ ਇਮੀਡੀਏਟਲੀ ਕਿਸੇ ਇਵੈਂਟ ਤੋਂ ਬਾਅਦ ਜਿਹੜੀ ਹੈ ਡਸਟ ਉੱਠਦੀ ਹੈ, ਗਰਦ ਚਰਚਾ ਹੁੰਦੀ ਹੈ। ਹਾਲਾਂਕਿ 10 ਦਿਨ ਬੀਤਣ ਬਾਅਦ ਵੀ ਜਿਹੜੀ ਹੈ ਅਜੇ ਸਰ ਹਰਦੀਪ ਸਿੰਘ ਨਿੱਜਰ ਦੀ ਚਰਚਾ ਮੀਡੀਆ ਦੇ ਵਿੱਚ ਵੀ ਹੈ, ਕੋਰੀਡੋਰਸ ਆਫ ਪਾਵਰ 'ਚ ਵੀ ਹੈ, US ਕਾਂਗਰਸ ਦੇ ਵਿੱਚ ਵੀ ਅੱਜ ਜਿਹੜਾ ਅੱਡ ਜਿਹੜਾ ਇਸ ਦੇ ਉੱਤੇ ਇੱਕ ਫੰਕਸ਼ਨ ਵੀ ਹੁੰਦਾ ਹੈ ਜਿਹਦੇ 'ਚ ਕਾਂਗਰਸਮੈਨ ਆ ਕੇ ਸਿੱਖਾਂ ਨਾਲ ਸਿੰਪੈਥਾਈਜ਼ ਕਰਦੇ ਨੇ। ਸੈਨੇਟ ਦੇ ਵਿੱਚ ਅਰਦਾਸ ਵੀ ਹੁੰਦੀ ਹੈ, ਪ੍ਰੇਅਰ ਹੈ ਔਰ ਕੈਨੇਡੀਅਨ ਮੀਡੀਆ ਔਰ ਦੂਸਰੇ ਰਿਵਿਊ ਆਰਟੀਕਲ ਵੀ, ਕਾਲਮ ਵੀ, ਬਲੂਮਬਰਗ 'ਚ ਵੀ, ਵਾਸ਼ਿੰਗਟਨ ਪੋਸਟ 'ਚ ਵੀ, ਨਿਊਯਾਰਕ ਟਾਈਮਸ ਵੀ ਲਗਾਤਾਰਤਾ ਨਾਲ ਨਿਕਲ ਰਹੇ ਨੇ। ਲੇਕਿਨ ਇਹ ਡਸਟ ਅਲਟੀਮੇਟਲੀ ਸੈਟਲ ਹੋ ਜਾਂਦੀ ਹੁੰਦੀ ਹੈ ਜਦੋਂ ਕੋਈ ਨਵਾਂ ਮੂਵ ਆਉਂਦਾ ਹੈ, ਫਿਰ ਇਹ ਬੈਕ ਬਰਨਰ ਤੇ ਚਲਾ ਜਾਂਦਾ ਹੈ। ਸੋ ਸਾਨੂੰ ਇਹ ਸਾਰੇ ਚੋਂ ਹਾਲਾਂ ਅਸੀਂ ਆਪਣੇ ਜਿਹੜੇ ਐਕਟਿਵਿਸਟ ਨੇ ਥੋੜੇ ਬਹੁਤ ਕਾਨੂੰਨ ਨੂੰ ਸਮਝਣ ਵਾਲੇ, ਉਹਨਾਂ ਨੂੰ ਕਿਹਾ ਵੀ ਨੈਕਸਟ ਸਟੈਪ ਦੇਖੋ ਵੀ ਜੇ ਇੰਡੀਆ ਨੇ ਤਾਂ ਕੀ ਕੋਆਪਰੇਟ ਕਰਨਾ ਹੈ, ਕੀ ਉਹਨਾਂ ਦੇ ਜਿਹੜੇ ਡਿਪਲੋਮੈਟ ਜਾਂ ਦੂਜੇ ਨੂੰ ਉਹਨਾਂ ਨੂੰ ਡੀਫੈਂਗ ਕੀਤਾ ਜਾਏਗਾ, ਉਹਨਾਂ ਦੀ ਡਿਪਲੋਮੈਟਿਕ ਇਮਿਊਨਿਟੀ ਖਤਮ ਕਰਕੇ ਦੇ ਵਿਲ ਬੀ ਪੁੱਟ ਔਨ ਟ੍ਰਾਇਲ ਇਨ ਕੈਨੇਡਾ। ਜੇ ਨਹੀਂ ਕੀ ਕੈਨੇਡਾ ਇਹਨੂੰ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਲੈ ਕੇ ਜਾਏਗਾ, ਜੇ ਨਹੀਂ ਤਾਂ ਕੀ ਸੈਂਕਸ਼ਨਸ ਦੇ ਉੱਤੇ ਕੰਮ ਹੋਣ ਦੇ ਲਈ ਕੀ ਕੀਤਾ ਜਾਏਗਾ। ਔਰ ਉਹਦੇ 'ਚ ਸਾਡੇ ਵੀਰ ਸਵਿੰਦਰ ਸਿੰਘ ਥਾਂਦੀ ਜਿਨ੍ਹਾਂ ਦੀ ਲਿਖਤ ਦਾ ਇੱਕ ਹਿੱਸਾ ਅਸੀਂ ਨੈਰੇਟਿਵ ਕੀ ਹੋਣਾ ਚਾਹੀਦਾ ਜਾਂ ਕਿਵੇਂ ਸਾਡੇ ਨੈਰੇਟਿਵ ਨੇ ਇੰਡੀਅਨ ਸਟੇਟ ਦੇ ਨੈਰੇਟਿਵ ਨੂੰ ਬੀਟ ਕੀਤਾ ਔਰ ਡਿਸਕਸ ਕੀਤਾ ਸੀ। ਪਰ ਇੱਕ ਉਹਨਾਂ ਨੇ ਬੜੇ ਚੰਗੇ ਢੰਗ ਨਾਲ ਜਮਾਲ ਖੁਸ਼ਗੋ ਦੀ ਜਿਹੜੀ ਮਰਡਰ ਸੀ ਜਿਹੜਾ ਸਾਊਦੀ ਅਰੇਬੀਆ ਨੇ ਇੰਜੀਨੀਅਰ ਕੀਤਾ, ਔਰ ਬੇਸ਼ੱਕ ਬਾਈਡਨ ਨੇ ਜਾਂ ਦੂਜਾ ਇੱਕ ਸਟੇਜ ਤੇ ਤਾਂ ਬਿਲਕੁਲ ਬਿਟਰ ਰਿਲੇਸ਼ਨ ਹੋਏ, ਪਰ ਜਿਵੇਂ ਵਪਾਰਕ ਡੀਲ ਦੇ ਥੱਲੇ ਫਿਰ ਉਹਨਾਂ ਨੂੰ ਕਰ ਲਿਆ। ਲੇਕਿਨ ਕਿਵੇਂ ਇਸ ਸਾਰੇ ਜਦੋਂ ਇਹ ਕਿਸੇ ਦਾ ਇਮੇਜ ਐਜ਼ ਏ ਕਿਲਰ ਸਟੇਟ ਜਾਂ ਰੌਕ ਸਟੇਟ ਜਾਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਜਿਹੜੀ ਟਰਮ ਯੂਜ਼ ਹੋ ਰਹੀ ਹੈ ਹੁੰਦਾ, ਤੇ ਕਿਵੇਂ ਫਿਰ ਲੌਬੀ ਕਰਕੇ ਜਿਹੜੀਆਂ ਟ੍ਰੇਡ ਡੀਲਸ ਨੇ ਉਹਨਾਂ ਦੀਆਂ ਇੰਟਰਨੈਸ਼ਨਲ, ਉਹਨਾਂ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈ। ਇਸ ਦੇ ਉੱਤੇ ਉਹਨਾਂ ਨੇ ਸੈਕੰਡ ਜਿਹੜਾ ਸੈਗਮੈਂਟ ਆ ਉਹਨਾਂ ਦੀ ਲਿਖਤ ਦਾ ਉਸ ਤੇ ਜ਼ਿਕਰ ਕੀਤਾ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਕਿਉਂਕਿ ਬਾਰ-ਬਾਰ ਸਿੱਖ ਐਕਟਿਵਿਸਟ ਨੂੰ ਕਿਉਂ ਦਹਿਸ਼ਤਗਰਦ ਕਹਿੰਦੇ ਨੇ ਔਰ ਜਿਹੜਾ ਟ੍ਰੇਡ ਡੀਲਸ ਦਾ ਇਹਦੇ ਨਾਲ ਕੀ ਤਾਲੁਕ ਹੋ ਸਕਦਾ ਹੈ। Same media which had raised objections about AK-47 being destroyed by the power of ballot on 6 for Justice posters is now openly publishing very badly morphed images of Pai Nijar with an AK-47. Earlier, unrest within the community became a talking point when mentioning the posters, but now the same concerned community leaders have not said a word condemning India's act on foreign soil. Why?
ਹੁਣ ਅੱਜ ਕੱਲ੍ਹ ਮੌਫਟ ਫੋਟੋਆਂ ਹੁੰਦੀਆਂ ਨੇ, ਜਿਹੜੀ ਹਰਦੀਪ ਸਿੰਘ ਨਿੱਜਰ ਦੀ AK-47 ਨਾਲ ਹੈ, ਉਹ ਜਾਲੀ ਫੋਟੋਸ਼ਾਪ ਹੈ ਜੀ। ਉਹਨੂੰ ਪ੍ਰਮੋਟ ਕਰ ਰਹੇ ਨੇ ਦੱਸਣ ਦੇ ਲਈ ਕਿ ਦੇਖੋ ਜੀ, ਉਹਨੂੰ ਬਾਰ-ਬਾਰ ਲਿਖਣਗੇ ਪਤਾ ਨਹੀਂ ਕਿਹੜੀ ਟਾਈਗਰ ਫੋਰਸ ਤੇ ਫਲਾਣੇ ਦੇ ਨਾਲ, ਅਰਸ਼ ਡੱਲੇ ਦੇ ਨਾਲ ਡੀਲ ਤੇ ਬੜਾ ਨਫੀਰੀਅਸ ਇਹ ਉਹ। ਉਹਨੇ ਕਿਹਾ ਵੀ ਉਹ ਲੋਕ ਜਿਨ੍ਹਾਂ ਨੂੰ ਪਹਿਲਾਂ ਜਦੋਂ ਪਾਵਰ ਆਫ ਦਾ ਬੈਲਟ ਦੇ ਉੱਤੇ ਗੱਲ ਹੁੰਦੀ ਸੀ ਕਿ ਬਈ ਅਸੀਂ AK-47 ਨਾਲੋਂ ਜ਼ਿਆਦਾ ਬੈਲਟ ਦੀ ਪਾਵਰ ਦੇ ਉੱਤੇ ਭਰੋਸਾ ਕਰਦੇ ਹਾਂ ਕਿ ਆਓ ਰੈਫਰੈਂਡਮ ਤੇ ਵੋਟ, ਉਦੋਂ ਉਹਨਾਂ ਨੂੰ ਇਤਰਾਜ਼ ਸੀ। ਪਰ ਹੁਣ ਜਦੋਂ ਉਹ ਇੱਕ ਆਰਟੀਫੀਸ਼ੀਅਲ ਫੋਟੋ ਜਨਰੇਟ ਹੋ ਰਹੀ ਹੈ, ਹੁਣ ਇਹਨਾਂ ਨੇ ਮੂੰਹ ਕਿਉਂ ਸਿੱਤੇ ਹੋਏ ਨੇ। ਡਿਗਿੰਗ ਡੀਪਰ, I came across a story in one UK's leading newspaper which should help us Sikhs understand the seriousness of this matter. In no way should diaspora Sikhs give in to demands by Indian genocidal regime at any cost. Future trade deals between Canada and India have been paused indefinitely, and collective action by Sikhs for Justice, pro-Khalistan organizations and pro-Khalistan media outlets need to ensure that globally no future trade deals are signed with genocidal Indian regime ever, whichever country Sikhs reside in. ਹੁਣ ਜਿਹੜਾ ਪਹਿਲਾ ਐਕਸ਼ਨ ਈਵਨ 18 ਸਤੰਬਰ ਨੂੰ ਪਾਰਲੀਮੈਂਟ 'ਚ ਬੋਲਣ ਤੋਂ ਪਹਿਲਾਂ ਟਰੂਡੋ ਨੇ ਲਿਆ ਸੀ, ਜਾਣ ਤੋਂ ਪਹਿਲਾਂ G20 ਲਈ ਦਿੱਲੀ, ਕਿ ਜਿਹੜੀ ਗੱਲਬਾਤ ਚੱਲ ਰਹੀ ਸੀ ਟ੍ਰੇਡ ਡੀਲ ਦੀ 13 ਮਹੀਨੇ ਤੋਂ ਕਿੰਨੀਆਂ, ਉਹ ਬਿਲਕੁਲ ਉਹਨੂੰ ਪੌਜ਼ ਕਰਤਾ ਸੀ, ਰੋਕਤਾ ਸੀ ਕਿ ਵੀ ਨੋ ਡੀਲ। ਦੂਜਾ ਕੰਮ ਕੀਤਾ ਵੀ ਜਿਹੜਾ ਟ੍ਰੇਡ ਮਿਸ਼ਨ ਜਾਣਾ ਸੀ ਬੰਬੇ, ਉਹਨੂੰ ਰੋਕ ਦਿੱਤਾ ਸੀ। ਉਹਨਾਂ ਨੇ ਕਿਹਾ ਵੀ ਇਸੇ ਲਾਈਨ ਦੇ ਉੱਤੇ ਸਿੱਖ ਜਿੱਥੇ ਜਿੱਥੇ ਵੀ ਦੁਨੀਆ 'ਚ ਰਹਿੰਦੇ ਨੇ ਡਾਇਸਪੋਰਾ 'ਚ, ਉਹਨਾਂ ਨੂੰ ਇਸ ਗੱਲ ਦੇ ਉੱਤੇ ਲੌਬੀ ਕਰਨ ਦੀ ਲੋੜ ਹੈ ਕਿ ਭਾਰਤ ਦੇ ਨਾਲ ਕਿਸੇ ਵੀ ਕਿਸਮ ਦਾ ਵਪਾਰ, ਕਿਉਂਕਿ ਜੈਨੋਸਾਈਡਲ ਇੰਡੀਅਨ ਰਜੀਮ ਹੈ ਔਰ ਜਿਵੇਂ ਕੈਨੇਡਾ ਦਾ ਆਲਰੇਡੀ ਪ੍ਰੈਸੀਡੈਂਟ ਉਹਨਾਂ ਨੇ ਸੈੱਟ ਕਰ ਦਿੱਤਾ। ਫਿਰ ਉਹਨਾਂ ਨੇ ਟੈਲੀਗ੍ਰਾਫ ਦਾ ਇੱਕ ਆਰਟੀਕਲ, ਉਸ ਦਾ ਉਹਨਾਂ ਨੇ ਲਿੰਕ ਵੀ ਭੇਜਿਆ। ਉਹਨਾਂ ਨੇ ਕਿਹਾ ਕਿ ਬਈ ਇਸ ਦੇ ਨਾਲ ਇਹ ਜਿਹੜੀ ਜਸਟੀਫਿਕੇਸ਼ਨ ਹੈ ਉਹਨੂੰ ਹੋਰ ਵੀ ਇੰਪੋਰਟੈਂਟ ਬਣਾ ਦਿੰਦਾ ਹੈ ਕਿ ਜਮਾਲ ਖਸ਼ੋਗੀ was a victim of political assassination. Saudi Arabia was implicated in Mr. Khashoggi's assassination in 2018. ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਅਮਰੀਕਾ ਦਾ ਗ੍ਰੀਨ ਕਾਰਡ ਹੋਲਡਰ ਸੀ ਔਰ ਪੱਤਰਕਾਰ ਸੀ, ਵਾਸ਼ਿੰਗਟਨ ਪੋਸਟ ਦਾ ਕਾਲਮਨਿਸਟ ਸੀ। ਬੇਸਿਕਲੀ ਸਾਊਦੀ ਅਰੇਬੀਆ ਰਾਇਲ ਫੈਮਿਲੀ ਨਾਲ ਹੀ ਉਹਦਾ ਤਾਲੁਕ ਸੀ ਤੇ ਉਹ ਜਦੋਂ ਟਰਕੀ ਦੇ ਵਿੱਚ ਸੀ ਤਾਂ ਉਹਨੂੰ ਜਿਹੜਾ ਸਾਊਦੀ ਮਿਸ਼ਨ ਵਾਲਿਆਂ ਨੇ ਆਪਣੇ ਮਿਸ਼ਨ 'ਚ ਕਰਕੇ ਕੋਈ ਕਾਗਜ਼ ਪੱਤਰ ਦੇਣ ਗਿਆ ਜਾਂ ਕੋਈ ਕਲੈਰਿਟੀ ਲੈਣ ਗਿਆ, ਉਹਨੂੰ ਮਾਰ ਕੇ ਉਹਦੇ ਟੁਕੜੇ ਕਰਕੇ ਤਾਂ ਉਹਨੂੰ ਮਾਰਤਾ ਸੀ। ਉਸ ਬਾਅਦ ਸਾਹਮਣੇ ਆਇਆ ਜਦੋਂ ਟਰਕੀ ਨੇ ਵੀ ਆਪਣੀ ਇਨਵੈਸਟੀਗੇਸ਼ਨ ਕੀਤੀ, CIA ਨੇ ਵੀ ਕੀਤੀ ਕਿ ਬਈ ਕਰਾਊਨ ਪ੍ਰਿੰਸ ਜਿਹੜਾ ਹੈ ਉਹ ਇਹਦੇ ਲਈ ਜ਼ਿੰਮੇਵਾਰ ਸੀ ਔਰ ਉਹਦਾ ਉਹਨਾਂ ਨੇ ਹਵਾਲਾ ਦਿੱਤਾ। ਫਿਰ ਉਹਨਾਂ ਨੇ ਕਿਹਾ ਵੀ ਇਹਦਾ ਕੀ ਪ੍ਰਭਾਵ ਹੋਇਆ ਬ੍ਰਿਟਿਸ਼ ਐਰੋਸਪੇਸ ਸਿਸਟਮਸ, ਇਹ ਹੁਣ ਕੀ ਡੀਲ ਸੀ ਤੇ ਕਿਵੇਂ ਇਸ ਦੀ ਤੋਂ ਬਾਅਦ ਇਹ ਥਰੂ ਨਹੀਂ ਹੋਣ ਦਿੱਤੀ। BAE system consists of contributions of 4 countries, namely UK, Germany, Spain and Italy. ਇਹ ਬ੍ਰਿਟਿਸ਼ ਐਰੋਸਪੇਸ ਸਿਸਟਮਸ ਦੇ ਕੰਟਰੀਬਿਊਟਰ ਨੇ ਇਸ ਇਹ 4 ਮੁਲਕ UK, Germany, Spain, Italy. It builds Typhoon fighter jets and halted its delivery to Saudis over the woeful human rights record, highlighting assassination of Jamal Khashoggi on foreign soil. ਔਰ ਉਹਨਾਂ ਨੇ ਕਿਹਾ ਜੀ ਇਹਨਾਂ ਚਾਰੋਂ ਮੁਲਕਾਂ ਨੇ ਇਹ ਜਿਹੜਾ ਉਹਨਾਂ ਨੂੰ ਜਾਣੇ ਸੀ ਜੈਟ ਫਾਈਟਰ ਜੈਟ ਜਿਹੜੇ ਨੇ ਉਹਦੀ ਡਿਲੀਵਰੀ ਰੋਕ ਦਿੱਤੀ ਸੀ ਕਿ ਤੁਸੀਂ ਮਰਡਰ ਕੀਤਾ ਜਮਾਲ ਖੁਸ਼ਗੀ ਦਾ। ਜਰਮਨੀ, ਸਪੇਨ ਐਂਡ ਇਟਲੀ ਹੈਵ ਸਟੂਡ देयर ਗਰਾਊਂਡ of not selling their technology to Saudis while UK is desperately trying to ratify the deal officially. Rishi Sunak, ਹਿੰਦੂਤਵਾ ਬॉय, ਉਹ ਕਹਿ ਰਿਹਾ ਵੀ ਇਹਨੂੰ ਜਾ ਲੈਣ ਦਿਓ, ਪਰ ਇਹ ਤਿੰਨੋਂ ਹੀ ਜਿਹੜੇ ਮੁਲਕ ਨੇ ਉਹਨਾਂ ਨੇ ਕਿਹਾ, ਜਰਮਨੀ, ਸਪੇਨ ਔਰ ਇਟਲੀ, ਉਹਨਾਂ ਨੇ ਕਿਹਾ ਜੀ ਇਹਨਾਂ ਨੇ ਜਮਾਲ ਖੁਸ਼ਗੂ ਨੂੰ ਮਾਰਿਆ, ਇਹ ਡੀਲ ਅਸੀਂ ਨਹੀਂ ਅੱਗੇ ਜਾਣ। The move has been hurting Sunak personally, who has been trying every possible way to Germany to move its stance and get the deal to the finishing line ਕਿ ਜੀ ਮੁਕਾਓ ਇਹਨੂੰ ਗੱਲ ਨੂੰ। ਔਰ ਅਖੀਰ 'ਚ ਉਹਨਾਂ ਨੇ ਕਿਹਾ, how does this deal affect Sikh interests and why does Sunak want it done and dusted? ਕਿ ਵੀ ਇਹ ਜਿਹੜੀ ਡੀਲ ਦਾ ਹੋ ਜਾਣਾ ਹੈ ਸੂਨਕ ਕਿਉਂ ਚਾਹੁੰਦਾ ਹੈ ਔਰ ਸਿੱਖਾਂ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ। ਬਾਈ ਹਾਲਟਿੰਗ ਦਾ ਡਿਲੀਵਰੀ ਆਫ ਟਾਈਫੂਨ ਫਾਈਟਰ ਜੈਟਸ, a precedent was set that any country indulging in extrajudicial executions on foreign soils
of activists or critics of a government would face economic as well as diplomatic sanctions. कि इस गल ने ये प्रेसिडेंट सैट कर दिता है कि जिहड़ा भी पोलिटिकल एक्टिविस्ट नूं जां डिसीडेंट्स नूं बाहर मारेगा जाके उन्होंने फेस करना पेगा बिजनेस जिहड़ी इकोनॉमिक भी और डिप्लोमैटिक सैंक्शनस भी. Rishi Sunak is well aware of this and is looking at the writing on the wall right now. वो कंध ते लिखिया पढ़ रहा, उन्हें पता है भी इसका मतलब की है. जी. With the assassination of Pai Niger in Canada, along with a credible Indian government link, Brexit deal, which the UK has been looking to sign with India, is in jeopardy. कि वो खतरे च डील इस जिहड़ी ऋषि सुनक भारत नाल साइन करना चाहुंदा है, क्योंकि निजर केस दे विच इंडिया लिंक सामने आ गया मर्डर दे विच, और द एविडेंस अगेंस्ट इंडिया इज ओवरवेलमिंग, else Canada would never have escalated the matter to Five Eyes intelligence group. कि जिहड़ी एविडेंस है बहुत ज़्यादा है, नहीं तो 5 फाइव आई मुल्कां तक लिजाण दा ये बनदा ही नहीं सी. The only way out of this for both UK and India is to designate Pai Hardeep Singh Nijjar a terrorist, label Sikhs as terrorists, so that trade is not hampered. कि भी इक्को ही तरीका है कि भी जे उन्होंने जस्टिफाई करना, जिवें हुण इंडियन लगे हुए ने जी, देखो जी ओसामा नूं भी तो पाकिस्तान च मारिया, इराक दे जनरल ईरान दे नूं इराक च मारिया, सुलेमानी नूं. ये हुण लुकिंग बैक सिंस 1984, Sikhs have been termed as terrorists, wherein Sikhs lost their lives, livelihoods, but businesses and trade agreements continued unabated for India and its allies until now. उन्होंने कहा जी यही कहा कि उन्होंने सिखा नूं मारिया और ये इन्हां दे वपारक डील जिहड़ियां ने वो जारी रही हैं और लॉबिंग द वे फॉरवर्ड. फिर उन्होंने कहा भी सिक्स फॉर जस्टिस, द बॉडी होल्डिंग खालिस्तान रेफरेंडम under guidelines from the UN needs to look into this development as top priority and lobby it accordingly so that any trade deal in progress with genocide Indian regime are halted wherever Sikhs reside. Western economies need to be forbidden from trading with countries that indulge in extrajudicial killings on foreign lands in no uncertain terms, along with handing out international aid. A precedent was set by killing of Jamal Khashoggi, and it needs to continue with the assassination of Shaheed Pai Nijar. In all Sikh protests, halting trade deals with draconian regimes, especially India, needs to be highlighted and condemned openly now, and Sikhs made aware of it globally. Khalistan Zindabad. उन्होंने कहा कि भी ये हर प्रोटेस्ट दे विच भी और लॉबी सिखां नूं ਇਹ ਕਰਨ ਦੀ ਹੁਣ ਲੋੜ ਹੈ ਕਿ ਇੰਡੀਆ ਦੇ ਨਾਲ ਕੋਈ ਟ੍ਰੇਡ ਡੀਲ ਨਾ ਕਰੋ, ਜਿਹਦਾ ਪ੍ਰੈਸੀਡੈਂਟ ਆਲਰੇਡੀ ਜਮਾਲ ਖਸ਼ੋਗੀ ਦੇ ਮਰਡਰ ਤੋਂ ਬਾਅਦ ਇਹਨਾਂ ਪਾਵਰਸ ਨੇ ਚਾਰਾਂ ਚੋਂ ਬੇਸ਼ੱਕ ਯੂਕੇ ਇੱਕ ਵੱਖਰੀ ਲਾਈਨ ਲੈਣਾ ਚਾਹੁੰਦਾ ਪਰ ਇਹ ਜੁਆਇੰਟ ਪ੍ਰੋਜੈਕਟ ਹੈ ਔਰ ਇਹ ਜਿਹੜਾ ਉਹਨਾਂ ਤੇ ਪਾਬੰਦੀਆਂ ਨੇ ਉਹ ਫਾਈਟਰ ਜੈਟ ਨਹੀਂ ਗਏ, ਇਹ ਇੰਡੀਆ ਦੇ ਉੱਤੇ ਟ੍ਰੇਡ ਸੈਂਕਸ਼ਨਸ ਹੋਣੀਆਂ ਚਾਹੀਦੀਆਂ. ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ. ਸੋ ਥਲੈਨ ਬ੍ਰੇਕ ਫਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ. ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ. ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ. ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ. ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ. ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ. ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ. ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ. Accurate Accountants and Taxes. ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ. ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬੀ ਦਾ ਖਾਣਾ ਹੈ ਕਿ ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਹੈ,
ਪਰ ਇਉਂ ਜਾਪਦਾ ਹੈ ਕਿ ਭਾਰਤੀ ਹਾਕਮਾਂ ਨੇ ਬੇਸ਼ਰਮੀ ਤੇ ਝੂਠ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਹੋਈਆਂ ਨੇ। ਵਾਸ਼ਿੰਗਟਨ ਡੀਸੀ ਵਿੱਚ ਹਡਸਨ ਇੰਸਟੀਚਿਊਟ ਦੇ ਇੱਕ ਸਮਾਗਮ ਵਿੱਚ ਜਦੋਂ ਇੱਕ ਪੱਤਰਕਾਰ ਵੱਲੋਂ ਐਸ ਜੈ ਸ਼ੰਕਰ ਨੂੰ ਪੁੱਛਿਆ ਗਿਆ ਕਿ ਭਾਰਤ ਵਿੱਚ ਘੱਟ ਗਿਣਤੀਆਂ ਨਾਲ ਵਿਤਕਰਾ ਕਿਉਂ ਹੋ ਰਿਹਾ, ਤਾਂ ਐਸ ਜੈ ਸ਼ੰਕਰ ਨੇ ਬੜੀ ਬੇਸ਼ਰਮੀ ਨਾਲ ਜਵਾਬ ਦਿੱਤਾ ਕਿ ਸਬੂਤ ਦਿਓ ਤੇ ਮੈਨੂੰ ਵਿਖਾਓ ਕਿ ਕਿੱਥੇ ਘੱਟ ਗਿਣਤੀਆਂ ਨਾਲ ਵਿਤਕਰਾ ਹੋ ਰਿਹਾ। ਇਸ ਦੇ ਉੱਤੇ ਕਿਹਾ ਜਾਂਦਾ ਹਰਦੁਲਾਨਤ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲੇਕਿਨ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਰੀ ਗੱਲ ਤਾਂ ਤੁਸੀਂ ਕਰ ਹੀ ਦਿੱਤੀ ਹੈ। ਹਰਦੁਲਾਨਤ ਤੋਂ ਸ਼ੁਰੂ ਕਰੀਏ ਤੇ ਉਹ ਕਈ ਵਾਰ ਫਿਰ ਕਈਆਂ ਦਾ ਨਾਂ ਹੀ ਪੱਕਾ ਰੱਖ ਦਿੰਦੇ ਨੇ। ਉਹ ਕਹਿੰਦੇ ਨੇ ਓਏ ਲਾਂਤੀਆ। ਸੋ ਮਤਲਬ ਇਹ ਹੈ ਵੀ ਜਿਹਨੂੰ ਸੌਂਦੇ ਜਾਗਦੇ ਉੱਠਦੇ ਬੈਠਦੇ ਲਾਂਤਾਂ ਹੀ ਲਾਂਤਾਂ ਮਿਲਣ, ਉਹਨੂੰ ਹਰਦੁਲਾਨਤ ਤੋਂ ਅੱਗੇ ਉਹਦਾ ਨਾਂ ਹੀ ਲਾਂਤੀਆ ਹੋ ਜਾਂਦਾ। ਔਰ ਮੇਰਾ ਖਿਆਲ ਹੈ ਵੀ ਮੋਦੀ ਔਰ ਉਸ ਦੇ ਸਾਰੇ ਹੀ ਕਰਿੰਦੇ ਐਸ ਜੈ ਸ਼ੰਕਰ ਵਰਗੇ ਜਿਹੜੇ ਝੂਠ ਪਰੋਸਦੇ ਨੇ, ਵੇਚਦੇ ਨੇ, ਡਿਫੈਂਡ ਕਰਦੇ ਨੇ, ਉਹਨਾਂ ਦਾ ਨਾਂ ਹੀ ਜਿਹੜਾ ਲਾਂਤੀਆ ਰੱਖ ਦਿੱਤਾ ਜਾਏ ਤਾਂ ਬਿਹਤਰ ਹੋਏਗਾ। ਹੁਣ ਜਿਹਨੂੰ ਕਹਿੰਦੇ ਨੇ ਕਿ ਵੀ ਮਾਰਿਆ ਮਾਰਿਆ ਫਿਰ ਰਿਹਾ ਐਸ ਜੈ ਸ਼ੰਕਰ, ਜੋ ਜਲੂਸ ਇਹਨਾਂ ਦਾ ਨਿਕਲਿਆ ਮੀਡੀਆ 'ਚ ਵੀ, ਔਰ ਇਹ ਬਹੁਤ ਘੱਟ ਕਦੇ ਹੋਇਆ ਹੋਏਗਾ ਕਿ ਵੀ ਜਦੋਂ ਜਿਸ ਮੁਲਕ ਦਾ ਫੋਰਨ ਮਿਨਿਸਟਰ ਵਿਦ ਇਨ ਦਾ ਕੰਟਰੀ ਹੈ, ਉਸ ਦਾ ਰੌਕ ਸਟੇਟ, ਉਹਦਾ ਗੰਦਾ ਚਿਹਰਾ ਮੀਡੀਆ 'ਚ, ਔਰ ਪ੍ਰਾਈਮ ਮਿਨਿਸਟਰ ਲੈਵਲ ਤੇ ਜਸਟਿਨ ਟਰੂਡੋ ਔਰ ਬਲਿੰਕਨ ਲੈਵਲ ਤੇ ਦੂਜਾ ਤੀਜਾ ਹੋ ਰਿਹਾ ਹੋਏ। ਲੇਕਿਨ ਇਹਨਾਂ ਨੇ ਔਰ ਕਾਂਗਰਸਮੈਨਾਂ 'ਚ ਮੈਂ ਜਿਵੇਂ ਦੱਸਿਆ ਕਿ ਵੀ ਉਹਨੂੰ ਸਿਰਫ ਉਹ ਰੋ ਖੰਨਾ ਜਿਹੜਾ ਹਿੰਦੂ ਤਵੀ ਹੈ ਤੇ ਉਹ ਕ੍ਰਿਸ਼ਨਾ ਮੂਰਤੀ ਸ਼ਿਕਾਗੋ ਦਾ ਹਿੰਦੂ ਤਵੀ, ਉਹ ਵੀ ਐਂਬੈਸਡਰ ਦੇ ਘਰ। ਸੋ ਇੰਨਾ ਵੀ ਹੌਸਲਾ ਨਹੀਂ ਹੈ। ਦੂਜੇ ਪਾਸੇ ਸਿੱਖਾਂ ਦੇ ਹੱਕ 'ਚ ਅੱਜ ਜਿਵੇਂ ਕਾਂਗਰਸ ਨੇ ਉੱਥੇ ਕਾਕਸ ਮੀਟਿੰਗ ਹੋਈ, ਕਾਂਗਰਸਮੈਨਾਂ ਨੇ ਆ ਕੇ ਜਿਹੜਾ ਹਮਦਰਦੀ ਦਾ ਇਜ਼ਹਾਰ ਕੀਤਾ, ਅੰਦਰ ਅਰਦਾਸ ਵੀ ਹੋਈ। ਸੋ ਇਹ ਆਪਣੇ ਆਪ ਦੇ ਵਿੱਚ ਇਹਨਾਂ ਦੇ ਲਈ ਜਿਹੜਾ ਉਹ ਹੈ ਕਿ ਭਾਈ ਇਹ ਕਿਵੇਂ ਆਈਸੋਲੇਟ ਹੋਏ ਨੇ ਕਿਤੇ ਨਾ ਕਿਤੇ, ਔਰ ਇਹਦੇ ਤੇ ਅਸੀਂ ਦੇਖਦੇ ਆਉਣ ਵਾਲੇ ਪੀਰੀਅਡ 'ਚ US ਕਾਂਗਰਸ 'ਚ ਬਰੀਫਿੰਗ ਵੀ ਹੋ ਸਕਦੀ ਹੈ ਇਸ ਮੁੱਦੇ ਦੇ ਉੱਤੇ, ਜਿਵੇਂ ਜਿਮ ਕੋਸਟਾ ਜਿਹੜੇ ਕਾਂਗਰਸਮੈਨ ਨੇ ਸਟਾਕਟਨ ਤੋਂ, ਉਹਨਾਂ ਨੇ ਮੰਗ ਕੀਤੀ ਹੈ। ਪਰ ਕੁਛ ਇਹਨਾਂ ਨੇ ਆਪਣੇ ਜਿਵੇਂ ਹਡਸਨ ਇੰਸਟੀਚਿਊਟ, ਇਹ ਬਿਲਕੁਲ ਇਹਨਾਂ ਦੀ ਫਾਈਨੈਂਸਡ ਹੈ, ਇਹਨਾਂ ਦੇ ਉਹਦੇ 'ਚ ਟੂਚੇ ਬਿਠਾਏ ਹੋਏ ਨੇ। ਔਰ ਜੇ ਯਾਦ ਹੋਏ ਕਿ ਉਹੀ ਪ੍ਰੀਤੀ ਪਟੇਲ ਜਿਹੜੀ ਹਿੰਦੂ ਤਵੀ ਸ਼ੋਗਰਲ UK ਦੀ, ਉਹਨੇ ਹਡਸਨ ਇੰਸਟੀਚਿਊਟ 'ਚ ਆ ਕੇ ਸਮੁੱਚੇ ਸਿੱਖਾਂ ਨੂੰ ਸਿੱਖ ਟੈਰਰਿਸਟ ਔਰ ਜਿਹੜਾ ਆਈਸਿਸ ਦੇ ਨਾਲ ਜੋੜਿਆ ਸੀ, ਇਸਲਾਮਿਕ ਚਰਮਪੰਥੀਆਂ ਦੇ ਨਾਲ। ਸੋ ਉਸੇ ਹੀ ਹਡਸਨ ਇੰਸਟੀਚਿਊਟ ਨੂੰ ਦੇ ਵਿੱਚ ਜੈ ਸ਼ੰਕਰ ਅੱਜ ਬੋਲਣਗੇ, ਔਰ ਇਹਦਾ ਟਾਈਟਲ ਹੀ ਹੈ ਇਹਨਾਂ ਦੇ ਮੀਡੀਆ ਦੀ, ਜੈ ਸ਼ੰਕਰ ਡਿਫੈਂਡਸ ਮੋਦੀ ਗਵਰਨਮੈਂਟ ਔਨ ਮਾਈਨੋਰਿਟੀ ਰਾਈਟਸ ਇਸ਼ੂ। ਔਰ ਇਸ ਦੇ ਇਸ਼ੂਜ਼ ਕਿ ਜੀ ਉਹ ਬਿਲਕੁਲ ਮਾਈਨੋਰਿਟੀਜ਼ ਬਹੁਤ ਸੇਫ ਨੇ ਔਰ ਕੋਈ ਇਸ਼ੂ ਹੀ ਨਹੀਂ ਹੈ। ਇਹ ਐਵੇਂ ਤੁਸੀਂ ਬਾਹਰ ਬੈਠੇ ਲੋਕ ਜਾਂ ਉੱਥੇ ਬੈਠੇ ਵੋਟ ਬੈਂਕ ਦੇ ਲਈ ਇਸ ਰੌਲੇ ਨੂੰ ਪਾਉਂਦੇ ਨੇ। ਹੁਣ ਕਿਉਂਕਿ ਇਸ ਪ੍ਰੋਗਰਾਮ ਨੂੰ ਮੋਡਰੇਟ ਹਡਸਨ ਇੰਸਟੀਚਿਊਟ ਦੇ ਵਿੱਚ ਵਾਲ ਸਟਰੀਟ ਜਰਨਲ ਦੇ ਕਾਲਮਨਿਸਟ ਨੇ ਵਾਲਟਰ ਰਸਲ ਮੀਡ, ਇਹ ਮੋਡਰੇਟਰ ਸੀ, ਐਕੈਡੈਮਿਕ ਹੈ ਔਰ ਪ੍ਰੋਮਿਨੈਂਟ ਹੈ। ਉਹਨੇ ਜਦੋਂ ਸਵਾਲ ਪੁੱਛਿਆ, ਹੀ ਆਸਕਡ his response to critics of the Modi government's attitude towards religious minorities in the country, ਕਿ ਬਈ ਤੁਹਾਡੀ ਜਿਹੜੀ ਸਰਕਾਰ ਦੇ ਕ੍ਰਿਟਿਕ ਨੇ ਉਹ ਕਹਿੰਦੇ ਨੇ ਵੀ ਤੁਸੀਂ ਉੱਥੇ ਬਹੁਤ ਮਾੜਾ ਸਲੂਕ ਕਰ ਰਹੇ ਹੋ ਮਾਈਨੋਰਿਟੀਜ਼ ਨਾਲ। ਹੁਣ ਉਹਦੇ 'ਚ ਉਹਨੇ ਕਿਹਾ ਜੀ ਮੈਂ ਤੁਹਾਨੂੰ ਬ੍ਰੌਡ ਪ੍ਰੋਪੋਜੀਸ਼ਨ ਦਿੰਦਾ ਹੈ, ਸਾਡੀ ਸੁਸਾਇਟੀ ਬੜੀ ਡੀਪਲੀ ਇਹ ਇਵੇਂ ਹੀ ਹੈ ਜਿਵੇਂ ਉਹ ਵਾਲ ਸਟਰੀਟ ਜਰਨਲ ਦੀ ਬੀਬੀ ਕੀ ਨਾਂ ਸੀ ਉਹਦਾ, ਸਿੱਦੀਕੀ, ਉਹਨੇ ਜਦੋਂ ਮੋਦੀ ਨੂੰ ਪੁੱਛਿਆ ਸੀ ਕਿ ਵੀ ਕੀ ਹੈ, ਤੇ ਉਹ 3-4 ਮਿੰਟ ਹਵਾ 'ਚ ਗੱਲਾਂ ਕਰਦਾ ਰਿਹਾ। ਉਹਦਾ ਮਤਲਬ ਕੁਛ ਨਹੀਂ ਸੀ। ਹਰ ਇੱਕ ਨੂੰ ਇਹ ਲੱਗਾ ਕਿ ਵੀ ਇਹ ਤਾਂ ਇਹਦੀ ਖਾਨੇ ਹੋ ਗਈ, ਇਹ ਐਕਸਪੋਜ਼ ਹੋ ਗਿਆ। ਹੁਣ ਇਹੀ ਹਾਲ ਇਹਦਾ, ਜਦੋਂ ਇਹ ਸਾਰਾ ਇਹਦਾ ਕੋਈ ਲਫ਼ਜ਼ ਨਹੀਂ ਨਿਕਲਦਾ। ਮੈਂ ਸਿਰਫ ਇੱਕ ਲਾਈਨ ਦੇ ਉੱਤੇ ਹੀ ਮੁਕਾਉਣਾ ਚਾਹੁੰਦਾ ਕਿ ਜਦੋਂ ਉਹਨੇ ਕਿਹਾ ਕਿ ਜੀ ਇਹ ਆਈ ਡਿਫਾਈ ਯੂ ਟੂ ਸ਼ੋ ਮੀ ਡਿਸਕ੍ਰਿਮੀਨੇਸ਼ਨ, ਉਹਨੂੰ ਕਹਿੰਦਾ ਜੀ ਮੈਂ ਜਿਹੜਾ ਤੂੰ ਸਵਾਲ ਪੁੱਛਿਆ ਮੈਂ ਉਹਨੂੰ ਹੀ ਗਲਤ ਕਹਿਣਾ, ਮੈਨੂੰ ਸਬੂਤ ਦਿਓ ਕਿ ਵੀ ਮਾਈਨੋਰਿਟੀਜ਼ ਨਾਲ ਜਿਹੜੀ ਹੈ ਉਹ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ। ਔਰ ਇਹ ਜਿਹੜਾ ਉਹ ਕਹਿੰਦਾ ਜੀ, ਇਨ ਫੈਕਟ ਦਾ ਮੋਰ ਡਿਜੀਟਲ ਵੀ ਹੈਵ ਬਿਕਮ ਮੋਰ ਫੇਸਲੈਸ, ਦਾ ਗਵਰਨੈਂਸ ਹੈਜ਼ ਬਿਕਮ ਐਕਚੁਅਲੀ ਇਟ ਇਜ਼ ਬਿਕਮਿੰਗ ਫੇਅਰਰ, ਕਿ ਹੁਣ ਤਾਂ ਸਾਡਾ ਉੱਥੇ ਸਭ ਕੁਝ ਡਿਜੀਟਲ ਨਾਲ ਹੀ ਚੱਲਦਾ ਹੈ, ਡਿਸਕ੍ਰਿਮੀਨੇਸ਼ਨ ਦਾ ਤਾਂ ਸਵਾਲ ਹੀ ਨਹੀਂ, ਅਸੀਂ ਤਾਂ ਬਹੁਤ ਫੇਅਰਰ ਹੋ ਗਏ। ਹਾਂ, ਕੋਈ ਤੁਹਾਡੇ ਕੋਲ ਸਬੂਤ ਹੈ ਤਾਂ ਮੈਨੂੰ ਦਿਖਾਓ। ਉਹ ਐਗਜ਼ੈਕਟਲੀ ਉਹੀ ਕਿ ਬਈ ਉਹਨਾਂ ਦੀਆਂ 5 ਆਈਜ਼ ਕੰਟਰੀਜ਼, 5 ਮੁਲਕਾਂ ਦੀਆਂ ਏਜੰਸੀਆਂ ਇਹ ਕਹਿ ਰਹੀਆਂ ਨੇ ਕਿ ਭਾਈ ਤੁਸੀਂ ਜਿਹੜਾ ਉਹ ਮਰਡਰ ਕੀਤਾ, ਤੇ ਉਹ ਕਹਿੰਦੇ ਨੇ ਜੀ ਸਾਨੂੰ ਸਬੂਤ ਤਾਂ ਦਿਖਾਏ ਨਹੀਂ, ਸਬੂਤ ਹੈ ਤਾਂ ਕੋਈ ਦਿਖਾਓ। ਔਰ ਇਸ ਸਾਰੇ ਦੇ ਚੱਲਦੇ ਆ, ਕਿਉਂਕਿ ਅਸੀਂ ਜਿਵੇਂ ਦੱਸਿਆ ਵੀ ਅੱਜ ਫਲੱਡਿੰਗ
ਹੋਈ ਹੈ ਨਿਊਯਾਰਕ ਸਾਰੇ ਇੰਟਰਨੈਸ਼ਨਲ internet ਖਬਰ ਵੀ ਹੈ ਚੱਲ ਰਿਹਾ। ਔਰ ਸਾਡੇ ਸਟੂਡੀਓ ਦਾ ਇੰਟਰਨੈਟ ਪ੍ਰਭਾਵਿਤ ਹੈ, ਪਰ ਅਸੀਂ ਤੁਹਾਨੂੰ ਬਿਲਕੁਲ ਨਿਰਾਸ਼ ਨਹੀਂ ਕਰਨਾ ਚਾਹੁੰਦੇ। ਤੁਹਾਡੇ ਅੱਜ ਮੈਂ ਥੋੜੇ ਜਿਹੇ ਮੈਸੇजेस ਜਿਹੜੇ ਨੇ ਉਹ ਟੈਕਲ ਕਰ ਲੈਣੇ ਤਾਂ ਕਿ ਇਹ ਅਸੀਂ ਘੱਟੋ ਘੱਟ ਰੈਕਗਨਾਈਜ਼ ਜ਼ਰੂਰ ਕਰਦੇ ਹਾਂ ਕਿ ਇਹ ਅਸੀਂ ਤੁਹਾਡੇ ਨਾਲ ਸਾਂਝ ਪਾ ਰਹੇ। ਔਰ ਉਹਦੇ 'ਚ ਪਹਿਲਾਂ YouTube ਦੇ ਉੱਤੇ ਸੁਰਿੰਦਰ ਧਾਲੀਵਾਲ ਫਤਿਹ ਮੀਰੀ ਪੀਰੀ ਡਾਕਟਰ ਸਾਹਿਬ ਜਸਟ ਲਾਈਕ ਭਾਈ ਬਲਵਿੰਦਰ ਸਿੰਘ ਜਟਾਣਾ ਸਟਾਪਡ SYL if lobbied properly by Niger's assassination can stop 100 billion Brexit trade deal with India. Financially India needs to be cut off. ਇਹ ਬਿਲਕੁਲ ਠੀਕ ਹੈ, ਜਿਹੜੇ ਅਸੀਂ ਸਾਂਝ ਵੀ ਪਾਈ ਹੈ ਕਿ ਭਾਈ ਇਸ ਦੇ ਉੱਤੇ ਫੋਕਸ ਹੋਣਾ ਚਾਹੀਦਾ ਔਰ ਇਸ ਦੇ ਉੱਤੇ ਜਿਹੜਾ ਸੁਖਦੇਵ ਸਿੰਘ ਲਿਖਦੇ ਨੇ, ਉਹਨਾਂ ਨੇ ਤੁਹਾਨੂੰ ਵੀ ਮੈਨੂੰ ਵੀ ਫਤਿਹ ਬੁਲਾਈ ਹੈ। ਜ਼ੁਬੇਰ ਯਾਕੂਬ ਸਾਹਿਬ ਜਿਹੜੇ ਨੇ ਉਹ ਕਹਿੰਦੇ ਨੇ ਹੋਸ਼ ਕਰੋ पाकिस्तान वालों, खुलकर खालिस्तान का साथ दो, अपनी पाक फौज को मजबूर करो कि अपना फ़र्ज़ अदा करे, वरना क्या फ़ायदा इतनी बड़ी पाक फौज का। ਜ਼ੁਬੇਰ ਯਾਕੂਬ ਸਾਹਿਬ ਅਸੀਂ ਸਮਝਦੇ ਹਾਂ ਕਿ ਵੀ ਇਸ ਵੇਲੇ ਕਿਉਂਕਿ ਇੰਡੀਆ ਐਕਸਪੋਜ਼ ਹੋਇਆ ਕੀਤਾ ਵੀ ਕੈਨੇਡਾ ਨੇ ਹੈ ਤੇ ਪਾਕਿਸਤਾਨ ਨੂੰ ਫਰੰਟ ਫੁੱਟ ਦੇ ਉੱਤੇ ਆ ਕੇ ਚੈਲੰਜ ਕਰਨਾ ਚਾਹੀਦਾ ਵੀ ਆਹੀ ਸਾਡੇ ਕੁਝ ਹੁੰਦਾ ਰਿਹਾ। ਔਰ ਜਿਵੇਂ ਮੰਗ ਕੀਤੀ ਗਈ ਹੈ ਭਾਈ ਪਰਮਜੀਤ ਸਿੰਘ ਪੰਜਵੜ ਦੇ ਕਤਲ ਜਿਹੜਾ ਲਾਹੌਰ 'ਚ ਕੀਤਾ ਉਸ ਦੇ ਲਈ ਉਹ ਨੇਮ ਕਰਨ ਕਿ ਵੀ ਇਹੀ ਕੰਮ ਇਹਨਾਂ ਨੇ ਇੰਡੀਅਨਸ ਨੇ ਇੱਥੇ ਕੀਤਾ। ਔਰ ਫਿਰ ਭਾਈ ਅਵਤਾਰ ਸਿੰਘ ਕਹਿੰਦੇ ਨੇ ਰਾਜ ਬਿਨਾ ਨਾ ਧਰਮ ਚਲਿਆ ਹੈ, ਧਰਮ ਬਿਨਾ ਸਭ ਦਲੇ ਮਰੇ, 10ਵੇਂ ਪਾਤਸ਼ਾਹ ਦਾ ਫਰਮਾਨ ਹੈ। ਬਿਲਕੁਲ ਤੁਸੀਂ ਠੀਕ ਫਰਮਾਇਆ। ਔਰ ਕੁਲਵੰਤ ਸਿੰਘ ਫਿਰ ਜ਼ੁਬੇਰ ਯਾਕੂਬ ਸਾਹਿਬ ਦਾ ਡਾਕਟਰ ਪਰਮਜੀਤ ਸਿੰਘ ਸਮਰਾ, ਉਹਨਾਂ ਨੇ ਸਮੁੱਚੇ TV 84 ਫੈਮਿਲੀ ਨੂੰ ਤੁਹਾਨੂੰ ਗੱਜ ਵੱਜ ਕੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਨੀਮ ਸ਼ੇਖ ਕਹਿੰਦੇ ਨੇ ਡਾਕਟਰ ਸਾਹਿਬ ਯੂ ਆਰ ਵੈਰੀ ਰਾਈਟ, ਕਸ਼ਮੀਰ ਐਂਡ ਖਾਲਿਸਤਾਨ ਇੰਡੀਪੈਂਡੈਂਸ ਇਜ਼ ਡਿਪੈਂਡੈਂਟ ਔਨ ਈਚ ਅਦਰ। ਇਹ ਗੱਲ ਸਾਨੂੰ ਜਿੰਨੀ ਜਲਦੀ ਸਮਝ ਆਏਗੀ ਉਨੀ ਜਿਹੜਾ ਉਹ ਅਸੀਂ ਆਪਣਾ ਨਿਸ਼ਾਨਾ ਹਾਸਲ ਕਰਨ 'ਚ ਕਾਮਯਾਬ ਹੋਵਾਂਗੇ। ਕਸ਼ਮੀਰ ਕਹਿੰਦੇ ਨੇ ਡਾਕਟਰ ਸਾਹਿਬ ਤੁਸੀਂ ਠੱਗ ਬਾਣੀ ਸ਼ਬਦ ਦੀ ਵਰਤੋਂ ਕੀਤੀ ਜੋ ਬਹੁਤ ਹੀ ਢੁਕਵਾਂ ਹੈ ਜੀ। ਬਿਲਕੁਲ ਅਸੀਂ ਤਾਂ ਇਹਨੂੰ ਉਹਨਾਂ ਸਾਲਾਂ ਤੋਂ ਹੀ ਜਿਹੜਾ ਹੈ ਉਹ ਪਿਛਲੇ 42 ਸਾਲ ਤੋਂ ਹੀ ਠੱਗ ਬਾਣੀ ਕਹਿੰਦੇ ਪਰ ਮੈਨੂੰ ਅਫਸੋਸ ਹੁੰਦਾ ਜਦੋਂ ਅੱਜ ਆਪਣਿਆਂ ਦੀਆਂ ਫੋਟੋਆਂ ਲਵਾ ਕੇ ਔਰ ਆਪਣੇ ਜਿਹੜੇ ਨੇ ਉਹਦੇ 'ਚ ਐਡਾਂ ਵੀ ਦੇ ਰਹੇ ਹੁੰਦੇ ਨੇ। ਔਰ ਨਿਹੰਗ ਸਿੰਘ ਕਹਿੰਦੇ ਨੇ ਕਿ ਕਸ਼ਮੀਰ ਹੁਣ ਅੱਗ ਬਾਣੀ ਕਿਹਾ ਜਾਂਦਾ ਹੈ, ਇਹ ਅਖਬਾਰ ਅੱਗ ਹੀ ਉਗਲਦਾ ਹੈ, ਅੱਗ ਬਾਣੀ ਵੀ ਕਿਹਾ ਜਾਂਦਾ, ਅੱਗ ਬਾਣੀ ਵੀ ਨੇ। ਪਰ ਅੱਗ ਤੇ ਠੱਗ 'ਚ ਫਰਕ ਹੁੰਦਾ, ਪ੍ਰਵੋਕ ਤਾਂ ਕਰਦੇ ਹੀ ਨੇ ਪਰ ਬੇਸਿਕਲੀ ਠੱਗ ਨੇ। ਔਰ ਉਹਨਾਂ ਨੇ ਫਿਰ ਭਾਈ ਗਜਿੰਦਰ ਸਿੰਘ ਦੀ ਚੜ੍ਹਦੀ ਕਲਾ ਦੇ ਲਈ ਉਹਨਾਂ ਨੇ ਅਰਦਾਸ ਕੀਤੀ ਹੈ, ਜਸਪੀਰ ਬਰਾੜ ਉਹਨਾਂ ਦੀ ਫਤਿਹ। ਔਰ ਹੁਣ ਮੈਂ ਮੇਰਾ ਖਿਆਲ ਹੈ ਸਕੀਥੀਅਨ ਸਾਕਾ ਜੱਟ ਐਂਡ ਜਾਟ ਟ੍ਰਾਈਬ, ਉਹਨਾਂ ਨੇ ਇੰਡੀਆ ਨਾਲ ਹੁਣ ਲੰਕਾ ਤੇ ਬੰਗਲਾਦੇਸ਼ ਹੀ ਸਟੈਂਡ ਹੋ ਗਏ। ਹਾ ਕਿਤੇ ਸਾਡੇ ਹੁਣ ਪਾਕਿਸਤਾਨ ਤੋਂ ਜਿਹੜਾ ਉਹ ਹੈਲਪ ਨਾ ਮੰਗ ਲੈਣ ਹੁਣ ਕਿ ਸਾਡੀ ਹੈਲਪ ਕਰੋ, ਬਾਕੀ ਤੇ ਜੁੱਤੀਆਂ ਫੇਰ ਰਿਹਾ ਹੈ। ਇਹਨਾਂ ਨੂੰ ਕੋਈ ਨਹੀਂ ਹੈ, ਇਹ ਗਧੇ ਨੂੰ ਪਿਓ ਕਹਿਣ ਦੇ ਆਦੀ ਨੇ। ਭਾਈ ਨਰਿੰਦਰ ਸਿੰਘ ਸੇਖ ਹੁੰਡਾਰਸ ਤੋਂ ਉਹਨਾਂ ਦੀ ਫਤਿਹ ਹੁੰਦੀ ਹੈ, ਬਹੁਤ ਬਹੁਤ ਸ਼ੁਕਰੀਆ। ਔਰ ਹੁਣ ਮੈਂ ਥੋੜਾ ਜਿਹਾ ਇਨਸਾਫ ਕਰਦੇ ਹਾਂ ਫੇਸਬੁੱਕ ਵਾਲਿਆਂ ਦੇ ਨਾਲ ਵੀ। ਨਿੱਕੇ ਵੱਡੇ ਆਈਪੈਡ ਤੋਂ ਬਾਅਦ ਨਿੱਕੇ ਦੇ ਉੱਤੇ ਆਉਣ ਨੂੰ ਵੀ ਨਹੀਂ ਜੀ ਕਰਦਾ ਕਿ ਵੀ ਕਿਵੇਂ ਹੈ, ਪਰ ਅਸੀਂ ਜਿਹੜਾ ਲਾਸਟ ਸਾਡਾ ਪ੍ਰੋਗਰਾਮ ਹੈ ਔਰ ਇਸ ਹਫਤੇ ਦਾ ਇਸ ਵੀਕ ਦਾ ਹਾਂਜੀ ਤੇ ਇਸੇ ਕਰਕੇ ਮੰਮੀ ਨਹੀਂ ਖੋਲੇ, ਮੈਂ ਕਿਹਾ ਵੱਡੇ ਨਾਲ ਹੀ ਵਧੀਆ ਲੱਗਦਾ ਜੀ, ਇਸ ਕਰਕੇ ਫੋਨ ਤੋਂ ਮੰਮੀ ਨੇ ਲਈ ਮੈਸੇਜ। ਹਾਂਜੀ ਨਹੀਂ ਵੈਸੇ ਸਾਰੇ ਮਿਸ ਕਰਨਗੇ ਕਿ ਜੀ ਮੈਸੇਜ ਤਾਂ ਬੀਬੀ ਜੀ ਪੜ੍ਹਦੇ ਹੁੰਦੇ ਨੇ, ਅੱਜ ਕੀ ਗੱਲ ਹੋ ਗਈ। ਚਲੋ ਅੱਜ ਇਦਾਂ ਗੁਜ਼ਾਰਾ ਕਰ। ਹਰਿੰਦਰ ਫੇਸਬੁੱਕ ਤੇ ਹਰਿੰਦਰ ਮੱਲੀ, ਹਰਿੰਦਰ ਮੈਂ ਕਹਿੰਦਾ ਹਰਜਿੰਦਰ ਮੱਲੀ, ਬੋਬ ਸਿੰਘ, ਪ੍ਰਭਦਿਆਲ ਸਿੰਘ, ਦਵਿੰਦਰ ਸੰਧੂ, ਰਣਜੋਤ ਸਿੰਘ, ਫਿਰ ਸੋਹਣ ਸਿੰਘ ਮਾਹਲ, ਹਰਜਿੰਦਰ ਮਾਹਲ ਮੱਲੀ, ਅਸਲ 'ਚ MALHI ਮੱਲੀ ਪੱਕਾ, ਜਗਦੀਸ਼ ਸਿੰਘ ਪੰਧੇਰ, ਹਰਜਿੰਦਰ ਮੱਲੀ ਫਿਰ ਉਹ ਹਮੇਸ਼ਾ ਹੀ ਸਾਡੇ ਰੈਗੂਲਰ ਵਿਊਅਰ ਨੇ। ਔਰ ਜਸਪੀਰ ਸਿੰਘ ਕਹਿੰਦੇ ਨੇ ਇੰਡੀਅਨ ਪੋਜੀਸ਼ਨ ਰੋਂਗ ਐਂਡ ਅਨਲਾਫੁਲ, ਇੰਡੀਅਨ ਰਾਕ ਕਿਲਡ ਨਿਜਰ ਸਾਹਿਬ, ਨਾਓ ਖਾਲਿਸਤਾਨ ਰੈਫਰੈਂਡਮ ਪ੍ਰੋਸੈਸ ਡਿਫੀਟਿੰਗ ਦਾ ਇੰਡੀਅਨ ਡਿਪਲੋਮੇਸੀ ਸੋ ਬੈਡ। ਬਿਲਕੁਲ ਦਰੁਸਤ ਫਰਮਾਇਆ ਤੁਸੀਂ। ਔਰ ਸੋਹਣ ਸਿੰਘ ਮਾਇਲ ਕਹਿੰਦੇ ਨੇ ਕਿ
ਭਾਰਤ ਦਾ ਉਡਣ ਖਟੋਲਾ ਕਿੱਥੇ ਪਹੁੰਚ ਗਿਆ, ਮੁੜ ਕੇ ਕੋਈ ਗੋਦੀ ਮੀਡੀਆ ਨੇ ਖਬਰ ਨਹੀਂ ਦਿੱਤੀ। ਪੁੱਠਾ ਗੇੜ ਚੱਲ ਪਿਆ ਜੀ, ਉਹ ਸਾਰੇ ਠੁੱਸ ਹੋ ਗਈਆਂ ਉਹਦੀਆਂ ਬੈਟਰੀਆਂ ਬੂਟਰੀਆਂ। ਔਰ ਨਵਾਜ਼ ਚੌਧਰੀ ਉਹਨਾਂ ਨੇ अस्सलाम वालेकुम, वालेकुम सलाम चौधरी साहब, ਵਾਲੇਕਮ उन्होंने कहा जी आई सॉ ऑन ट्विटर दैट नेटो ट्विटर हैंडल हैव आल्सो रिलीज्ड द मैप ऑफ खालिस्तान। ये थोड़ा जिहा कंट्रोवर्शियल है पर मीडिया च चल गई है खबर, तो चल लैण दिओ। कुलवीर सिंह संघा कमल सिंह लिखते हैं, एक गल किसी भी हुकूमत नूं समझ नहीं आई, मुगलों ने तो कोशिश भी घट की पर अंग्रेज़ ते हिंदू हुकूमत ने सिर तोड़ कोशिश की। वो ये कई बंदियां नूं हार शंगार के सिख बना के लियाउंदे हन ते बयान भी बड़े दवाउंदे हन कि सिख इस पिछे लग जाण, पर सिख जां तां पिछे ही नहीं लगदे जां छेती उन्हां नूं पता लग जांदा है कि इस दीयां लत्तां भार नहीं चलदियां। दूजे पासे जिन्ना मर्जी बदनाम करन पर सिख कौम पिछे खड़ जांदी है, जिवें महानायक संत जी होण जां होर कोई, भाई अमृतपाल सिंह वर्गा, भाई दीप सिद्धू वर्गा कोई मोना ही। साडे बुद्धिजीवी ते जथेदार कहाउण वाले भी नहीं समझ सके कि ये गुरु साहब जी वरतदे हन जो उन्हां दा बचन है, आत्मा ग्रंथ विच ते शरीर पंथ विच। जो ग्रंथ पंथ नूं समर्पित हो जावे उन्हां विच गुरु साहब दी अधिक शक्ति वरतदी है। सतगुरु जी दा बचन भी है, सतगुर मेरा सदा सदा ना आवे ना जाए, वो अबनासी पुरख है सब में रहा समाए। तुसीं बिल्कुल ठीक फरमाया, मैं इहदे च कुछ भी होर ऐड नहीं कर सकता, इन्नी परफेक्ट स्टेटमेंट है। और ये जड़ियाँ उन्होंने फिर परदेसी जीवात्मा जसपाल सिंह ते अखीरला मैसेज मेघराज सिंह वो आउंदे ने प्यार नाल, पर देवनागरी लैके आउंदे ने। पर मैं क्योंकि अखीरला प्रोग्राम है इस हफ्ते का पढ़ देना। गुरु नानक साहब जी ने 500 साल पहले अपनी दिव्य दृष्टि से ब्राह्मणों को जगत कसाई बताया। पाकिस्तान में पंजवड़ का कत्ल करके, कनाडा में निज्जर का कत्ल करके ब्राह्मणों ने जगत कसाई वाला काम पूरा करके दिखाया। 500 साल से लगातार सिखों के साथ ब्राह्मणों ने दुश्मनी करके कि सिख हिंदुओं का हिस्सा हैं, ये बात कह कह कर अपने लोगों को बेवकूफ़ बनाया। अपने मन की शक्ति का, शरीर की शक्ति का और दिमाग की शक्ति का गलत इस्तेमाल करके अपना तीनों लोकों में वजूद का गवाया। और दीप सिंह ने अखीर क्या कर लो ਘਿਓ ਨੂੰ ਭਾਂਡਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ, ਔਰ ਆਪਣੇ ਵਿਊਅਰਸ ਦਾ ਵੀ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇੰਨੇ ਪਿਆਰ ਤੇ ਮਾਣ ਵਾਲੇ ਜਿਹੜੇ ਮੈਸੇਜ ਭੇਜੇ ਨੇ। ਸੋ ਇੱਥੇ ਆਪਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੀ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।